ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ ਪੰਜਾਬੀ ਰੇਡੀਓ ਯੂਐਸਏ ਦਾ ਉਹ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਲਾਈਵ ਕਾਲ ਕਰਕੇ ਆਪਣੇ ਸੁਝਾਅ ਆਪਣੇ ਗੱਲ ਰੱਖ ਸਕਦੇ ਹੋ। ਅੱਜ ਬੁੱਧਵਾਰ ਹੈ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਟਰੱਕਿੰਗ ਨੂੰ ਲੈ ਕੇ। ਟਰੱਕਿੰਗ ਦੇ ਮਾਮਲੇ ਨਾਲ ਜੁੜੀ ਟਰੱਕਿੰਗ ਦੇ ਨਾਲ ਜੁੜੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਸ ਖਬਰ ਤੇ ਤੁਹਾਡੇ ਵੀ ਸੁਝਾਅ ਲਾਂਗੇ। ਅੱਗੇ ਵਧਣ ਤੋਂ ਪਹਿਲਾਂ ਨਾਲ ਜੋੜਦੇ ਨੇ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਰਾਜਕਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਰੋਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸਾਥ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਜਿੱਦਾਂ ਪ੍ਰਵੀਨ ਨੇ ਕਿਹਾ ਵੀ ਤੁਹਾਡੇ ਵਿਚਾਰ ਦੀ ਜਿਹੜੀ ਆ ਉਹ ਉਡੀਕ ਰਹਿੰਦੀ ਆ। ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਨੰਬਰ 408 272 5200 4082725200 ਦੇ ਉੱਤੇ। ਜੀ ਬਿਲਕੁਲ। ਤੇ ਪ੍ਰਵੀਨ ਜਿੱਦਾਂ ਤੁਸੀਂ ਕਿਹਾ ਵੀ ਅੱਜ ਆਪਾਂ ਟਰੱਕਿੰਗ ਬਾਰੇ ਗੱਲਬਾਤ ਕਰਨੀ ਆ। ਸੋ ਰੀਸੈਂਟਲੀ ਜਿਹੜੀ ਪਰਸੋਂ ਚੌਥੇ ਦੀ ਇੱਕ ਜਿਹੜੀ ਖਬਰ ਆ ਉਸਨੇ ਜਿਹੜੀ ਪੂਰੀ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਹੀ ਨਹੀਂ, ਸਾਰੀ ਟਰੱਕਿੰਗ ਇੰਡਸਟਰੀ ਦੇ ਵਿੱਚ ਚਰਚਾ ਜਿਹੜੀ ਉਹ ਬਟੋਰੀ ਆ। ਆਮ ਵੀ ਘਰਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀਆਂ ਗੱਲਾਂ ਚੱਲ ਰਹੀਆਂ ਆ। ਜਿਹੜੀ ਅਚਨਚੇਤੇ ਇੱਕ ਕਾਫੀ ਵੱਡੀ ਜਿਹੜੀ ਕੰਪਨੀ ਜਿਹੜੀ ਫ੍ਰੀ ਔਨ ਟਰੱਕਿੰਗ ਬੇਕਰਸਫੀਲਡ ਦੀ ਜਿਹੜੀ ਕੰਪਨੀ ਆ, ਜਿਨ੍ਹਾਂ ਦੀ ਸੇਫਰ ਜਿਹੜੀ ਵੈਬਸਾਈਟ FMCSA ਦੀ DOT ਦੀ ਵੈਬਸਾਈਟ ਆ, ਉਹਦੇ ਮੁਤਾਬਕ ਉਹਨਾਂ ਦੇ 766 ਜਿਹੜੇ ਉਹ ਯੂਨਿਟ ਸੀਗੇ ਜੀ, ਜਿਹੜਾ ਉੱਥੇ ਇਨਫੋਰਮੇਸ਼ਨ ਲਿਖੀ ਆ, ਉਹ ਅਚਨਚੇਤੇ ਜਿਹੜੀ ਆ ਉਹ ਬੈਂਕਰਪਸੀ ਕਰ ਗਈ। ਬੈਂਕਰਪਸੀ ਕੀਤਿਆਂ ਨੂੰ ਤਾਂ ਉਹਨਾਂ ਨੂੰ ਵੀਕ ਤਾਂ ਹੋ ਗਿਆ, ਪਰ ਪਤਾ ਥੋੜੇ ਦਿਨ ਪਹਿਲਾਂ ਸੋਮਵਾਰ ਜੇ ਨੂੰ ਜਾ ਕੇ ਪਰਸੋਂ ਜੇ ਜਿਹੜਾ ਉਹ ਲੱਗਾ। ਤੇ ਉਸ ਤੋਂ ਬਾਅਦ ਦੇ ਵਿੱਚ ਲਾਲਾ ਹੋ ਗਈ, ਹਾਹਾਕਾਰ ਜੀ ਜਿਹੜੀ ਉਹ ਮਚ ਗਈ। ਜਿਹੜੇ ਸੀਗੇ ਜਿਹੜੇ ਉੱਥੋਂ ਦੇ ਮੁਲਾਜ਼ਮ ਕੰਮ ਕਰਨ ਵਾਲੇ ਇੰਪਲੋਈ ਜਿਹੜੇ ਸੀਗੇ, ਉਹ ਉਹਨਾਂ ਦੀ ਉੱਥੇ ਕੰਪਨੀ ਦੇ ਬਾਹਰ ਵੀ ਗਏ। ਉਹਦੀਆਂ ਵੀਡੀਓ ਸਾਰਿਆਂ ਨੇ ਹੁਣ ਦੇਖੀਆਂ ਸੁਣੀਆਂ ਹੈਗੀਆਂ ਵੀ ਕੀ ਉੱਥੇ ਜਿਹੜੀਆਂ ਉਹ ਗੱਲਾਂ ਹੋਈਆਂ। ਕਿਸੇ ਦੀ 1 ਵੀਕ ਦੀ ਤਨਖਾਹ ਤੇ ਕਈਆਂ ਦੀ ਕਹਿੰਦੇ ਆ ਵੀ ਮਹੀਨਿਆਂ ਦੀ ਜਿਹੜੀ ਤਨਖਾਹ ਕੋਈ ਕੁਛ ਸੈਂਕੜਿਆਂ ਤੋਂ ਲੈ ਕੇ ਤੇ ਕਿਸੇ ਦੇ 16-17 ਹਜ਼ਾਰ ਜਿਹੜੇ ਉੱਥੇ ਫਸੇ ਆ। ਤੇ ਉਹ ਹੁਣ ਚੈਪਟਰ 11 ਬੈਂਕਰਪਸੀ ਜਿਹੜੀ ਆ ਉਹ ਫਾਈਲ ਕਰ ਗਏ। ਬੈਂਕਰਪਸੀਆਂ ਵੀ ਬਹੁਤ ਤਰ੍ਹਾਂ ਦੀਆਂ ਇਸ ਦੇ ਵਿੱਚ ਜਿਹੜੀਆਂ ਹੁੰਦੀਆਂ ਆ, ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਤੇ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਪ੍ਰਵੀਨ ਜੀ ਤੇ ਰਾਜਕਰਨਵੀਰ ਸਿੰਘ ਜੀ, ਬਹੁਤ ਵਧੀਆ ਪ੍ਰੋਗਰਾਮ ਆ। ਕਾਰਨ ਕੀ ਆ ਵੀ ਅਸੀਂ ਇਹ ਸ਼ੋਅ ਲੈ ਕੇ ਆਏ ਹਾਂ, ਵਾਰ-ਵਾਰ ਜਿਹੜੀ ਨਿਊਜ਼ ਆ ਇਹ ਡਿਸਕਸ ਕਰ ਰਹੇ ਹਾਂ। ਸਾਡਾ ਕੋਈ ਪਰਸਨਲ ਇੰਟਰਸਟ ਨਹੀਂ ਹੈ। ਇਹ ਸ਼ੁਰੂਆਤ ਹੋਈ ਆ। ਹਜੇ ਇੱਕ ਵੱਡੀ ਕੰਪਨੀ ਨੇ 400 ਦੇ ਕਰੀਬ ਆਪਣੀ ਜੋ ਇੰਪਲਾਈਜ਼ ਆ ਉਹਨਾਂ ਦੇ, ਹੁਣ ਪਤਾ ਨਹੀਂ ਕਈਆਂ ਦੇ ਕੋਲ ਤਨਖਾਹ ਨਹੀਂ ਦਿੱਤੀ। ਆਪਾਂ ਦੇਖਿਆ ਉਹਨਾਂ ਨੂੰ ਕਿਹਾ ਸੀ ਵੀ ਉਹਨੇ ਸੋਮਵਾਰ ਤੋਂ ਹੀ ਦੇਣੀ ਆ, ਫਿਰ ਪ੍ਰੋਟੈਸਟ ਚੱਲ ਗਏ। ਸੋ ਇਹ ਸ਼ੁਰੂਆਤ ਹੋਈ ਆ, ਹਜੇ ਬਹੁਤ ਕੰਪਨੀਆਂ ਦੀ ਹੋਣੀ ਆ। ਸੋ ਇਹ ਸਾਡਾ ਜਿਹੜਾ ਸ਼ੋਅ ਕਰਨ ਦਾ ਮਕਸਦ ਇਹੀ ਆ ਵੀ ਜਿੰਨੇ ਵੀ ਆਪਣੇ ਟਰੱਕਰ ਹੈਗੇ, ਖਾਸ ਕਰਕੇ ਬਹੁਤ ਸਾਰੇ ਨਵੇਂ ਆ, 2010 ਤੋਂ ਬਾਅਦ ਆਏ ਨਹੀਂ, ਉਹਨੇ ਰਿਸੈਸ਼ਨ ਨਹੀਂ ਦੇਖਿਆ। ਸੋ ਇਹ ਨਾ ਤੁਸੀਂ ਬਿਲੀਵ ਕਰੋ ਵੀ ਕਿਸੇ ਦੇ 2 ਮਹੀਨੇ 3 ਮਹੀਨੇ ਪੈਸੇ ਮਿਲ ਜੂਗੇ। ਟਰਾਈ ਕਰੋ ਵੀ ਨਾਲ ਦੀ ਨਾਲ ਤੁਹਾਡੇ ਪੈਸੇ ਮਿਲ ਜਾਣ। ਸੋ ਇਹ ਸਾਡੇ ਆਫਿਸ ਬਹੁਤ ਸਾਰੀਆਂ ਕਾਲਸ ਆਈਆਂ ਜਿਨ੍ਹਾਂ ਦੇ ਪੈਸੇ ਮਰ ਗਏ, ਉਹਨਾਂ ਦੀ ਵੀ ਬਹੁਤ ਸਾਰੀਆਂ ਹੋਰਨਾਂ ਦੀਆਂ ਵੀ। ਤੁਸੀਂ ਜੀ ਚੈਪਟਰ 11 ਤੁਹਾਨੂੰ ਨਹੀਂ ਪਤਾ ਕੀ ਹੁੰਦਾ ਆ। ਚੈਪਟਰ 11 ਦਾ ਮਤਲਬ ਇਹ ਆ ਵੀ ਜਿਨ੍ਹਾਂ ਨੇ $100 ਮਿਲਣਾ ਸੀ, ਮੇਬੀ ਉਹਨਾਂ ਨੂੰ 10 ਸੈਂਟ ਮਿਲੂਗੇ ਜਿਹੜੇ ਸੈਲਰੀ ਤੇ ਹੈਗੇ ਆ ਜਾਂ ਹਨਾ। ਪਹਿਲੀ ਗੱਲ ਤਾਂ 99% ਜਿੰਨੇ ਵੀ ਉਹਨਾਂ ਦੇ ਇੰਪਲਾਈ ਸੀ, ਮੈਨੂੰ ਨਹੀਂ ਲੱਗਦਾ ਸੈਲਰੀ ਤੇ ਹੈਗੇ ਆ ਹਨਾ ਜੀ। ਸੋ ਚੈਪਟਰ 11 ਦੇ ਮੁਤਾਬਕ ਇਹੀ ਆ ਵੀ ਜਦੋਂ ਕੰਪਨੀ ਬੈਂਕਰਪਸੀ ਫਾਈਲ ਕਰ ਦਿੰਦੀ ਆ ਤੇ ਉਹਨਾਂ ਦੇ ਇੱਕ ਟਰਸਟੀ ਉਹਨਾਂ ਨੇ ਕੋਰਟ ਵੱਲੋਂ ਅਪੁਆਇੰਟ ਕਰ ਦਿੱਤਾ ਜਾਂਦਾ ਆ। ਆਪਾਂ ਉਹ ਸ਼ੇਅਰ ਵੀ ਕੀਤਾ ਸੀ ਜਿਹੜਾ ਉਹਨੇ ਫਾਈਲ ਕੀਤਾ ਆ ਵੀ ਕਿੱਥੇ ਤੁਸੀਂ ਕਲੇਮ ਕਰ ਸਕਦੇ ਆ ਜਾਂ ਉਹਨਾਂ ਨੂੰ ਚਿੱਠੀ ਲਿਖ ਸਕਦੇ ਆ। ਤੇ ਉਹਦੇ 'ਚ ਕੀ ਹੋਣਾ ਆ ਵੀ ਸਭ ਤੋਂ ਪਹਿਲਾਂ ਜਿਹੜੇ ਇੰਪਲਾਈਆਂ ਦੀ ਤਨਖਾਹ ਦਿੱਤੀ ਜਾਂਦੀ ਆ, ਪਰ ਜਿਹੜੇ 1099 ਦੇ ਉੱਤੇ ਹੈਗੇ ਉਹ ਤਾਂ ਇੰਪਲਾਈ ਨਹੀਂ ਹੈਗੇ, ਉਹ ਤਾਂ ਇੰਡੀਪੈਂਡੈਂਟ ਕੰਟਰੈਕਟਰ ਆ। ਠੀਕ ਹੈ ਕਿ ਨਹੀਂ? ਸੋ ਹਾਂ, ਇਹ ਜੋ ਚੀਜ਼ ਸੀ ਇਹ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਡਿਸਕਸ ਕਰਨੀ ਹੈ। ਭਾਈ ਐਵੇਂ ਨਾ ਕਰੋ। ਦੂਜੀ ਗੱਲ, ਜਿਹੜਾ ਪੰਜਾਬੀ ਰੇਡੀਓ USA ਦਾ ਮੇਨ ਮਕਸਦ ਇਹ ਆ ਵੀ ਆਪਣੀ ਕਮਿਊਨਿਟੀ, ਆਪਣੇ ਭੈਣ ਭਰਾ ਤੇ ਆਪਣੀ ਕੌਮ ਦੀ ਜਿਹੜੀ ਇੱਜ਼ਤ ਆ ਉੱਤੇ ਹੋਵੇ ਜੀ। ਹੁੰਦਾ ਕੀ ਆ ਵੀ ਜਦੋਂ ਇਦਾਂ ਦੀ ਇੰਸੀਡੈਂਟ ਹੁੰਦੀ ਆ ਵੀ ਤੁਹਾਡੀ ਬਦਨਾਮੀ ਹੁੰਦੀ ਆ ਕਿਤੇ। ਤੁਸੀਂ ਠੀਕ ਆ ਵੀ ਜੇ ਆਪਾਂ ਪੰਜਾਬੀ ਰੇਡੀਓ USA ਨਹੀਂ ਕਰਾਂਗੇ ਪ੍ਰੋਗਰਾਮ, ਬਹੁਤ ਸਾਰੇ ਹੋਰ ਵੀ ਹੈਗੇ ਆ, ਉਹ ਸਾਰੇ ਐਡਾਂ ਲਾਉਂਦੇ ਆ, TV ਵੀ ਲਾਉਂਦੇ ਆ, ਰੇਡੀਓ ਵੀ ਲਾਉਂਦੇ ਆ, ਅਖਬਾਰਾਂ ਵਾਲੇ ਵੀ ਲਾਉਂਦੇ ਆ, ਪਰ ਉਹ ਬੋਲਦੇ ਨਹੀਂ ਇਸ ਇਸ਼ੂ ਤੇ ਵੀ ਸਾਡੀ ਐਡ ਮਰ ਜਾਣੀ ਆ ਹਨਾ। ਤੇ ਗੱਲ ਕੀ ਆ ਵੀ ਤੁਸੀਂ ਜਿਹੜੇ ਗੋਰਿਆਂ ਦੇ ਜਾਂ ਸਪੈਨਿਸ਼ ਚੈਨਲ ਤੇ ਜਾ ਕੇ ਕਮੈਂਟ ਦੇਖੋ ਕਿੱਦਾਂ ਦੇ ਆ। ਪੱਗਾਂ ਵਾਲਿਆਂ ਨੂੰ ਕਿੱਦਾਂ ਗਾਲਾਂ ਕੱਢਦੇ ਆ। ਕੋਈ ਰੈਗ ਹੈਡ ਲਿਖਦਾ, ਕੋਈ ਇਹ ਲਿਖਦਾ ਵੀ ਦੇਖੋ ਜੀ ਇਹ ਤਾਂ
ਚੋਰ ਬੰਦੇ ਆ, ਇਹ ਪੈਸੇ ਨਹੀਂ ਦਿੰਦੇ ਡਰਾਈਵਰਾਂ ਦੇ। ਸੋ ਉਹਦੇ 'ਚ ਕੀ ਹੁੰਦਾ ਆ ਵੀ ਟਰੱਕਿੰਗ 'ਚ ਹੋ ਸਕਦਾ ਵੀ 10 ਜਾਂ 20% ਆਪਣੀ ਪੋਪੂਲੇਸ਼ਨ ਹੋਊਗੀ। ਜਿਹੜੇ ਹੋਰ ਬਿਜ਼ਨਸ ਆ, ਕੋਈ ਡਾਕਟਰ ਆ, ਕੋਈ ਕਿਸੇ ਫੀਲਡ 'ਚ ਆ, ਕੋਈ ਕਿਸੇ 'ਚ ਆ, ਉਹ ਬਦਨਾਮੀ ਸਾਰਿਆਂ ਦੀ ਹੁੰਦੀ ਆ। ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਆ ਵੀ ਭਾਈ ਉਹ ਕੰਮ ਕਰੋ ਜਿਹਦੇ 'ਚ ਪੂਰੀ ਕੌਮ ਦੀ ਬਦਨਾਮੀ ਨਾ ਹੋਵੇ। ਨਹੀਂ ਬਿਲਕੁਲ। ਸੋ ਚੈਪਟਰ 11 ਬੈਂਕਰਪਸੀ, ਉੱਦਾਂ ਜੇ ਬੈਂਕਰਪਸੀ ਕੋਡ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਰੀਆਰਗੇਨਾਈਜੇਸ਼ਨ ਬੈਂਕਰਪਸੀ ਜਿਹੜੀ ਇਸ ਨੂੰ ਆਖਿਆ ਜਾਂਦਾ ਆ। ਜਿਹੜੀ ਇਹਨਾਂ ਨੇ ਏਜੰਸੀ ਦੇ ਨਾਲ ਮਿਲ ਕੇ, ਜਿਹੜੇ ਵਕੀਲਾਂ ਦੇ ਨਾਲ ਮਿਲ ਕੇ ਜਿਹੜੀ ਇਹਨਾਂ ਨੇ ਫਾਈਲ ਕੀਤੀ ਆ, ਉਹਦੇ ਵਿੱਚ ਇਹੀ ਜਿਹੜਾ ਉਹ ਦੱਸਿਆ ਵੀ ਇਹ ਜਿਹੜਾ ਡੈਟਰ ਆ, ਯਾਨੀ ਕਿ ਜਿਹੜੇ ਇਹਨਾਂ ਦੇ ਉੱਤੇ ਵੱਖ-ਵੱਖ ਜਿਹੜੇ ਉਹ ਕਰਜ਼ੇ ਹੋਣਗੇ ਜਿੱਦਾਂ ਵੀ ਆ। ਸੋ ਚੈਪਟਰ 11 ਇਹਨਾਂ ਨੇ ਬੈਂਕਰਪਸੀ ਜਿਹੜੀ ਉਸ ਦੇ ਤਹਿਤ ਫਾਈਲ ਜਿਹੜੀ ਉਹ ਕੀਤੀ ਆ। ਸੋ ਉਹ ਤੁਹਾਨੂੰ ਆਨਲਾਈਨ ਪਬਲਿਕ ਡਾਟਾ ਹੁੰਦਾ ਆ, ਇਹ ਕੋਈ ਵੀ ਜਾਣਾ ਜਾ ਕੇ ਉੱਥੇ ਦੇਖ ਸਕਦਾ। ਪਿਛਲੇ 8 ਸਾਲਾਂ 'ਚ ਇਹਨਾਂ ਨੇ ਕੋਈ ਬੈਂਕਰਪਸੀ ਨਹੀਂ ਸੀ ਫਾਈਲ ਕੀਤੀ। ਉਸ ਦੇ ਵਿੱਚ ਸਵਾਲ ਆ ਜਿਹੜਾ ਇਹਨਾਂ ਨੇ ਉੱਤਰ 9 ਦੇ ਵਿੱਚ ਜਿਹੜਾ ਉਹ ਕੀਤਾ ਆ। ਨਾ ਹੀ ਕੋਈ ਪੈਂਡਿੰਗ ਬੈਂਕਰਪਸੀ ਕੇਸ ਜਿਹੜਾ ਇਹਨਾਂ ਦਾ ਫ੍ਰੀ ਔਨ ਕੰਪਨੀ ਦਾ ਜਿਹੜਾ ਉਹ ਪਿਆ ਹੈਗਾ ਆ। ਪਰ ਓਵਰਆਲ ਉਹਨਾਂ ਨੇ ਕ੍ਰੈਡੀਟਰਸ ਜਿਹੜੇ ਦੱਸੇ ਆ 50 ਤੋਂ 99 ਦੇ ਦਰਮਿਆਨ ਇਹਨਾਂ ਨੇ ਵੱਖ-ਵੱਖ ਕਹਿ ਲਓ ਵੀ ਹੋ ਸਕਦਾ ਬੈਂਕ ਵੀ ਹੋਣ, ਲੋਕ ਵੀ ਹੋਣ, ਵੱਖ-ਵੱਖ ਚੀਜ਼ਾਂ ਦੇ ਜਿਹੜੇ ਦੇਣਦਾਰ ਨੇ। 50 ਤੋਂ 99 ਇਹਨਾਂ ਨੇ ਜਿਹੜਾ ਇਹ ਟਿਕ ਕੀਤਾ ਆ। ਤੇ ਐਸੈਟ ਜਿਹੜੀ ਆ ਵੈਲਿਊ ਇਹਨਾਂ ਨੇ ਜਿਹੜੀ ਉਹ ਲਿਖੀ ਆ 50 ਮਿਲੀਅਨ ਤੋਂ 100 ਮਿਲੀਅਨ ਦੇ ਦਰਮਿਆਨ ਇਹਨਾਂ ਨੇ ਆਪਣੀ ਕੰਪਨੀ ਦੀ ਜਿਹੜੀ ਉਹ ਲਿਖੀ। ਹੁਣ ਦੇਖੋ ਜੇ 700 ਟਰੱਕ ਆ ਤਾਂ ਐਸੈਟ ਵੈਲਿਊ ਤਾਂ ਫਿਰ ਓਬਵੀਅਸਲੀ ਜਿਹੜੀ ਉਹ ਵੱਧ ਜਿਹੜੀ ਉਹ ਹੋ ਜਾਂਦੀ ਆ। ਇਹੀ ਐਸਟੀਮੇਟਡ ਲਾਇਬਿਲਿਟੀ ਵੀ ਇੰਨੀ ਹੋਈ ਆ, ਇੰਨੀ ਐਸੈਟ ਆ, ਇੰਨੀ ਲਾਇਬਿਲਿਟੀ ਜਿਹੜੀ ਉਹਨਾਂ ਨੇ ਉਸ ਦੇ ਵਿੱਚ ਜਿਹੜੀ ਉਹਨਾਂ ਨੇ ਮਾਰਕ ਕੀਤੀ ਆ। ਸੋ ਇਹ ਅਚਨਚੇਤੇ ਜਿਹੜਾ ਹਰਜੋਤ ਸਿੰਘ ਜੀ ਪ੍ਰਵੀਨ ਜਿਹੜਾ ਇਹ ਸਾਰਾ ਕੁਝ ਜਿਹੜਾ ਉਹ ਹੋਇਆ। ਹੁਣ ਜਿਹੜੀ ਹਰਜੋਤ ਸਿੰਘ ਜੀ ਨੇ ਵੀ ਇਸ ਦੇ ਵਿੱਚ ਜਿਹੜੀ ਗੱਲ ਕੀਤੀ ਆ ਨਾ ਵੀ ਚਲੋ ਆਪਣੇ ਲੋਕ ਕੰਮ ਕਰਦੇ ਆ, ਆਪਾਂ ਤਾਂ ਬਹੁਤ ਚਿਰ ਤੋਂ ਰੌਲਾ ਪਾ ਰਹੇ ਆ ਵੀ 1099 ਤੇ W2 ਦੇ ਵਿੱਚ ਫਰਕ ਬੜਾ ਆ ਕਈ ਚੀਜ਼ਾਂ ਦਾ ਆ। ਹੁਣ ਜੇ 1099 ਵਾਲਾ ਜਿਹੜਾ ਉਹ ਹੋਊਗਾ, ਜੇ ਉਹ ਇਨਕਮ ਤੇ ਨਹੀਂ ਆ, ਉਹ ਆਈ ਡੋਂਟ ਨੋ ਹੁਣ ਹਰਜੋਤ ਸਿੰਘ ਜੀ ਕੀ EDD ਦੇ ਵਿੱਚ ਜਾ ਕੇ ਉਹ ਫਾਈਲ ਕਰ ਸਕਦਾ ਆ ਵੀ ਮੈਨੂੰ ਜਿਹੜਾ ਮੇਰੀ ਨੌਕਰੀ ਚਲੇ ਗਈ ਜਾਂ ਕੰਪਨੀ ਬੰਦ ਹੋ ਗਈ। ਸੈਲਫ ਇੰਪਲਾਇਡ ਬੰਦਾ ਆ ਉਹ ਅਨਪਲਾਇਮੈਂਟ ਨਹੀਂ ਲੈ ਸਕਦਾ ਕਿਉਂਕਿ ਉਹਦਾ ਅਨਪਲਾਇਮੈਂਟ ਟੈਕਸ ਹੀ ਨਹੀਂ ਕੱਟ ਹੋਇਆ। ਇਹ ਸਿਰਫ ਕਰੋਨਾ ਵਾਇਰਸ ਦੇ ਦੌਰਾਨ, ਪੈਂਡੇਮਿਕ ਦੇ ਦੌਰਾਨ ਸਪੈਸ਼ਲ ਵਾਈਟ ਹਾਊਸ ਵੱਲੋਂ ਇਹ ਕੀਤਾ ਗਿਆ ਸੀ ਵੀ ਹਾਂ ਜਿਹੜੇ ਸੈਲਫ ਇੰਪਲਾਇਡ ਆ ਉਹਨਾਂ ਨੂੰ ਵੀ ਪੈਸੇ ਦਿੱਤੇ ਜਾਣ। ਨਹੀਂ ਜਿਹੜਾ ਸੈਲਫ ਇੰਪਲਾਇਡ ਆ ਉਹ ਅਨਪਲਾਇਮੈਂਟ ਨਹੀਂ ਲੈ ਸਕਦਾ ਹੈਗਾ। ਆਪਾਂ ਪਿਛਲੇ ਸਾਲਾਂ 'ਚ ਦੇਖਿਆ। ਸੋ ਜਿਹੜੇ ਤੁਸੀਂ ਦੱਸਦੇ ਸੀ ਵੀ ਬੈਂਕਰਪਸੀ ਦੇ ਦੌਰਾਨ, ਉਹਦੇ 'ਚ ਇਹ ਲਿਖਿਆ ਵੀ ਜੇ ਮੌਜੂਦਾ ਇੰਪਲਾਈ ਉਹਨਾਂ ਦੀ ਜਿਹੜੀ ਤਨਖਾਹ ਆ ਚੈਪਟਰ 11 ਦੇ ਦੌਰਾਨ ਇੰਪਲਾਇਰ ਪੇ ਕਰ ਸਕਦਾ ਆ ਬਿਨਾਂ ਕਿਸੇ ਇੰਟਰਪਸ਼ਨ ਦੇ। ਪਰ ਉਹਨਾਂ ਨੂੰ ਕੋਰਟ ਨੂੰ ਪੁੱਛਣਾ ਪੈਣਾ, ਕੋਰਟ ਤੋਂ ਪਰਮਿਸ਼ਨ ਲੈਣੀ ਪੈਣੀ। ਹੁਣ ਇਹ ਨਹੀਂ ਪਤਾ ਵੀ ਉਹਨਾਂ ਦੇ ਕੋਰਟ ਦੇ ਵਿੱਚ ਕੀ ਗੱਲਬਾਤ ਹੈਗੀ ਆ। ਆਪਾਂ ਜਿਹੜਾ ਕੇਸ ਫਾਈਲ ਹੋਇਆ ਉਹਦੀ ਕਾਪੀ ਦਾ ਉੱਤੇ ਲਾ ਸਕਦੇ ਹਾਂ ਫੇਸਬੁੱਕ ਦੇ ਉੱਤੇ, ਉਹਦੇ ਅੰਡਰ ਡਿਟੇਲਡ ਕੀ ਇਨਫੋਰਮੇਸ਼ਨ ਆਣੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਜਿੱਦਾਂ ਜੇ ਕਿਸੇ ਹੋਰ ਨੂੰ ਵੀ ਸਰੋਤੇ ਨੂੰ ਪਤਾ ਹੋਵੇ ਉਹ ਵੀ ਆ ਕੇ ਅਪਡੇਟ ਕਰ ਸਕਦਾ ਹੈ। ਜੀ ਬਿਲਕੁਲ। ਸੋ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। 408 272 5200। ਮੈਂ ਦੇਖ ਰਿਹਾ ਸੀ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਟਰੱਕਰਸ ਆ, ਜਿਹੜੀ ਵੱਖ-ਵੱਖ ਕਮਿਊਨਿਟੀ ਆ, ਉਹ ਸਾਰਿਆਂ ਨੇ ਇਸ ਦੇ ਉੱਤੇ ਆਪਣੀਆਂ ਟਿੱਪਣੀਆਂ YouTube ਦੇ ਉੱਤੇ ਵਲੌਗ ਬਣਾ ਕੇ ਜਿਹੜੀਆਂ ਉਹ ਕੀਤੀਆਂ। ਥੱਲੇ ਕਮੈਂਟ ਜਿਹੜੇ ਉਸ ਦੇ ਵਿੱਚ ਪੜ੍ਹਨ ਵਾਲੇ ਸੀ, ਜਿਹੜੇ ਕਈ ਲਿਖ ਰਹੇ ਸੀਗੇ ਜਿਹੜੇ ਦਾਅਵਾ ਕਰਦੇ ਆ ਵੀ ਅਸੀਂ ਵੀ ਇਸ ਕੰਪਨੀ ਦੇ ਟਰੱਕਰ ਸੀਗੇ, ਕਹਿੰਦੇ ਵੀ ਇਹਨਾਂ ਦੇ ਚੱਲਦੇ ਫਿਊਲ ਕਾਰਡ ਬੰਦ ਹੋ ਗਏ, ਕਈ ਸਟ੍ਰੈਂਡਡ ਹੋ ਗਏ, ਵਿਚਾਲੇ ਫਸ ਗਏ ਕਿਤੇ ਵੀ, ਕਿਉਂਕਿ ਹੁਣ ਨਾ ਉਹ ਫਿਊਲ ਜਿਆਦਾ ਆਪਣੇ ਪੱਲਿਓਂ ਪਵਾ ਕੇ ਜਾਣ। ਲੋਡ ਚੱਕੇ ਹੋਏ ਸੀਗੇ, ਲੋਡ ਤੇ ਲੈ ਕੇ ਜਾ ਰਹੇ ਸੀਗੇ, ਪਰ ਅਚਨਚੇਤੇ ਜਦੋਂ ਸਾਰਾ ਕੰਮਕਾਜ ਅਚਾਨਕ ਇਦਾਂ ਠੱਪ ਹੋ ਗਿਆ, ਉਹਨਾਂ ਦੀਆਂ ਚੀਜ਼ਾਂ ਚੱਲਣੀਆਂ ਜਿਹੜੀਆਂ ਉਹ ਬੰਦ ਹੋ ਗਈਆਂ, ਰਾਹਾਂ 'ਚ ਵਿਚਾਰੇ ਫਸ ਗਏ। ਜਾਂ ਤਾਂ ਆਪਣੇ ਜਿਹੜੇ ਉਹ ਲਾ ਕੇ ਉੱਥੋਂ ਨਿਕਲਣ, ਉੱਥੋਂ ਬਾਹਰ ਨਿਕਲਣਗੇ, ਉਹ ਜਿਹੜੀ ਉਹ ਚੀਜ਼ ਆ। ਆਲਦੋ ਕੰਪਨੀਆਂ ਦੇ ਕੋਲ ਇਹ ਸਹੂਲਤ ਆ, ਇਹ ਇੱਥੇ ਦਾ ਜਿਹੜਾ ਬੈਂਕਰਪਸੀ ਕੋਡ ਆ ਉਹ ਤੁਹਾਨੂੰ ਅਲਾਓ ਕਰਦਾ ਵੀ ਤੁਸੀਂ ਇਹ ਚੀਜ਼ ਜਿਹੜੀ ਉਹ ਕਰ ਸਕਦੇ ਆ। ਪਰ ਇਹ ਆ ਵੀ ਪਰ ਵਿੱਚ ਵਿਚਾਲੇ ਜਿਹੜਾ ਬੰਦਾ ਫਸ ਜਾਂਦਾ। ਹੁਣ ਬੜੇ ਸਿਆਣੇ ਆ ਜਿਹੜੇ ਲੋਕ ਆਪਣੇ ਵੱਲੋਂ ਬਣਦੇ, ਜਿਹੜੇ ਕਹਿੰਦੇ ਕੋਈ ਨਹੀਂ ਜੀ ਇਹਨਾਂ ਨੂੰ ਤਾਂ ਮਿਲ ਜਾ। ਭਾਈ ਉਸ ਮੌਕੇ ਦਾ ਕੀ ਕਰਨਾ, ਜਿਹੜੇ ਅਚਨਚੇਤੇ ਜਿਹੜਾ ਬੰਦਾ ਕਿਤੇ ਵਿਚਾਲੇ ਫਸਿਆ ਪਿਆ, ਕਿਸੇ ਨੇ ਹੁਣ ਮੈਡੀਕਲ ਬਿੱਲ ਦੇਣਾ ਹੋਊ, ਕਿਸੇ ਨੇ ਆਪਣੀ ਘਰ ਦੀ ਮਾਰਗੇਜ, ਗੱਡੀ ਦਾ ਰੈਂਟ, ਹੋਰ ਕਈ ਕੁਛ ਜਿਹੜਾ ਉਹ ਦੇਣਾ ਪੈਣਾ, ਉਹ ਵਿਚਾਰੇ ਕਿੱਥੇ ਜਾਣਗੇ? ਜਿਨ੍ਹਾਂ ਦਾ ਚੱਲਦਾ ਇਸ ਹਿਸਾਬ ਦੇ ਨਾਲ ਸੀਗਾ ਵੀ ਆਈ ਚਲਾਈ ਜਿੱਦਾਂ ਚੱਲਦੀ ਸੀ, ਉਹ ਵਿਚਾਰੇ ਕਿੱਥੇ ਜਾਣਗੇ? ਕਦੋਂ ਮਿਲੂ ਕਦੋਂ ਨਹੀਂ ਮਿਲੂ ਇਹ ਤਾਂ ਆਉਣ ਵਾਲਾ ਵਕਤ ਜਿਹੜਾ ਉਹ ਦੱਸਦਾ। ਪਰ ਇਹ ਜੋ ਸਥਿਤੀ ਇਸ ਟਾਈਮ ਜਿਹੜੀ ਉਹ ਬਣੀ ਆ, ਉਹਨਾਂ ਸਾਰੇ ਲੋਕਾਂ ਦੇ ਲਈ ਬੜੀ ਕਹਿ ਲਓ ਵੀ ਮੁਸ਼ਕਲ ਦੀ ਘੜੀ, ਦੁਖਦਾਈ ਜਿਹੜੀ ਘੜੀ ਇਸ ਵਿੱਚ ਬਣ ਜਾਂਦੀ। ਦੇਖਿਆ ਰਾਜਕਨਵੀਰ ਸਿੰਘ ਜੀ, ਕਈ ਸਪੈਨਿਸ਼ ਮੂਡ ਦੇ ਲੋਕ ਵੀ ਸੀ। ਹੁਣ ਕਈ ਆਪਣੇ ਚਲੋ ਪੰਜਾਬੀ ਤਾਂ ਸੇਵ ਕਰ ਲੈਂਦੇ, ਉਹ ਕਈ ਨਹੀਂ ਸੇਵ ਕਰਦੇ, ਨਹੀਂ ਕਰਦੇ। ਜੀ ਹੋ ਗਿਆ
ਤੇ ਉਹਨਾਂ ਦੇ ਅਕਾਊਂਟ ਫਰੀਜ਼ ਹੋ ਗਏ ਕਿਉਂਕਿ ਉਹਨਾਂ ਨੇ ਅੱਗੇ ਜਿਹੜੇ ਚੈੱਕ ਲਿਖੇ ਹੋ ਸੀਗੇ। ਸੋ ਇਹ ਬਹੁਤ ਵੱਡਾ ਜਿਹੜਾ ਅਸਰ ਹੁੰਦਾ ਹੈਗਾ ਆ ਜੀ। ਸੋ ਸਰੋਤਿਓ ਤੁਸੀਂ ਵੀ ਕਾਲ ਜੌਬ ਦੇ ਨਾਲ, ਬਿਲਕੁਲ ਜੌਬ ਦੇ ਨਾਲ ਇੱਕ ਸਰਕਲ ਚੱਲਦਾ। ਤੁਹਾਨੂੰ ਜਿੰਨੇ ਮਿਲ ਰਹੇ ਤੁਸੀਂ ਉਸ ਹਿਸਾਬ ਨਾਲ ਆਪਣੀ ਐਡਜਸਟਮੈਂਟ ਕਰਦੇ ਹੋ ਕਿ ਯਾਰ ਮੈਨੂੰ ਇੰਨੇ ਇਸ ਤਰੀਕ ਨੂੰ ਆ ਜਾਣਾ, ਇੰਨੇ ਮੈਂ ਇਹਨੂੰ ਗਾਂ ਦੀ ਗਾਂ ਦੇਈ ਜਾਣਾ। ਸੋ ਇੱਕ ਚੇਨ ਹੈ ਇਹ। ਤੇ ਜਦੋਂ ਇਹ ਚੇਨ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਉੱਥੇ ਕੰਪਨੀ ਦੇ ਵਿੱਚ ਡਰਾਈਵਰ ਸੀ, ਤੁਹਾਡੇ ਕਿੰਨੇ ਪੈਸੇ ਮਰੇ ਆ, ਜੀ ਜੀ ਬਿਲਕੁਲ ਕੀ ਸਿਚੁਏਸ਼ਨ ਆ, ਤੁਸੀਂ ਕਾਲ ਕਰਕੇ 408 272 5200 ਤੇ ਦੱਸ ਸਕਦੇ ਹੋ। ਜੇ ਤੁਸੀਂ ਕੰਪਨੀ ਦੇ ਪਾਰਟਨਰ ਮਾਲਕ ਵੀ ਹੈਗੇ ਆ ਤਾਂ ਵੀ ਤੁਸੀਂ ਕਾਲ ਕਰਕੇ ਪੰਜਾਬੀ ਰੇਡੀਓ USA ਦੇ ਇਸ ਲਾਈਵ ਦੇ ਵਿੱਚ ਦੱਸ ਸਕਦੇ ਆ ਵੀ ਤੁਹਾਡੀ ਕੀ ਸਿਚੁਏਸ਼ਨ ਆ, ਤਾਂ ਜਿਹੜੇ ਡਰਾਈਵਰ ਦਾ ਉਹਨਾਂ ਨੂੰ ਕਿੱਦਾਂ ਤਨਖਾਹ ਮਿਲੂਗੀ, ਤਾਂ ਕੀ ਸਿਚੁਏਸ਼ਨ ਹੋਊਗੀ। ਸੋ ਆਪਾਂ ਕੋਈ ਬਲੌਕ ਨਹੀਂ ਕਰਦੇ ਕਾਲ। ਇਸ ਟਾਈਮ ਲਾਈਵ ਸ਼ੋਅ ਚੱਲ ਰਿਹਾ 3 ਵਜੇ ਤੋਂ ਲੈ ਕੇ 4 ਵਜੇ ਤਾਈਂ, ਤੁਸੀਂ ਕਾਲ ਕਰ ਸਕਦੇ ਜੀ। 408 272 5200। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਅਜੇ ਇੱਥੇ ਅਮਰੀਕਾ 'ਚ ਬਹੁਤ ਸੌਖਾ ਬਣਾਇਆ ਵੀ ਬੈਕਅਪ ਦੀ ਗੱਲ ਹੋਣਾ, ਥੋੜੀ ਜਿਹੀ ਰਿਸਟ੍ਰਿਕਸ਼ਨ ਚਾਹੀਦੇ ਆ। ਨਾਲੇ ਮੈਂ ਸਮਝਦਾ ਵੀ ਕਾਨੂੰਨ ਵੀ ਬਣਨਾ ਚਾਹੀਦਾ ਨਾ, ਜਦੋਂ ਕੋਈ ਜਣਾ ਬੈਂਕਰਪਸੀ ਫਾਈਲ ਕਰਦਾ ਪਹਿਲਾਂ ਲੇਬਰ ਨੂੰ ਪੈਸੇ ਮਿਲਣੇ ਚਾਹੀਦੇ। ਜੋ ਐਪ ਸਾਰਾ ਵੇਚਦੇ ਆ, ਪਹਿਲਾਂ ਲੇਬਰ ਨੂੰ ਪੈਸੇ ਮਿਲਣੇ ਚਾਹੀਦੇ ਆ। ਜਿੱਦਾਂ ਡਰਾਈਵਰ ਆ ਜਾਂ ਮਕੈਨਿਕ ਆ, ਕੰਪਨੀ 'ਚ ਕੰਮ ਕਰਦੇ ਆ ਜਾਂ ਆਫਿਸ ਵਿੱਚ ਕੰਮ ਕਰਦੇ ਆ, ਪਹਿਲਾਂ ਉਹਨਾਂ ਦਾ ਹੱਕ ਬਣਦਾ ਪੈਸਿਆਂ ਦਾ ਨਾ, ਮੈਂ ਸਮਝਦਾ। ਕਰਕੇ ਉਹਨਾਂ ਨੂੰ ਜ਼ਿਆਦਾ ਇਫੈਕਟ ਹੋਣਾ, ਉਹ ਛੋਟੇ ਬੰਦੇ ਆ ਨਾ। ਜੀ ਜੀ ਬਿਲਕੁਲ। ਹਾਂਜੀ, ਉਹਨਾਂ ਨੂੰ ਪਹਿਲਾਂ ਪੈਸੇ ਚਾਹੀਦੇ ਆ, ਫਿਰ ਮਗਰੋਂ ਕ੍ਰੈਡਿਟ ਜਿਹੜੇ ਨਾਲੇ ਬੈਂਕਾਂ ਉਹਨਾਂ ਨੂੰ ਪੈਸੇ ਮਗਰੋਂ ਮਿਲਣੇ ਚਾਹੀਦੇ ਆ। ਕਰਕੇ ਉਹ ਵੱਡੀਆਂ ਕੰਪਨੀਆਂ ਉਹਨਾਂ ਨੇ ਪੈਸੇ ਨਾ ਪੂਰੇ ਕਰ ਲੈਂਦੇ ਹੁੰਦੇ ਆਪਦੇ ਨਾ। ਇਹ ਹੋਣਾ ਓਦਾਂ ਇਸ ਤੇ ਬਿਲਕੁਲ ਉਲਟਾ, ਪਹਿਲਾਂ ਬੈਂਕਾਂ ਨੇ ਲੈ ਕੇ ਜਾਣੇ ਤੇ EMPLOYEE ਵਿਚਾਰੇ ਉਹ ਅਖੀਰ 'ਚ ਰਹਿ ਜਾਣੇ। ਹਾਂਜੀ, ਜਿਹੜਾ ਬੈਂਕਰਪਸੀ ਫਾਈਲ ਕਰਦਾ ਉਹ ਵੀ ਪ੍ਰਬੰਧ ਵਾਲਾ ਕਰ ਲੈਂਦਾ। ਪਹਿਲਾਂ ਹੀ ਪਤਾ ਹੁੰਦਾ ਵੀ 6 ਮਹੀਨੇ ਪਹਿਲਾਂ ਵੀ ਅਸੀਂ ਹੁਣ ਲਾਸ ਹੋਣਾ ਜਾਂ ਸਾਨੂੰ ਘਾਟਾ ਪੈਣਾ, ਉਹ ਪੈਸੇ ਮੂਵ ਕਰ ਲੈਂਦੇ ਆ। ਉਹਨਾਂ ਦੇ ਨਾਂ ਦੇ ਰੱਖ ਲੈਣੇ ਜਾਂ ਹੋਰ ਕਿਸੇ ਦੇ ਆਪਦੇ ਨਾਂ ਦੇ ਪੈਸੇ ਰੱਖਣੇ, ਪਰ ਹੋਰ ਕਿਸੇ ਦੇ ਨਾਂ ਤੇ ਮਨੀ ਟ੍ਰਾਂਸਫਰ ਕਰ ਲੈਣੇ। ਉਹ ਵੀ ਧੋਖਾ ਕਰਦਾ ਨਾ, ਧੋਖਾ ਬਹੁਤ ਲੋਕ ਕਰ ਰਹੇ ਆ ਇਸ ਟਾਈਮ। ਸੋ ਇਹ ਚੰਗਾ ਨਹੀਂ ਹੈ ਨਾ, ਚੰਗੀ ਚੀਜ਼ ਨਹੀਂ ਹੈ। ਜਿੱਦਾਂ ਬੈਂਕਰਪਸੀ ਫਾਈਲ ਕਰਨ ਨੂੰ ਆਪਾਂ ਜਿੱਦਾਂ ਕਹਿੰਦੇ ਹੁੰਦੇ, ਜੇ ਕੋਈ ਜਣਾ ਕਰਜ਼ਾ ਨਹੀਂ ਦੇ ਸਕਦਾ, ਇੱਦਾਂ ਕਹਿ ਲਓ ਵੀ ਬੰਦਾ ਮਰ ਗਿਆ, ਜਿੱਦਾਂ ਆਪਾਂ ਸਿਆਣੇ ਕਹਿੰਦੇ ਹੁੰਦੇ ਆ ਨਾ, ਵੀ ਜੇ ਕਿਤੇ ਪੈਸੇ ਨਹੀਂ ਦੇ ਸਕਦਾ ਨਾ। ਸੋ ਉਹਨਾਂ ਦਾ ਹੱਕ ਪਹਿਲਾਂ ਬਣਦਾ। ਨਾਲੇ ਇੱਦਾਂ ਵੀ ਚਾਹੀਦਾ ਜਿਹੜੀ ਸਾਰੇ ਤੋਂ ਲੈਸ ਇਨਕਮ ਆ ਸਾਰੇ ਤੋਂ, ਨਾਲੇ ਇਹਨਾਂ ਫੈਮਿਲੀ ਸਾਈਜ਼ ਜ਼ਿਆਦੀ ਆ, ਉਹਨੂੰ ਪਹਿਲਾਂ ਪੈਸੇ ਮਿਲਣੇ ਚਾਹੀਦੇ ਆ। ਹੌਲੀ ਹੌਲੀ ਆਪ ਤੋਂ ਜਾਣਾ ਚਾਹੀਦਾ ਵੀ ਸਾਰਾ ਬੰਦਾ ਗਰੀਬ ਬੰਦਾ ਉਹਨੂੰ ਪਹਿਲਾਂ ਪੈਸੇ ਮਿਲਣ, ਹੌਲੀ ਹੌਲੀ ਉੱਪਰ ਨੂੰ ਜਾਣ। ਜਿਹੜੇ ਅਮੀਰ ਆ ਜਿੱਦਾਂ ਬੈਂਕਾਂ ਜਾਂ ਡੀਲਰਸ਼ਿਪ ਆ ਜਿਹੜੇ ਦੇਈ ਜਾਂਦੇ ਉਹਦੇ ਟਰੱਕ ਨਾ ਦੇਖਦੇ ਨਹੀਂ ਕੋਈ, ਉਹਨਾਂ ਨੂੰ ਪੈਸੇ ਮਗਰੋਂ ਮਿਲਣੇ ਚਾਹੀਦੇ। ਅਮਰਜੀਤ, ਮੈਂ ਤੁਹਾਨੂੰ ਰੋਕਣਾ ਚਾਹੁੰਦਾ, ਇਹ ਜਿਹੜੀ ਨਾ ਤੁਸੀਂ ਵੀ ਸੋਚਦੇ ਬਹੁਤ ਮਾੜੀ ਗੱਲ ਆ ਵੀ ਜਿਹੜੇ ਸਭ ਤੋਂ ਮਾੜੇ ਬੰਦੇ ਜਾਂ ਡਰਾਈਵਰ ਆ, ਤੁਸੀਂ ਦੇਖੋ ਜਿਹੜਾ ਕੰਪਨੀ ਵਾਲਾ ਮਾਲਕ ਇਹ ਸੋਚ ਰਿਹਾ ਨਾ ਵੀ ਇਹ EMPLOYEE ਆ, ਕੰਪਨੀ ਚੱਲਦੀ ਡਰਾਈਵਰ ਦੇ ਸਿਰ ਤੇ ਆ। ਜੇ ਡਰਾਈਵਰ ਨਾ ਹੋਵੇ ਤਾਂ ਕੰਪਨੀ ਕਿੱਥੋਂ ਐਕਸਪੈਂਡ ਹੋ ਜੂਗੀ। ਸਭ ਤੋਂ ਇੰਪੋਰਟੈਂਟ ਟਰੱਕਿੰਗ ਇੰਡਸਟਰੀ, ਸਭ ਤੋਂ ਇੰਪੋਰਟੈਂਟ ਡਰਾਈਵਰ ਆ। ਇਹ ਆਪਣੇ ਬੰਦੇ ਨੂੰ ਸੋਚਣਾ ਪੈਣਾ ਆ, ਹਨਾ। ਇਹ ਬਹੁਤ ਪ੍ਰਾਇੋਰਟੀ ਆ। ਹਾਂਜੀ ਭਾਈ, ਇਹ ਮੈਂ ਗੱਲ ਕਰਦਾ ਵੀ ਪਹਿਲਾਂ ਜਿਹੜੇ ਲੋਸ ਆ ਡਰਾਈਵਰ ਜਾਂ ਮਕੈਨਿਕ ਆ ਕੰਮ ਕਰਦੇ, ਉਹਨਾਂ ਨੂੰ ਪਹਿਲਾਂ ਪੈਸੇ ਮਿਲਣੇ ਚਾਹੀਦੇ ਆ। ਉਹ ਤੋਂ ਬਗੈਰ ਤਾਂ ਇਹਨਾਂ ਨੇ ਸਕਸੈਸਫੁਲ ਹੋਣਾ ਨਹੀਂ ਸੀਗਾ, ਜੇ ਉਹ ਬੰਦਿਆਂ ਨੂੰ ਬਗੈਰ। ਨਹੀਂ ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੋ ਰਾਹ ਨਹੀਂ ਜੀ। ਥੈਂਕ ਯੂ ਅਮਰਜੀਤ ਜੀ। ਧੰਨਵਾਦ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ ਜੀ। ਨਹੀਂ ਇਹ ਤਾਂ ਹੈ ਹੀ ਆ। ਹੁਣ ਗੱਲਾਂ ਦੇ ਵਿੱਚ ਇਹ ਵੀ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਜਿਹੜੀਆਂ ਆਈਆਂ ਜਾਂ ਕਹਿ ਰਹੇ ਆ ਜਾਂ ਸੁਣਨ ਨੂੰ ਜਿਹੜੀਆਂ ਉਹ ਮਿਲ ਰਹੀਆਂ, ਵੀ ਕਹਿ ਰਹੇ ਸੀਗੇ ਵੀ ਉਹਨਾਂ ਦਾ ਜੀ ਬਿਜ਼ਨਸ ਸਲੋ ਆ ਤੇ ਉਹ ਤਾਂ ਨਹੀਂ ਦੇ ਸਕੇ। ਅੱਛਾ, ਵੀ ਭਾਈ ਫਿਰ ਇੰਨੇ EMPLOYEE ਕਿਉਂ ਰੱਖੇ? ਇੰਨਾ ਚਿਰ ਉਹਨਾਂ ਲੋਕਾਂ ਨੂੰ ਫਿਰ ਲਾਰਾ ਕਰਦੇ ਆ ਨਾ, ਵੀ ਲਾਰਾ ਕਿਉਂ ਫਿਰ ਲਾ ਕੇ ਰੱਖਿਆ? ਫਿਰ ਉਹ ਵੀ ਚੰਗਾ ਨਹੀਂ ਨਾ ਲੱਗਦੀ ਗੱਲ। ਵੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਨਹੀਂ ਅਫੋਰਡ ਕਰ ਸਕਦੇ, ਇੰਨੇ ਜਾਣਿਆਂ ਨੂੰ ਨਹੀਂ ਜਿਹੜੀ ਉਹ ਤਨਖਾਹ ਜਿਹੜੀ ਉਹ ਦੇ ਸਕਦੇ ਸੀ, ਜਾਂ ਤਾਂ ਉਹਨਾਂ ਨੂੰ ਪਹਿਲਾਂ ਦੱਸ ਦਿਓ। ਹਵਾ ਦੇ ਵਿੱਚ ਨਹੀਂ ਨਾ ਜਿਹੜਾ ਫਿਰ ਬੰਦੇ ਨੂੰ ਏਦਾਂ ਵੀ ਲਟਕਾ ਕੇ ਜਿਹੜਾ ਉਹ ਰੱਖਣਾ ਚਾਹੀਦਾ। ਇਹ ਫਿਰ ਕੰਮ ਖਰਾਬ ਲੱਗਦਾ ਆ। ਤੇ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਇਸ ਸਾਰੇ ਮਾਮਲੇ ਦੇ ਵਿੱਚ ਫਿਰ ਬਦਨਾਮੀ ਜਿਹੜੀ ਉਹ ਪੂਰੀ ਕਮਿਊਨਿਟੀ ਦੀ ਹੋਣ ਲੱਗ ਜਾਂਦੀ ਆ। ਉਹ ਸਾਰੇ ਜਾਣਿਆਂ ਨੂੰ ਇੱਕੋ ਹੀ ਰੱਸੇ ਜਿਹੜੇ ਉਹ ਬੰਨ ਲੈਂਦੇ। ਬਿਲਕੁਲ। ਜਦੋਂ ਕਰੋਨਾ ਵੇਲੇ ਕੰਪਨੀਆਂ ਇਸ ਤਰ੍ਹਾਂ ਕਰ ਰਹੀਆਂ ਸੀ ਤਾਂ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਕੰਪਨੀਆਂ ਦੇ ਨਾਲ ਇਹ ਕਿਹਾ ਕਿ ਤੁਸੀਂ ਪਹਿਲਾਂ ਜਿਹਨੂੰ ਵੀ ਲੇ ਆਫ ਕਰਨਾ, ਚਲੋ ਠੀਕ ਹੈ, ਤੁਹਾਡੇ ਵੀ ਇੰਟਰਸਟ ਨੇ ਫਾਈਨੈਂਸ਼ੀਅਲੀ, ਤਾਂ ਉਹਨੂੰ ਪਹਿਲਾਂ ਨੋਟਿਸ ਦਿੱਤਾ ਜਾਵੇ। ਫਿਰ ਕਈ ਥਾਂ ਵਿਵਸਥਾ ਇਹ ਕੀਤੀ ਗਈ ਕਿ ਉਹਨੂੰ 2 ਮਹੀਨਿਆਂ ਦੀ ਸੈਲਰੀ ਜਾਂ ਕੁਝ ਹਫ਼ਤਿਆਂ ਦੀ ਸੈਲਰੀ ਜਿਹੜੀ ਆ ਉਹ ਦਿੱਤੀ ਜਾਵੇ, ਤਾਂ ਕਿ ਉਹ ਘਰੇ ਬੈਠ ਕੇ, ਇੱਕ ਤਾਂ ਹੈ ਕ੍ਰਾਈਸਿਸ, ਕੰਮ ਮਿਲ ਨਹੀਂ ਰਿਹਾ ਸੀ, ਦੂਜਾ ਇਹ ਸੀਗਾ ਕਿ ਲੋਕਾਂ ਦੀ ਇੱਕਦਮ ਜੌਬ ਚਲੀਆਂ ਜਾ ਰਹੀਆਂ ਸੀ, ਤੇ ਇੱਕ ਬਿਮਾਰੀ ਦਾ ਸੰਕਟ ਤੇ ਦੂਜੋਂ ਫਾਈਨੈਂਸ਼ੀਅਲੀ ਸੰਕਟ। ਸੋ ਮੈਂਟਲੀ ਸਟ੍ਰੈਸ ਤਾਂ ਵੈਸੇ ਹੀ ਉਹ ਕਹਿੰਦੇ ਕਿ ਆਪਦੀ ਜਿਹੜੀ ਬਈ ਇਮਿਊਨਿਟੀ ਸਹੀ ਰੱਖੋ। ਹੁਣ ਜਿਹਦੇ ਜੇਬ 'ਚ ਧੇਲਾ ਨਹੀਂ, ਉਹਦੀ ਇਮਿਊਨਿਟੀ ਕਿਵੇਂ ਸਹੀ ਰਹੂਗੀ?
ਜੀ ਸੋ ਆਓ ਆਪਾਂ ਹੋਰ ਕਾਲ ਜਿਹੜੀਆਂ ਲੈਣੇ ਆਪਣੇ ਨਾਲ ਜੁੜੇ ਨੇ ਪ੍ਰਿਤਪਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਮੇਰਾ ਪ੍ਰਿਤਪਾਲ ਸਿੰਘ ਹੈ ਮੇਰਾ ਨਾਮ। ਮੈਂ ਇਹ ਕਹਿਣਾ ਚਾਹੁੰਦਾ ਭਾਜੀ ਇਹਦੇ ਵਿੱਚ ਦੇਖੋ ਜਿੰਨੇ ਮਤਲਬ ਆਪਣੇ ਵਰਕ ਪਰਮਿਟ ਵਾਲੇ ਮੁੰਡੇ ਸੀਗੇ ਹਨਾ ਜੀ ਉਹ ਬਹੁਤ ਜ਼ਿਆਦਾ ਮੁੰਡੇ ਇਸ ਕੰਪਨੀ ਦੇ ਨਾਲ ਜੁੜੇ ਹੋਏ ਸੀਗੇ। ਮੇਰੇ ਕੁਝ ਫਰੈਂਡ ਆ ਉਹ ਮਤਲਬ ਇਸ ਵੇਲੇ ਇੰਨੇ ਕੁ ਮਾੜੇ ਫਸ ਚੁੱਕੇ ਆ ਕਿ ਮੈਂ ਦੱਸ ਨਹੀਂ ਸਕਦਾ ਹੈਗਾ ਹਨਾ ਕਿਉਂਕਿ ਉਹਨਾਂ ਨੇ ਕਿੰਨੇ ਕੁ ਉਹਨਾਂ ਦੀ ਮਨੀ ਰਾਈਟ ਨਾਓ ਰਹਿ ਗਈ ਆ ਉਹਨਾਂ ਚੋਂ ਕਿਸੇ ਨੇ ਕੁਝ ਕਈ ਮੁੰਡੇ ਅੱਜ ਤਾਂ ਭਾਜੀ ਜਾਣਦੇ ਕੋਈ ਕਹਿੰਦਾ ਮੇਰਾ 10,000 ਆ ਕੋਈ ਕਹਿੰਦਾ 15,000 ਆ ਹਨਾ ਖੁੱਲ ਕੇ ਤਾਂ ਕੋਈ ਵੀ ਨਹੀਂ ਦੱਸਦਾ ਹਰੇਕ ਬੰਦੇ ਦਾ ਆਪਣਾ ਭੇਤ ਹੁੰਦਾ ਹਨਾ ਤੇ ਪਰ ਇਹ ਬੰਦਿਆਂ ਨੇ ਤਰਸ ਨਹੀਂ ਕੀਤਾ ਜੇ ਕਿਉਂਕਿ ਉਹ ਮੁੰਡਿਆਂ ਨੂੰ ਲੋੜ ਹੁੰਦੀ ਆ ਪੈਸੇ ਦੀ ਹਨਾ ਉਹ ਤਦੇ ਖਿੱਚ ਕੇ ਕੰਮ ਕਰਦੇ ਆ। ਉਹ ਚੀਜ਼ ਤਾਂ ਭਾਜੀ ਸਾਰਿਆਂ ਨੂੰ ਬਹੁਤ ਪਿਆਰੀ ਆ ਹਨਾ ਆਪਾਂ ਜਾਗਣੀਆਂ ਕਿਹੜਾ ਸੌਖੀਆਂ ਆ ਰਿਸਕ ਲੈਣਾ ਆਪਣੀ ਜਾਨ ਦਾ ਸਾਰਾ ਕੁਝ ਕਰਨਾ ਹਨਾ ਪਰ ਭਾਜੀ ਇਹ ਬੰਦਿਆਂ ਨੇ ਆਪਣੀ ਕਮਿਊਨਿਟੀ ਦਾ ਨਾਂ ਖਰਾਬ ਕਰਤਾ। ਹੁਣ ਬੇਕਰਫੀਲਡ ਦੀਆਂ ਹੋਰ ਬਹੁਤ ਸੋਹਣੀਆਂ ਕੰਪਨੀਆਂ ਕਈ ਜਿਹੜੀਆਂ ਪੂਰੀਆਂ ਲੀਗਲ ਕੰਪਨੀ ਕੰਮ ਕਰਦੇ ਆ ਸਾਡੇ ਰਿਸ਼ਤੇਦਾਰੀ ਆ ਸਿੱਧੂ ਟਰਕਿੰਗ ਵਾਲੇ ਉਹਨਾਂ ਦੇ ਬਹੁਤ ਵਧੀਆ ਕੰਮ ਆ ਉਹ ਪੂਰਾ W2 ਵੀ ਦਿੰਦੇ ਆ ਵਧੀਆ EMPLOYE ਵੀ ਖੁਸ਼ ਆ ਸਾਰਾ ਕੰਮ ਵਧੀਆ ਕਰਦੇ ਹਨਾ। ਜੇ ਹੁਣ ਆਪਾਂ ਸੇਧ ਲੈਣੀ ਆ ਅੱਛੇ ਬੰਦਿਆਂ ਤੋਂ ਲਓ ਤੁਸੀਂ ਇਹ ਕਿਹੜਾ ਪੁੱਠਾ ਕੰਮ ਕਰਕੇ ਬਹਿ ਗਏ ਹਨਾ ਹੁਣ ਮੁੰਡੇ ਆ ਕਈ ਵਿਚਾਰੇ ਡਿਪਰੈਸ਼ਨ 'ਚ ਜਾਣ ਵਾਲਾ ਕੰਮ ਹੋਇਆ ਆ ਉਹ ਲੋਕੀ ਉਹਨਾਂ ਦਾ ਮਜ਼ਾਕ ਟਿਕਟੌਕ ਤੇ ਬਣਾਈ ਜਾਣ ਡਏ ਆ ਕਿ ਤੁਸੀਂ ਪਹਿਲਾਂ ਉਦੋਂ ਖਿੱਚ ਕੇ ਕਰਦੇ ਹਰੇਕ ਬੰਦਾ ਕੰਮ ਭਾਜੀ ਆਪਣੀ ਮਜਬੂਰੀ ਨੂੰ ਕਰਦਾ ਆ ਕਿਸੇ ਨੂੰ ਚਾਹ ਤਾਂ ਕੋਈ ਹੈ ਨਹੀਂਗਾ ਹਨਾ। ਹੁਣ ਆਪਾਂ ਸਾਰੇ ਜਣੇ ਰਾਤ ਨੂੰ ਸੁੱਤੇ ਹੁੰਦੇ ਆ ਜਿਹੜਾ ਡਰਾਈਵਰ ਰਾਤ ਨੂੰ ਗੇੜਾ ਲਾ ਰਿਹਾ ਆ ਤੁਹਾਨੂੰ ਕੀ ਪਤਾ ਉਹਦੇ ਕੀ ਹਾਲਾਤ ਆ ਜਿਹੜਾ ਵਿਚਾਰਾ ਉਹ ਗੇੜਾ ਲਾ ਰਿਹਾ ਹਨਾ। ਹੁਣ ਮੈਂ ਦੇਖਣ ਡਿਆ 2-3 ਦਿਨ ਤੋਂ ਸੋਸ਼ਲ ਮੀਡੀਆ ਤੋਂ ਜਿਹੜੇ ਕਿ ਮੁੰਡੇ ਮਾੜੇ ਸੈੱਟ ਆ ਉਹ ਉਹਨਾਂ ਦਾ ਟਿਕਟੌਕ ਦੇ ਉੱਤੇ ਮਤਲਬ ਇੰਨਾ ਜ਼ਿਆਦਾ ਮਜ਼ਾਕ ਨਹੀਂ ਭਾਈ ਉੱਥੇ ਤਾਂ ਉਹਨਾਂ ਨੂੰ ਹੁਣ ਤਾਂ ਭਾਈ ਹੌਸਲੇ ਦੀ ਲੋੜ ਆ ਸਾਥ ਦੀ ਲੋੜ ਆ। ਇੱਕ ਤਾਂ ਮੰਨ ਲਓ ਕਿ ਮੇਰੇ ਪੈਸੇ ਮਿਲੇ ਆ 15,000 ਹਨਾ ਉੱਤੋਂ ਜਿਹੜੇ ਬੰਦਿਆਂ ਨੇ ਮਤਲਬ ਨਹੀਂ ਸੀ ਓਨਰ ਪੇਟਰਿਆ ਮੁੰਡੇ ਚਲੋ ਮਾੜਾ ਜਿਹਾ ਕੰਮ ਸੈੱਟ ਆ ਉਹਨਾਂ ਨੂੰ ਜ਼ਿਆਦਾ ਗੱਲਾਂ ਆਉਣੀਆਂ। ਮੇਰੀ ਉਹਨਾਂ ਨੂੰ ਇਹ ਸਲਾਹ ਆ ਭਰਾ ਟਾਈਮ ਕਿਸੇ ਤੇ ਵੀ ਆ ਸਕਦਾ ਆ ਤੇ ਏਦਾਂ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ। $500 ਵੀ ਆ ਨਾ ਕਿਸੇ ਲੋਡ ਚੋਂ ਮਰ ਜਾਵੇ ਕਿਸੇ ਵੀ ਓਨਰ ਪੇਟਰ ਦਾ ਮੈਂ ਵੀ ਟਰੱਕ ਚਲਾਉਣਾ ਆ ਤੇ ਬੰਦਾ ਉਹ 500 ਲੈਣ ਦੇ ਲਈ 500 ਯਤਨ ਕਰਦਾ ਆ ਕਿ ਮੇਰਾ ਜਿਹੜਾ 500 ਮਰਿਆ ਮੈਂ ਕਿਸੇ ਨਾ ਕਿਸੇ ਦੇ ਕੇ ਕਢਾ ਲਵਾਂ ਤੇ ਇਹ ਤਾਂ ਫੇਰ ਚਲੋ ਜਿਹੜੇ ਆਪਣੇ ਮੁੰਡੇ ਏਦਾਂ ਆਏ ਹੁੰਦੇ ਉਹਨਾਂ ਦੀ ਮਜਬੂਰੀ ਹੁੰਦੀ ਵਿਚਾਰਿਆਂ ਦੀ ਹਨਾ ਫਸ ਜਾਂਦੇ ਆ ਏਦਾਂ ਜੇ ਇਹ ਕਹਿਣ ਆ ਕਿ ਇਹ ਟਿਕਟੋਕਾਂ ਬਣਾਉਣੀਆਂ ਬੰਦ ਕਰੋ ਜੇ ਤੁਸੀਂ ਉਦਾਂ ਹੈਲਪ ਕਿਸੇ ਦੀ ਕਰ ਸਕਦੇ ਕਰੋ ਹਨਾ। ਥੈਂਕ ਯੂ ਆਪਣੇ ਹਾਂਜੀ ਭਾਜੀ ਥੈਂਕ ਯੂ ਭਾਜੀ ਨਹੀਂ ਬਿਲਕੁਲ ਜੀ ਇਹੋ ਜਿਹੇ ਮੌਕੇ ਗਲਤ ਗੱਲ ਦੇਖੋ ਜਿਹੜੀ ਕਿਸੇ ਦੇ ਕੋਲੋਂ ਹੁਣ ਹੋ ਗਈ ਜਿਹੜੀ ਚੀਜ਼ ਇਹ ਤਾਂ ਹੁਣ ਬੰਦੇ ਨੇ ਵਿਸ਼ਵਾਸ ਕਰਕੇ ਹੀ ਕਹੂਗਾ ਵੀ ਚੱਲ ਕੋਈ ਨਹੀਂ ਦੇ ਦੇਣਗੇ ਰਾਈਟ ਵੀ ਬੰਦਾ ਇਸੇ ਕਰਕੇ ਤੁਰਿਆ ਰਹਿੰਦਾ ਕਰਦਾ ਰਹਿੰਦਾ। ਹੁਣ ਇਹ ਨਹੀਂ ਸੀ ਨਾ ਪਤਾ ਵੀ ਸਾਰਾ ਕੁਝ ਹੀ ਜਿਹੜਾ ਉਹ ਨਸ਼ਟ ਹੋ ਜਾਣਾ ਇਹ ਵਿੱਚ ਦੱਬਿਆ ਜਾਣਾ ਜਾਂ ਰਹਿ ਜਾਣਾ। ਗੱਲ ਸਾਡੀ ਸਾਰਿਆਂ ਨੂੰ ਸਾਨੂੰ ਸਮਝਣੀ ਚਾਹੀਦੀ ਕਿਉਂਕਿ ਆਪਾਂ ਵਰਕਿੰਗ ਕਲਾਸ ਹਾਂ ਸਾਰੇ। ਬੰਦਾ ਕੰਪਨੀ ਨੂੰ ਆਪਣਾ ਸਮਾਂ ਤੇ ਆਪਦੀ એનર્ਜੀ ਦਿੰਦਾ ਆਪਦੀ ਸਿਹਤ ਵੀ ਦਿੰਦਾ ਕਿਉਂਕਿ ਸਿਹਤ ਨਾਲ ਖਿਲਵਾੜ ਕਰਦਾ ਹਨੇਰੇ ਸਵੇਰੇ ਆਉਂਦਾ ਜਾਂਦਾ ਭੁੱਖਾਂ ਤੇ ਵੀ ਕੱਟਦਾ ਇਹਦੇ ਬਦਲੇ ਕੰਪਨੀ ਉਹਨੂੰ ਕੁਛ ਇਸ ਇਵਜ਼ ਦੇ ਰੂਪ ਦੇ ਵਿੱਚ ਕੁਛ ਮਿਹਨਤਾਂ ਦਿੰਦੀ ਹੈ। ਹਰ ਕੰਪਨੀ 'ਚ ਹਰ ਕਿਰਤੀ ਨੂੰ ਇਸ ਤਰ੍ਹਾਂ ਹੀ ਹੈ ਮਤਲਬ ਇੱਕ ਸਾਇਲੈਂਟ ਜਾਂ ਇੱਕ ਦੂਜੇ ਨਾਲ ਕੰਪਰੋਮਾਈਜ਼ ਹੈ ਇੱਕ ਬੰਦੇ ਦਾ ਜੀ ਬਿਲਕੁਲ ਪ੍ਰਵੀਨ ਜੀ ਦਾ ਰਾਜਕਨਵੀਰ ਸਿੰਘ ਜੀ ਇਹ ਹੈਗਾ ਵੀ ਜੇ ਕਿਸੇ ਕੰਪਨੀ ਨੇ ਬੈਂਕਰਪਸੀ ਕੀਤੀ ਉਹਦਾ ਮਤਲਬ ਇਹ ਥੋੜ੍ਹਾ ਵੀ ਅੱਜ ਹੀ ਸੋਚਿਆ ਅੱਗੇ ਕਰਤੀ ਉਹਨਾਂ ਨੂੰ ਲੰਮੇ ਸਮੇਂ ਤੋਂ ਪਤਾ ਸੀ ਵੀ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਚੱਲ ਰਹੀ ਆ ਵੀ ਘੱਟੋ ਘੱਟ ਜੇ ਉਹ ਆਪਣੇ ਬੰਦਿਆਂ ਦੇ ਪ੍ਰਤੀ ਸਵੇਰ ਤੋਂ ਹੁੰਦੇ ਉਹਨਾਂ ਨੂੰ ਕਹਿੰਦੇ ਭਾਈ ਸਾਡੀ ਸਿਚੁਏਸ਼ਨ ਬੜੀ ਮਾੜੀ ਚੱਲ ਰਹੀ ਹੈਗੀ ਆ ਜੇ ਤੁਸੀਂ ਹੋਰ ਕਿਤੇ ਕੰਮ ਲੱਭਣਾ ਜਾਂ ਇੱਥੇ ਆ ਵੀ ਇੰਨੀ ਤੁਹਾਡੀ ਜਿਹੜੀ ਸੈਲਰੀ ਆ ਉਹ ਲੇਟ ਹੋ ਸਕਦੀ ਆ ਹਨਾ ਬੰਦੇ ਥੋੜੇ ਕੇਅਰਫੁਲ ਰਹਿੰਦੇ ਆ। ਸੋ ਸਾਡਾ ਸ਼ੋਅ ਕਰਨ ਦਾ ਮਤਲਬ ਇਹ ਆ ਵੀ ਚਲੋ ਜਿੰਨੇ ਆਪਣੇ ਡਰਾਈਵਰ ਕੰਮ ਕਰਦੇ ਸੀ ਉਹ ਉਹਨਾਂ ਨਾਲ ਅੱਜ ਇਹ ਵਾਪਰੀ ਆ ਕੱਲ ਨੂੰ ਹੋਰ ਕਿਸੇ ਨਾਲ ਵੀ ਵਾਪਰ ਸਕਦੀ ਹੈਗੀ ਆ ਵੀ ਤਾਂ ਕਰਕੇ ਕਿਉਂਕਿ ਤੁਹਾਡਾ ਆਪਣਾ ਕਮਿਊਨਿਟੀ ਦਾ ਰੇਡੀਓ ਆ ਕੇ ਤੁਸੀਂ 10 ਸੁਜੈਸ਼ਨ ਦੇ ਸਕਦੇ ਆ ਹੋਰ ਕਿਸੇ ਨਾਲ ਨਾ ਹੋਵੇ ਜਿਹਨਾਂ ਨਾਲ ਹੋਈ ਆ ਉਹਨਾਂ ਨੂੰ ਕਿੱਦਾਂ ਹੈਲਪ ਮਿਲ ਸਕਦੀ ਆ ਉਹਨਾਂ ਦੀ ਭਾਈ ਸਪੋਰਟ ਕਰੋ ਏਦਾਂ ਨਾ ਕਰੋ ਕਿਉਂਕਿ ਅੱਗੇ ਤਾਂ ਅੱਧੇ ਬੰਦਿਆਂ ਦੀ ਤਾਂ ਵਿਚਾਰਿਆਂ ਦੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ ਕਿਸੇ ਦਾ ਕੁਛ ਆ ਸੋ ਸਾਥ ਦੇਣਾ ਚਾਹੀਦਾ। ਕਈਆਂ ਨੇ ਵਿਚਾਰਿਆਂ ਨੇ ਕੇਸ ਦੀ ਜੇ ਉਹਦੇ ਨਹੀਂ ਹੋਣੇ ਆ ਪੈਸੇ ਦੇਣੇ ਹੋਣੇ ਵਕੀਲ ਨੂੰ ਵੀ ਫਸੇ ਹੋਣੇ ਕਿਤੇ ਹੋਣੇ ਆ ਪਿੱਛੇ ਵੀ ਘਲਾਉਣੇ ਕਈ ਕੁਛ ਕਰਨਾ ਜਿਹੜਾ ਹੁੰਦਾ। ਸੋ ਸਰੋਤੇ ਕਾਲ ਕਰ ਸਕਦੇ ਹੋ ਆਪਣੇ ਸਟੂਡੀਓ ਦੇ ਵਿੱਚ ਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200। ਸਰਬਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਤਿੰਨਾਂ ਨੂੰ ਜੀ। ਤਾਂ ਸਾਡਾ ਤਾਂ ਦੇਖੋ ਜੀ ਤੁਸੀਂ ਤਾਂ ਹੋਕਾ ਦਿੰਦੇ ਆ ਆਪਣਾ ਪੂਰਾ ਤਾਂ ਜੇ ਹੁਣ ਕਿਸੇ ਨੂੰ ਨਹੀਂ ਚੰਗਾ ਲੱਗਦਾ ਉਹ ਤਾਂ ਬਹੁਤ ਮਾੜੀ ਗੱਲ ਆ। ਤੁਹਾਡਾ ਤਾਂ ਪੰਜਾਬੀ ਜਿਹੜੀ ਯੂਐਸਏ ਤਾਂ ਹਰੇਕ ਪੱਖੋਂ ਆਪਣਾ ਪੂਰਾ ਯਤਨ ਕਰਦਾ ਜੀ ਆਪਣੀ ਕਮਿਊਨਿਟੀ ਨੂੰ ਵਧੀਆ ਤਰੀਕੇ ਨਾਲ ਸਭ ਕੁਝ ਦੱਸਣ ਵਾਸਤੇ। ਪਹਿਲੀ ਤਾਂ ਇਹ ਗੱਲ ਆ। ਬਾਕੀ ਰਹੀ ਬੈਂਕਰਪਸੀ ਦੀ ਗੱਲ ਇਹ ਤਾਂ ਦੇਖੋ ਜੀ ਪਹਿਲਾਂ ਬੈਂਕ ਨੇ ਆਪਣੇ ਪੈਸੇ ਲੈਣੇ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਣਾ ਜੀ। ਅਸੀਂ ਲੰਘ ਚੁੱਕੇ ਹਾਂ ਇਹਦੇ ਵਿੱਚੋਂ। ਮੈਂ ਜੋਬ ਕਰਦਾ ਹੁੰਦਾ ਸੀ ਤੇ ਸਾਨੂੰ ਸਵੇਰ ਨੂੰ ਪਤਾ ਲੱਗਾ ਵੀ ਕੰਪਨੀ ਬੈਂਕਰਪਸੀ ਕਰ ਗਈ ਬਸ। ਅੱਛਾ ਹਾਂਜੀ ਸਵੇਰ ਨੂੰ ਜਿਹੜੇ ਅਸੀਂ ਕੰਮ ਤੇ ਗਏ ਸਵੇਰ ਨੂੰ 5:30 ਵਜੇ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੇ
ਬਾਹਰੋਂ ਭੇਜ ਦਿੱਤੇ ਸੀ ਬੰਦੇ, ਗੱਡੀਆਂ ਗੇਟ ਮੋਹਰੇ ਖੜੀਆਂ ਸੀ, ਉਹ ਫੋਟੋ ਖਿੱਚੀ ਜਾਂਦੀਆਂ ਸੀ ਜਿਹੜਾ ਬੰਦਾ ਅੰਦਰ ਜਾਂਦਾ, ਬਾਹਰ ਕੀ ਟਰੱਕ ਕਿੰਨੇ ਜਾਂਦੇ ਆ। ਸਾਨੂੰ ਮੈਂ ਜਾ ਕੇ ਆਫਿਸ ਵਿੱਚ ਪੁੱਛਿਆ, ਉਹ ਕਹਿੰਦੇ ਕੁਛ ਨਹੀਂ ਹੈਗਾ, ਕੁਛ ਨਹੀਂ। ਉਹ ਕੁੜੀ ਮੈਨੇਜਰ ਕਹਿੰਦੀ, ਤੇ ਸਾਨੂੰ ਘੰਟੇ ਕੁ ਬਾਅਦ ਆਣ ਕੇ ਉਹਨੇ ਮੀਟਿੰਗ ਕਰਕੇ ਦੱਸਤਾ ਵੀ ਅਸੀਂ ਬੈਂਕਰਪਸੀ ਫਾਈਲ ਕਰਤੀ ਆ, ਤੁਹਾਡੀਆਂ ਲਾਸਟ ਚੈੱਕ ਲਾਸਟ ਵੀਕ ਦੀਆਂ ਚੈੱਕਾਂ ਹੈਗੀਆਂ ਤੁਹਾਡੀਆਂ, ਤਾਂ ਇਸ ਵੀਕ ਦੀਆਂ ਚੈੱਕਾਂ ਤੁਸੀਂ ਸਾਰੇ ਲੇਡ ਆਫਾਂ ਬਸ ਪੈਸੇ। ਅੱਛਾ, ਪਰ ਤੁਹਾਨੂੰ ਜਿਹੜੀ ਤਨਖਾਹ ਉਦੋਂ ਮਿਲ ਗਈ ਹਨਾ? ਹਾਂਜੀ ਹਾਂਜੀ, ਸਾਨੂੰ ਲਾਸਟ ਵੀਕ ਦੀ ਮਿਲ ਲਾਸਟ ਵੀਕ ਦੀ। ਤਾਂ ਜਿਸ ਵੀਕ ਦੇ ਅਸੀਂ ਕੰਮ ਤੇ ਗਏ ਸੀ ਉਧਰ ਉਹਨੇ ਕਹਿਤਾ ਵੀ ਇਸ ਵੀਕ ਦੇ ਤੁਹਾਨੂੰ ਮੇਲ ਕਰ ਦਾਂਗੇ। ਤਾਂ ਉੱਥੇ ਮੈਂ ਕੰਪਨੀ ਦੀ ਗੱਲ ਕਰਦਾ, ਉੱਥੇ 53 ਫਾਰਮਰ ਸੀਗੇ ਜੀ, ਸੌਗੀ ਵਾਲੇ, ਮੈਂ ਵੀ ਉੱਥੇ ਪਿੱਛੇ ਹੀ ਸੀਗਾ। ਤੇ ਉੱਥੇ ਦੇ ਲੋ ਵੀ ਲੋਕਾਂ ਦਾ 4-4 ਲੱਖ 5-5 ਲੱਖ ਡਾਲਰ ਕਿਸੇ ਨੇ ਬੈਂਕ ਨੇ ਕਿਸੇ ਨੂੰ ਨਹੀਂ ਦਿੱਤਾ ਜੀ। 53 ਮਿਲੀਅਨ ਡਾਲਰ ਪਹਿਲਾਂ ਬੈਂਕ ਨੇ ਲੈ ਕੇ ਜ਼ਮੀਨ ਵੇਚ ਕੇ ਜੀ ਸਾਨੂੰ 180 ਡਾਲਰ ਦੀ ਚੈੱਕ ਆਈ ਸੀ, ਮੇਰਾ ਵੀ ਉਹਦੇ ਵਿੱਚ 2 ਲੱਖ ਡਾਲਰ ਸੀਗਾ। ਦੇਖ ਲਓ ਹੁਣ ਤੁਸੀਂ। ਹਾਂ, ਇਹ ਬੈਂਕ ਨੇ ਕਿਸੇ ਨੂੰ ਪੈਸਾ ਨਹੀਂ ਦੇਣਾ, ਚਾਹੇ ਕਿਸੇ ਦਾ 5000 ਆ, ਜਿਹੜਾ ਮਿਲ ਗਿਆ ਬਾਕੀ। ਇਹ ਤਾਂ ਬੈਂਕਾਂ ਦਾ ਪਹਿਲਾਂ ਇਹ ਕੰਮ ਆ, ਬੈਂਕਾਂ ਨੇ ਲਿਖਿਆ ਹੁੰਦਾ ਵੀ ਅਸੀਂ ਪਹਿਲਾਂ ਸਾਡਾ ਐਸਐਸ ਜਿੰਨਾ ਵੀ ਤੁਹਾਡਾ ਹੈਗਾ ਉਹ ਵੇਚ ਕੇ ਪਹਿਲਾਂ ਪੂਰੇ ਕਰਨੇ ਆ, ਫੇਰ ਬਾਕੀ ਕਿਉਂ ਦੇਣੇ। ਜੀ ਬਹੁਤ ਮਾੜੀ ਗੱਲ ਆ ਜੀ, ਬਹੁਤ ਮਾੜੀ ਗੱਲ। ਜਿਹੜੇ ਮੁੰਡਿਆਂ ਨੇ ਇੰਨੀ ਮਿਹਨਤ ਕੀਤੀ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਵਿਚਾਰਿਆਂ ਵਾਸਤੇ। ਜੀ ਬਹੁਤ ਮਾੜਾ ਹੋਇਆ ਜੀ। ਤੇ ਇਹ ਤਾਂ ਆਬਵੀਅਸ ਜੀ ਗੱਲ ਆ ਵੀ ਇਹ ਭਾਈ ਹੁਣ ਉਹਨਾਂ ਨੂੰ ਸਾਥ ਦੀ ਜ਼ਰੂਰਤ ਆ, ਕੰਮ ਦੀ ਵੀ ਉਹਨਾਂ ਨੂੰ ਲੋੜ ਹੋਣੀ, ਕੰਮ ਦੀ ਵੀ ਲੋੜ ਪੈਣੀ ਆ, ਤੇ ਉਦਾਂ ਵੀ ਜਿਹੜੇ ਤੋਰੀ ਫੁਲਕਾ ਚਲਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਰਹਿਣੀ ਆ ਨਾਲ। ਥੈਂਕ ਯੂ ਸਰਬਜੀਤ ਜੀ, ਮਿਹਰਬਾਨੀ ਜੀ। ਜੀ ਆਪਣੇ ਨਾਲ ਜੁੜੇ ਨੇ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਬਾਈ ਜੀ ਇੱਕ ਨਾ ਆਪਣੇ ਪੰਜਾਬੀ ਕੰਪਨੀਆਂ ਦਾ ਇੱਕ ਹੋਰ ਬਹੁਤ ਕੰਮ ਚਲਾਇਆ ਹੋਇਆ ਨਾ, ਇੱਕ ਇਹ ਪੈਸੇ ਬਹੁਤ ਥੱਲੇ ਰੱਖਦੇ ਨੇ ਜੀ। ਜਦੋਂ ਕੋਈ ਬੰਦਾ ਕੰਮ ਕਰਨ ਲੱਗਦਾ ਨਾ, ਜਦੋਂ ਅਸੀਂ ਵੀ ਡਰਾਈਵਰੀ ਕਰਦੇ ਸੀਗੇ। ਹਾਂਜੀ, ਆਵਾਜ਼ ਕੱਟ ਰਹੀ ਹੈ ਸਨੀ। ਹੈਲੋ, ਹਾਂਜੀ ਸਨੀ, ਦੁਬਾਰਾ ਬੋਲੋ। ਹਾਂਜੀ ਦੁਬਾਰਾ ਬੋਲਿਓ, ਆਵਾਜ਼ ਬਾਈ ਜੀ ਹੁਣ ਆ ਰਹੀ ਹੈ। ਮੈਂ ਕਿਹਾ ਜਿਹੜੀ ਆਪਣੀਆਂ ਕੰਪਨੀਆਂ ਨੇ ਨਾ ਬਾਈ ਜੀ, ਪੰਜਾਬੀਆਂ ਨੇ ਆਪਦੇ ਕੋਲੋਂ ਹੀ ਰੂਲ ਬਣਾਏ ਹੋਏ ਨੇ ਵੀ ਜੀ ਅਸੀਂ 2 ਗੇੜਿਆਂ ਦੇ ਪੈਸੇ ਥੱਲੇ ਰੱਖ ਕੇ ਦੇਵਾਂਗੇ ਹਨਾ। ਤੇ ਬਾਏ ਲਾਅ ਇਹ ਪੈਸੇ ਰੱਖ ਨਹੀਂ ਸਕਦੇ ਜੀ, ਕਿਉਂਕਿ ਜਦੋਂ ਅਸੀਂ ਟਰੱਕ ਚਲਾਉਣ ਲੱਗੇ ਸੀ, ਡਰਾਈਵਰੀ ਕਰਦੇ ਸੀ ਨਾ, ਕਹਿੰਦੇ ਹੁੰਦੇ ਸੀ ਤੁਹਾਡੇ 2 ਗੇੜਿਆਂ ਦੇ ਪੈਸੇ ਥੱਲੇ ਰੱਖਾਂਗੇ। ਫਿਰ ਤੁਹਾਨੂੰ ਤੀਜੇ ਗੇੜੇ, ਜਦੋਂ ਤੁਸੀਂ ਤੀਜਾ ਗੇੜਾ ਲਾਓਗੇ ਫਿਰ ਪਹਿਲੇ ਦੇ ਪੈਸੇ ਮਿਲਣਗੇ, ਚੌਥਾ ਲਾਓਗੇ ਦੂਜੇ ਦੇ। ਸਾਈਕਲ ਚਲਾਉਂਦੇ ਨੇ ਜੀ 2 ਗੇੜੇ ਥੱਲੇ ਰੱਖ ਕੇ ਜੀ। ਇਹ ਵੀ ਇਲੀਗਲ ਆ ਜੀ। ਹੁਣ ਆਪਣੇ ਜਿਵੇਂ ਚੈਪਟਰ 11 ਚ ਚਲੋ ਬਿਜ਼ਨਸ ਚ ਰਹਿ ਸਕਦੇ ਆ ਹਨਾ। ਮੈਨੂੰ ਬਾਹਲਾ ਤਾਂ ਚੈਪਟਰ 11 ਦਾ ਪਤਾ ਨਹੀਂ, ਪਰ ਇੰਨਾ ਕੁ ਮੈਨੂੰ ਪਤਾ ਵੀ ਬਿਜ਼ਨਸ ਚ ਰਹਿ ਸਕਦੇ ਆ, ਰੀਆਰਗਨਾਈਜ਼ ਕਰ ਸਕਦੇ ਜੀ। ਪਰ ਮੇਨ ਪ੍ਰੋਬਲਮ ਇਹ ਹੈ ਜੀ, ਜਦੋਂ ਉਹਨਾਂ ਦੇ ਐਸੈਟ ਵਿਕਣੇ ਆ, ਸਭ ਤੋਂ ਪਹਿਲਾਂ ਤਾਂ ਬੈਂਕਾਂ ਨੇ ਚੱਕਣਾ ਹਨਾ। ਤੇ ਦੂਜੀ ਗੱਲ, ਜਿਵੇਂ ਖਾਲਸਾ ਬਾਈ ਜੀ ਨੇ ਵੀ ਦੱਸਿਆ, ਅੱਗੇ ਤੁਸੀਂ ਵੀ ਦੱਸਿਆ, ਤੇ ਰਮਨ ਬਾਈ ਵੀ ਦੱਸਦਾ ਹੁੰਦਾ ਹਨਾ ਵੀ 1099 ਤੋਂ ਪਰਹੇਜ਼ ਕਰੋ। ਪਤਾ ਨਹੀਂ ਇਹ ਇੱਕ ਤਾਂ ਨਾ ਫਿਰ ਇਹਨਾਂ ਨੂੰ ਦੁੱਖ ਬਹੁਤ ਲੱਗਦਾ ਜਦੋਂ ਕੋਈ ਬੋਲਦਾ ਰੇਡੀਓ ਤੇ। ਇਹ ਆਪਣੇ ਮੁੰਡਿਆਂ ਨੂੰ ਇੰਨਾ ਡਰਾਉਂਦੇ ਨੇ ਨਾ ਵੀ 1099 ਨਾ ਦਿਓ, ਤੁਹਾਡਾ ਟੈਕਸ ਪਤਾ ਨਹੀਂ ਇੰਨਾ ਕੱਟਿਆ ਜਾਊ, ਤੁਹਾਨੂੰ ਕੁਛ ਨਹੀਂ ਬਚਣਾ ਹਨਾ। ਪਰ ਇਹ ਨਹੀਂ ਪਤਾ ਜਿਹੜਾ ਅਸੀਂ ਐਂਡ ਤੇ ਆ ਕੇ ਇਕੱਠਾ ਟੈਕਸ ਭਰਦੇ ਹਾਂ, ਉਹਦੇ ਲਈ ਫਿਰ ਅਸੀਂ ਬੇਫਾਲਤੂ ਖਰਚੇ ਦਿਖਾਉਂਦੇ ਆ, ਝੂਠੇ ਖਰਚੇ, ਸਭ ਕੁਛ ਚੱਲਦਾ ਜੀ। ਪਰ ਇਹ ਜਸਟ ਆਪਦਾ ਬਚਾ ਜਾਂਦੇ ਨੇ ਜੀ। ਕਿਉਂਕਿ ਜਦੋਂ ਤੁਸੀਂ ਜਦੋਂ ਤੁਸੀਂ W2 ਦੇਣਾ, ਤੁਹਾਨੂੰ ਵਰਕਰ ਕੌਂਪ ਵੀ ਦੇਣੀ ਪੈਣੀ ਆ। ਜੇ ਤੁਹਾਡੀ ਟਰੱਕ ਚਲਾਉਂਦਿਆਂ ਦੀ ਡੈਥ ਹੋ ਗਈ, ਤਾਂ ਬੰਦੇ ਦੀ ਐਕਸੀਡੈਂਟ 'ਚ ਡੈਥ ਹੋ ਜਾਵੇ, ਤਾਂ $1 ਮਿਲੀਅਨ ਫੈਮਿਲੀ ਨੂੰ ਆਟੋਮੈਟਿਕ ਮਿਲਦਾ। ਜੇ ਬੰਦੇ ਦੇ ਸੱਟ ਲੱਗ ਜਾਵੇ ਤਾਂ ਤੁਹਾਨੂੰ ਘਰੇ ਬੈਠਿਆਂ ਨੂੰ ਪੈਸੇ ਮਿਲਦੇ। ਮੇਰੇ ਚਾਚੇ ਨੂੰ 4.5 ਸਾਲ ਘਰੇ ਬੈਠੇ ਨੂੰ ਪੈਸੇ ਮਿਲੇ ਸੀ, ਉਹਦੀ ਅੱਡੀ ਟੁੱਟ ਗਈ ਸੀ ਟਰੱਕ ਤੇ ਜੀ। ਤੇ ਮਤਲਬ ਇੰਨਾ ਕੁ ਜ਼ਿਆਦਾ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਜੀ ਟਰੱਕਿੰਗ ਦੇ ਵਿੱਚ ਹਾਇਰਿੰਗ ਕਰਨ ਦੇ। ਫਿਰ ਲੋਕ ਕਹਿ ਦਿੰਦੇ ਨਹੀਂ ਜੀ ਆਪਦੇ ਵਾਲੇ ਆਪਦਿਆਂ ਨੂੰ ਭੰਡਦੇ ਆ। ਹੁਣ ਅਸੀਂ ਆਪਦਿਆਂ ਨੂੰ ਹੀ ਜਾਣਦੇ ਹਾਂ, ਅਸੀਂ ਕਿਹੜਾ ਗੋਰਿਆਂ ਨੂੰ ਉੱਠਦੇ ਬਹਿਨੇ ਹਨਾ। ਆਪਦੀ ਕਮਿਊਨਿਟੀ ਦਾ ਬੰਦੇ ਨੂੰ ਪਤਾ ਹੁੰਦਾ ਵੀ ਸਾਡੀ ਕਮਿਊਨਿਟੀ 'ਚ ਕੀ ਚੱਲਦਾ। ਨਾ ਅਸੀਂ ਚਰਚ ਜਾਂ ਅਸੀਂ ਗੁਰਦੁਆਰੇ ਜਾਂਦੇ ਹਾਂ। ਪਰ ਆਪਣੇ ਇੰਨਾ ਕੁ ਮੂਰਖ ਜੀ ਬਿਲਕੁਲ। ਸੋ ਥੈਂਕ ਯੂ ਸਨੀ, ਆਵਾਜ਼ ਵੀ ਤੁਹਾਡੀ ਜੀ। ਹਾਂਜੀ ਥੈਂਕ ਯੂ ਜੀ। ਜੀ ਬਿਲਕੁਲ ਰਾਜਕਮਲ ਸਿੰਘ ਜੀ, ਇਹ ਗੱਲ ਸਹੀ ਆ। ਹੁਣ ਗੱਲ ਇਹ ਆ ਵੀ ਦੇਖੋ ਪੰਜਾਬੀ ਸਪੈਨਿਸ਼, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਵੀ ਜਿੰਨੀਆਂ ਵੀ ਵੀਡੀਓਜ਼ ਆ, ਕੋਈ ਟਿਕਟੋਕ ਆ, ਉਹਨਾਂ ਦੇ ਥੱਲੇ ਕਮੈਂਟ ਦੇਖੋ ਵੀ ਇੰਨੇ ਗੰਦੇ ਕਮੈਂਟ ਆ। ਕੋਈ ਟਰਬਨ ਮਾਫੀਆ ਲਿਖ ਰਿਹਾ, ਕੋਈ ਰੈਗ ਹੈਡ ਲਿਖ ਰਿਹਾ ਹਨਾ। ਉਹ 'ਚ ਆਪਾਂ ਵੀ ਸਾਰੇ ਉਹੀ ਆਉਂਦੇ ਆ ਨਾ। ਫਿਰ ਉਹ ਜਿੱਦਾਂ ਸਰਬਜੀਤ ਭਾਜੀ ਦੱਸ ਕੇ ਗਏ ਆ ਵੀ ਦੇਖੋ ਕੰਪਨੀ ਨੇ ਵੀ ਬੈਂਕਰਪਸੀ ਕੀਤੀ, ਉਹਨੇ ਵੀ ਸਾਰੇ ਚੈੱਕ ਦਿੱਤੇ ਇੰਪਲਾਈਆਂ ਨੂੰ, ਭਾਈ ਤੁਹਾਡੇ ਇੰਪਲਾਈਆਂ ਦੇ ਚੈੱਕ ਆ, ਬਾਕੀ ਬਾਅਦ ਦੀ ਗੱਲ ਆ ਜੋ ਜਿਨ੍ਹਾਂ ਦੇ ਪੈਸੇ ਦੇਣੇ ਆ। ਸੋ
ਜੇ ਸੋ ਇਹ ਹੈ ਤਾਂ ਮਾੜੀ। ਸੋ ਕਈ ਕਹਿੰਦੇ ਆ ਹਰਭਿੰਦਰ ਸਿੰਘ ਹੁਣੀ ਵੀ ਅਟਾਰਨੀ ਨਾ, ਹੁਣ ਜਿਹਨਾਂ ਦੇ ਵਿਚਾਰਿਆਂ ਦੇ 5-5 7-7 ਹਜ਼ਾਰ ਜਾਂ 10 ਹਜ਼ਾਰ ਅਟਾਰਨੀ ਨੇ ਵੀ ਪੈਸੇ ਲੈਣੇ ਆ, ਉਹ ਕਿੱਥੇ ਅਟਾਰਨੀ ਕਰੂਗਾ? ਠੀਕ ਹੈ ਕਿ ਨਹੀਂ? ਉਹ ਸਾਰਿਆਂ ਨੂੰ ਮਿਲ ਕੇ ਹੀ ਕਰਨਾ ਪੈਣਾ ਆ, ਇਹ ਤਾਂ ਫਿਰ ਹੈ ਹੀ ਆ ਜੀ। ਹੁਣ ਵੀ ਉਹ ਸਾਰਾ ਕੁਛ ਆ, ਨਾਲੇ ਜਦੋਂ ਬੈਂਕਰਪਸੀ ਕੋਰਟ 'ਚ ਜਦੋਂ ਚੀਜ਼ ਚਲੇ ਜਾਂਦੀ ਆ, ਉਹ ਆਪਣੇ ਉਹਨੇ ਪ੍ਰੋਸੀਜਰ ਆਪਣਾ ਪ੍ਰੋਸੈਸ ਪੂਰਾ ਕਰਨਾ, ਉਹੀ ਥਰੂ ਦਾ ਪ੍ਰੋਸੈਸ ਹੀ ਕਰਨਾ। ਉਹਨਾਂ ਨੇ ਵੀ ਹੁਣ ਅਟਰਨੀ ਹਾਇਰ ਕੀਤੇ ਆ, $400 ਘੰਟੇ ਨੂੰ, $250 ਘੰਟੇ ਨੂੰ। ਉਹ ਬਕਾਇਦਾ ਉਹ ਸਾਰਾ ਪਬਲਿਕ ਇਨਫੋਰਮੇਸ਼ਨ ਦੇ ਵਿੱਚ ਪਿਆ ਆ ਵੀ ਉਹਨਾਂ ਨੇ ਏਦਾਂ ਜਿਹੜੇ ਅਟਰਨੀ ਹਾਇਰ ਕੀਤੇ ਆ, ਤੇ ਉਹ ਉਹਨਾਂ ਦਾ ਬੈਂਕਰਪਸੀ ਦਾ ਪੂਰਾ ਰੀਆਰਗੇਨਾਈਜ਼, ਜਿਸ ਦੇ ਵਿੱਚ ਇਹਨਾਂ ਚੈਪਟਰ 11 ਦੇ ਵਿੱਚ ਕਰਨਾ ਆ, ਲੀਗਲ ਫਾਈਟ ਕਰਨਗੇ ਉਹ ਜਿਹੜੇ ਉਹ ਕਰਨਗੇ। ਆਲਰੇਡੀ ਰਾਜਕਰਨ ਸਿੰਘ ਜੀ $55,000 ਉਹਨੇ ਦਿੱਤਾ ਰਿਟੇਨਰ ਦਾ, ਉਹ ਸਾਰਾ ਕੁਝ ਪਿਆ ਉੱਤੇ ਲਿਖਿਆ ਪਿਆ, $55,000 ਉਹਨਾਂ ਨੂੰ ਤਾਂ ਦੇ ਦਿੱਤਾ। ਹੁਣ ਗੱਲ ਅਨਫੋਰਚੂਨੇਟ ਪਾਰਟ ਇਹ ਆ ਵੀ ਜਿੰਨੇ ਵੀ ਹੁਣ 1099 ਤੇ ਸੀ, ਉਹ ਅਨਪਲਾਇਮੈਂਟ ਹੀ ਲੈ ਸਕਦੇ। ਜੇ ਤੁਸੀਂ W2 ਤੇ ਹੁੰਨੇ ਤੇ ਜਿੰਨੀ ਕੁ ਡਰਾਈਵਰ ਦੀ ਸੈਲਰੀ ਹੁੰਦੀ, ਤੁਹਾਨੂੰ ਘੱਟੋ ਘੱਟ $4,000 ਮਹੀਨੇ ਦੀ ਅਨਪਲਾਇਮੈਂਟ ਮਿਲਣੀ ਸੀ, 6 ਤੋਂ ਲੈ ਕੇ 12 ਮਹੀਨਿਆਂ। ਹੁਣ ਤੁਸੀਂ ਇਹ ਤਾਂ ਹੈ ਹੀ ਹਰਜੋਤ ਸਿੰਘ ਜੀ, ਉਹ ਤਾਂ ਹੈ ਹੀ ਟੋਟਲੀ ਰੋਂਗ ਆ। ਤੁਸੀਂ ਐਜ਼ EMPLOYE ਕੰਮ ਕਰਵਾ ਰਹੇ ਹੋ, ਤੁਸੀਂ ਕੰਮ ਕਰ ਰਹੇ ਹੋ, ਪਰ ਲੈ 1099 ਰਹੇ ਹੋ। ਕਾਨੂੰਨ ਦੀਆਂ ਧੱਜੀਆਂ ਆਪ ਹੀ ਜਿਹੜੇ ਆਰਡਰ ਰਹੀਆਂ ਨੇ ਉੱਥੇ, ਤੇ ਫਿਰ ਉਹੋ ਜਿਹੇ ਮੌਕੇ ਤੇ ਫਿਰ ਕਾਨੂੰਨ ਨੇ ਤਾਂ ਉਹਦੀ ਕੋਈ ਬਾਂਹ ਫੜਨੀ ਜਿਹੜੇ। ਪਰ ਫਿਰ ਵੀ ਇੱਥੇ ਮੈਂ ਨਾ ਵੀ ਚੰਗੇ ਆ, ਫਿਰ ਵੀ ਇਹ ਚੀਜ਼ਾਂ ਨੂੰ ਦੇਖਦੇ ਹੋਏ ਫਿਰ ਵੀ ਕਾਮਿਆਂ ਦੇ ਵੱਲ ਨੂੰ ਫਿਰ ਉਲਰ ਕੇ ਜਿਹੜਾ ਉਹ ਜਿਹੜਾ ਕੁਛ ਨਾ ਕੁਛ ਫੈਸਲਾ ਉਹਦੇ ਹੱਕ 'ਚ ਕਰ ਦਿੰਦੇ ਆ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣੀ ਥੋੜਾ ਜਿਹਾ, ਚਲੋ ਬਹੁਤ ਮਾੜਾ ਹੋਇਆ ਵਿਚਾਰੇ ਜਿਨ੍ਹਾਂ ਦੇ ਵੀ ਪੈਸੇ ਮਰੇ ਆ, ਪਰ ਥੋੜਾ ਜਿਹਾ ਨਾ ਇੱਕ ਜਦੋਂ ਹੁਣ ਕੰਪਨੀ ਵੀ ਜਿਹੜੀ ਖੋਲਦੇ, ਜਿਵੇਂ ਹੁਣ ਇਹਨਾਂ ਦਾ ਮੈਂ ਸੁਣਿਆ ਵੀ 15 'ਚ 5 ਟਰੱਕ ਸੀ ਤੇ 22 ਤੱਕ ਪਤਾ ਨਹੀਂ 700 ਲਿਖੇ ਸੀ ਯੂਨਿਟ ਜੀ ਉਹਦੇ, 770 ਯੂਨਿਟ ਆ ਜੀ ਸੇਫਰ ਰਿਪੋਰਟ ਦੇ ਮੁਤਾਬਕ। ਇਹ ਮਤਲਬ ਤੁਸੀਂ ਆਪ ਇਮੈਜਿਨ ਕਰੋ, ਮੈਂ ਵੀ ਇਹੀ ਕੰਮ ਕਰਦਾ ਜੀ, ਮਤਲਬ ਇਮੈਜਿਨ ਕਰੋ ਵੀ ਓਵਰਨਾਈਟ ਤਾਂ ਸਮਝ ਲਓ ਵੀ ਇੰਨਾ ਇਕਵਿਪਮੈਂਟ ਇੱਕਦਮ ਆ ਗਿਆ। ਫਿਰ ਮੈਂ ਇਹ ਵੀ ਸੁਣਿਆ, ਪਤਾ ਨਹੀਂ ਹੁਣ ਸੱਚ ਹੈ ਝੂਠਾ ਰੂਮਰ ਹੈ, ਤਾਂ ਹੁਣ ਪਤਾ ਮਗਰੋਂ ਲੱਗੂ ਵੀ 90 ਸੈਂਟ ਉਹ ਪੇ ਕਰਦੇ ਸੀ ਡਰਾਈਵਰ ਨੂੰ, ਜਾਂ ਆਈ ਥਿੰਕ ਡਾਲਰ ਪੇ ਕਰਦੇ ਸੀ। ਤੇ ਲਾਈਕ ਉਹ 6-7 ਹਜ਼ਾਰ ਦਾ ਜਿਹੜਾ ਈਸਟ ਦਾ ਬੰਦਾ ਡਰਾਈਵਰ, ਮਤਲਬ ਆਈ ਡੋਨਟ ਨੋ ਵੀ ਉਹ ਸਰਵਾਈਵ ਕਿਵੇਂ ਕਰਦੇ ਸੀ। ਫਿਰ ਉਹ ਬੈਂਕਰਪਸੀ ਹੋਣਗੀਆਂ ਜੀ। ਫਿਰ ਤੁਸੀਂ ਕਹਿੰਦੇ ਹੋ ਵੀ ਆਪਾਂ W2 ਹਨਾ, ਹੁਣ ਜਿਹੜੇ ਬੰਦੇ ਨੂੰ $7,000 ਇੱਕ ਵੀਕ ਦਾ ਉਹ 1099 ਦੇ, ਉਹ W2 ਤੇ ਨਹੀਂ ਆਊਗਾ ਕਦੇ ਵੀ। ਉਹ ਹੁਣ ਮਤਲਬ ਕਹਿਣ ਤੋਂ ਭਾਵ ਹੈ ਵੀ ਇਹ ਕਹਿ ਲਓ ਨਾ ਵੀ ਦੋਵੇਂ ਹੱਥੋਂ ਹੀ ਆ, ਵੀ ਪਹਿਲਾਂ ਕੰਮ ਕੀਤਾ ਡਰਾਈਵਰਾਂ ਨੇ, ਇੰਨੇ ਪੈਸੇ ਵੀ ਬਣਾਏ ਆ ਨਾ। ਮੈਂ ਕੋਈ ਉਹਨਾਂ ਦੇ ਖਿਲਾਫ ਨਹੀਂ ਗੱਲ ਕਰਦਾ, ਪਰ ਕਹਿਣ ਤੋਂ ਭਾਵ ਹੈ ਵੀ ਹੁਣ ਇੱਥੇ ਮੈਂ ਆਪਣੇ ਫਰੈਂਡ ਆ ਕਈ ਇੱਥੇ ਗੋਰਿਆਂ ਨਾਲ ਕੰਮ ਕਰਦੇ, ਮੈਂ ਤੁਹਾਨੂੰ ਰਿਐਲਿਟੀ ਦੱਸਦਾ, 1500 12 13 $1400 ਤੋਂ ਵੱਧ ਉਹਨਾਂ ਦਾ ਵੀਕਲੀ ਚੈੱਕ ਨਹੀਂ ਬਣਦਾ। ਉਹਦੇ ਵਿੱਚੋਂ ਕੱਟ ਕਟਾ ਕੇ $11,000 ਮਿਲਦਾ, ਤੇ 2,000 ਮੀਲ ਦੇ ਨੇੜੇ ਤੇੜ ਉਹ ਉਹਨਾਂ ਦਾ ਅਰਾਊਂਡ ਹੁੰਦਾ। ਚਲੋ ਲੋਕਲ ਚੱਲਦਾ ਈਸਟ ਸਾਈਡ, ਮੈਂ ਇੱਧਰ ਹੀ ਵਰਜੀਨੀਆ ਰਹਿਣਾ, ਠੀਕ ਹੈ। ਮਤਲਬ ਹੁਣ ਜਦੋਂ ਉਹ ਗੋਰੇ ਵਹਿੰਦੇ ਆ ਵੀ ਜਿਹੜੇ ਦੇਸੀ ਆਪਣੇ, ਮਤਲਬ ਡੈੜ ਗੇੜੇ ਤੇ ਗੇੜਾ ਤੇ ਮਤਲਬ ਇਹ ਵਿਦਨ ਓਵਰਨਾਈਟ ਇਹ ਮਤਲਬ ਰਿਚ ਹੋ ਰਹੇ ਆ, ਤੇ ਉਹ ਉਹਨਾਂ ਦੇ ਦਿਮਾਗਾਂ 'ਚ ਵੀ ਆਉਂਦੀ ਵੀ ਅਸੀਂ ਵੀ ਸੇਮ ਟਰੱਕ ਚਲਾਉਂਦੇ ਹਾਂ, ਸੇਮ ਸਾਰਾ ਕੁਛ ਪ੍ਰੋਪਰ ਚੈਨਲ ਥਰੂ ਚੱਲਦੇ ਆ, ਸਾਡੀ ਇਨਕਮ ਇੰਨੀ, ਇਹਨਾਂ ਦੀ ਇੰਨੀ ਜਾ ਰਹੀ ਆ। ਮਤਲਬ ਬੈਂਕਰਪਸੀਆਂ ਦਾ ਰੀਜ਼ਨ ਵੀ ਇਹੀ ਹੈ ਜੀ। ਜਦੋਂ ਤੁਸੀਂ ਓਵਰਨਾਈਟ ਸਾਰਾ ਕੁਛ ਇਕਵਿਪਮੈਂਟ ਵਧਾ ਲਿਆ, ਲੋਕਾਂ ਦੇ ਡਰਾਈਵਰ ਪੱਟ ਕੇ ਤੁਸੀਂ ਆਪਦੇ ਕੋਲ ਰੱਖ ਲਏ, ਠੀਕ ਆ, ਤੇ ਉਹ ਮਾਰਕੀਟ ਦੇ ਵਿੱਚ ਤੁਸੀਂ ਉਹਨੂੰ ਮਤਲਬ ਕੀ ਕਹਿੰਦਾ ਵੀ ਉਹ ਖਿਲਾਫ ਪੈਦਾ ਕਰਤਾ, ਫਿਰ ਹੁਣ ਆਹੀ ਨਤੀਜੇ ਨਿਕਲਣਗੇ ਜੀ। ਮਾੜਾ ਹੋਇਆ ਵਿਚਾਰੇ ਗਰੀਬਾਂ ਨਾਲ, ਜਿਨ੍ਹਾਂ ਦਾ ਵੀ ਹੋਇਆ, ਮਾਰਾ ਹੀ ਪੈਸੇ ਮਿਲ ਜਾਣ। ਹਾਂ, ਬਹੁਤ ਧੱਕਾ ਹੋਇਆ। ਧੰਨਵਾਦ। ਥੈਂਕ ਯੂ ਜੀ। ਧੰਨਵਾਦ। ਹਰਜੰਟ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਆ ਜੀ? ਆ ਸੇਮ ਗੱਲ ਹੀ ਆ ਜੀ, ਆ ਬਾਈ ਨੇ ਸੱਚੀ ਗੱਲ ਦੱਸਤੀ ਸਾਰੀ। ਪਰ ਜਿਹੜੇ ਡਰਾਈਵਰ ਸੀ ਨਾ, ਮੈਂ 25 ਸਾਲ ਹੋ ਗਏ ਬੋਸਟਨ ਜਾਂਦੇ ਨੂੰ, ਇਹਨਾਂ ਦੇ ਹਰੇਕ ਥਾਂ ਟਰੱਕ 5-5 7-7 ਖੜੇ ਹੁੰਦੇ ਸੀਗੇ। ਜਿਹੜੇ ਇਹਨਾਂ ਦੇ ਡਰਾਈਵਰ ਵੀ ਸੀ ਨਾ, ਪਰ ਥੋੜਾ ਜਿਹਾ ਡਰਾਈਵਰਾਂ 'ਚ ਵੀ ਹੁੰਦਾ ਨੁਕਸਾਨ, ਨਹੀਂ ਕਿਸੇ ਦਾ ਕਰਨਾ ਚਾਹੀਦਾ। ਟਾਇਰ ਪੱਟ ਉੱਥੇ ਪੜਾਕੇ ਪੈਂਦੇ ਸੀ, ਹਵਾ ਨਹੀਂ ਵਹਿੰਦੇ ਸੀ ਜੀ, ਮਤਲਬ ਇਹਨਾਂ ਦਾ ਵੀ ਥੋੜਾ ਫਾਲਟ ਸੀ। ਨੁਕਸਾਨ ਵੀ ਇਹ ਤਾਂ ਨਹੀਂ ਹੁੰਦਾ ਵੀ ਨਹੀਂ ਹੁੰਦਾ, ਪਰ ਨੁਕਸਾਨ ਸਾਰੇ ਦੋਨਾਂ ਧਿਰਾਂ ਦਾ ਹੀ ਹੁੰਦਾ ਜੀ ਉਸ ਟਾਈਮ, ਹਨਾ ਜੀ। ਹੁਣ ਇਹਨਾਂ ਦਾ ਵੀ ਨੁਕਸਾਨ ਹੋ ਗਿਆ ਤੇ ਡਰਾਈਵਰਾਂ ਵਿਚਾਰਿਆਂ ਦਾ ਵੀ ਹੋਇਆ ਤਾਂ ਨੁਕਸਾਨ ਸਭ ਦਾ ਹੀ ਹੈ ਨਾ, ਮਾੜਾ ਹੀ। ਬਿਲਕੁਲ ਜੀ। ਹਾਂਜੀ, ਓਕੇ, ਥੈਂਕ ਯੂ ਜੀ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਅਮਰੀਕ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਜੀ ਠੀਕ ਹੈ ਜੀ। ਆਪਣੇ ਭਾਜੀ ਮੈਂ ਇਹਨਾਂ ਫ੍ਰੀਓਨ ਦੇ ਵਿੱਚ ਕੰਮ ਕਰ ਰਿਹਾ, ਤਕਰੀਬਨ 3 ਤੋਂ 3.5 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ। ਅੱਛਾ, ਠੀਕ ਹੈ।
ਤੇ ਕਦੀ ਜਾਣੀ ਕਿ ਜਿੰਨੇ ਵੀ ਆਪਣੇ ਕੰਟੈਕਟ ਦੇ ਵਿੱਚ ਮੁੰਡੇ ਸੀਗੇ ਸਾਰੇ ਤਕਰੀਬਨ ਵਧੀਆ ਕੰਮ ਕਰਦੇ, ਕੋਈ ਉਹੋ ਜਿਹੀ ਕਦੀ ਕੋਈ ਗੱਲਬਾਤ ਨਹੀਂ। ਪਹਿਲਾਂ ਵੀ ਇਹ ਪੇ ਸਹੀ ਦਿੰਦੇ ਸੀਗੇ ਟਾਈਮ ਟੂ ਟਾਈਮ, ਬਟ ਇਹਨਾਂ ਨੇ ਜਿਹੜਾ ਕੰਮ ਹੁਣ ਕੀਤਾ ਜੀ ਇਹ ਬਹੁਤ ਗਲਤ ਕੀਤਾ ਜੀ। ਆਪਣੇ ਕੱਲੇ ਮੁੰਡੇ ਦਾ ਘੱਟੋ ਘੱਟ 14 ਤੋਂ 15,000 ਡਾਲਰ ਜੀ ਇਹ ਮਾਰ ਗਏ ਨੇ ਬੰਦੇ। ਜੀ ਜੀ, ਹਾਂਜੀ ਠੀਕ ਹੈ। ਅੱਛਾ, ਤੁਸੀਂ 3-3.5 ਸਾਲ ਤੋਂ ਤੁਸੀਂ ਕਹਿੰਦੇ ਆ ਵੀ ਕੰਮ ਕਰ ਰਹੇ ਇਹਨਾਂ ਦੇ ਨਾਲ। ਹਾਂਜੀ, ਤੁਸੀਂ ਉਸ ਦਿਨ ਕਿੱਥੇ ਸੀਗੇ ਜਿੱਦਣ ਇਹ ਤੁਹਾਨੂੰ ਖਬਰ ਪਤਾ ਲੱਗੀ? ਜੀ ਮੈਂ ਉਦਣ ਸੀਗਾ ਜੀ ਨਿਊ ਮੈਕਸੀਕੋ ਸੀਗਾ ਜੀ। ਓਕੇ। ਕਿਉਂਕਿ ਇਹਨਾਂ ਨੇ ਮੇਰੇ 4 ਗੇੜਿਆਂ ਦੇ ਪੈਸੇ ਦੇਣੇ ਸੀਗੇ ਹਨਾ, ਤੇ ਜਿਹੜਾ ਇਹਨਾਂ ਦਾ ਬੰਦਾ ਸੀਗਾ ਜੀ ਜਤਿੰਦਰ ਸਿੰਘ ਸੈਣੀ, ਉਹਦਾ ਛੋਟਾ ਨਾਂ ਜੀਤਾ ਹੈ ਜੀ, ਜਿਹੜੇ ਸਾਰੇ ਮੁੰਡੇ ਉਹਨੂੰ ਜੀਤਾ ਕਰਕੇ ਜਾਣਦੇ ਜੀ। ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਭਾਜੀ ਏਦਾਂ ਗੱਲਬਾਤ ਆ, ਹਾਂਜੀ ਮੇਰੇ ਪੈਸੇ ਹਨਾ। ਉਹਨੇ ਜੀ ਮੈਨੂੰ EFS ਚੈੱਕ ਸੈਂਡ ਕੀਤਾ ਜੀ। ਹਾਂਜੀ, EFS ਚੈੱਕ ਸੈਂਡ ਕੀਤਾ। ਚਲੋ ਉੱਧਰ ਲੋਡ ਲਾਉਣਾ ਸੀਗਾ ਤੇ ਮੈਂ ਉਹ ਡਿਪੋਜ਼ਿਟ ਨਹੀਂ ਕਰਾਇਆ ਜੀ। ਤੇ ਉਹ ਬਾਅਦ ਚ ਜਦੋਂ ਮੈਂ ਡਿਪੋਜ਼ਿਟ ਕਰਾਉਣ ਲੱਗਾ ਤੇ ਉਹ ਜਿਹੜਾ ਉਹਦਾ ਕੋਡ ਸੀਗਾ ਮਨੀ ਟ੍ਰਾਂਸਫਰ ਕੋਡ ਉਹ ਇਨਵੈਲਿਡ ਨਿਕਲਿਆ। ਅੱਛਾ। ਜਦੋਂ ਮੈਂ ਔਨ ਦਾ ਵੇ ਕੈਲੀਫੋਰਨੀਆ ਆਇਆ ਤੇ ਮੈਨੂੰ ਨਿਊ ਮੈਕਸੀਕੋ ਪਤਾ ਲੱਗਾ, ਜਿੱਦਾਂ ਆਪਣੇ ਮੁੰਡਿਆਂ ਦਾ ਸਾਰਿਆਂ ਦਾ ਗਰੁੱਪ ਹੈਗਾ ਜੀ, ਤੇ ਕੀ ਇਹਨਾਂ ਨੇ ਚੈਪਟਰ 11 ਦੀ ਬੈਂਕਰਪਸੀ ਫਾਈਲ ਕਰਤੀ ਹੈ ਜੀ। ਜੀ ਠੀਕ ਹੈ। ਅੱਛਾ, ਤੇ ਫਿਰ ਨਿਊ ਮੈਕਸੀਕੋ ਤੋਂ ਵਿੱਚ ਜੇ ਵੀ ਸੁਣਨ ਨੂੰ ਮਿਲ ਰਿਹਾ ਸੀ ਇਹਨਾਂ ਦੇ ਜਿਹੜੇ ਫਿਊਲ ਵਾਲੇ ਕਾਰਡ ਸੀਗੇ ਉਹ ਵੀ ਚੱਲਣੇ ਬੰਦ ਹੋ ਗਏ। ਕੀ ਫਿਰ ਤੁਸੀਂ ਆਪਣੇ ਪੱਲਿਓਂ ਪਾ ਕੇ ਆਏ ਜਾਂ ਕਿੱਦਾਂ? ਫਿਰ ਡੀਜ਼ਲ ਡੂਜ਼ਲ ਕਿੱਦਾਂ ਪਵਾਇਆ ਫਿਰ ਏਦਾਂ? ਕੁਛ ਮੁੰਡੇ ਤਾਂ ਜੀ ਆਪਣੇ ਪੱਲੋਂ ਤੇਲ ਪਾ ਕੇ ਵਾਪਸ ਆਏ ਆ ਜੀ, ਜਿਹੜੇ ਮੁੰਡੇ ਕੈਲੀਫੋਰਨੀਆ ਰਹਿੰਦੇ ਸੀਗੇ। ਜਿਹੜੇ ਕੁਛ ਮੁੰਡੇ ਆਲਰੇਡੀ ਔਨ ਦਾ ਵੇ ਮਿਡਲ ਦੇ ਵਿੱਚ ਸੀਗੇ, ਜਿਹੜੇ ਈਸਟ ਜਾ ਰਹੇ ਸੀਗੇ, ਠੀਕ ਹੈ ਜੀ। ਇਹਨਾਂ ਦੇ ਫਿਊਲ ਕਾਰਡ ਚੱਲਣੇ ਬੰਦ ਹੋ ਗਏ, ਨਾ ਇਹ ਵੀ ਪੈਸੇ ਪਾਉਣ, ਨਾ ਟੀ ਚੈੱਕ ਕੌਮ ਚੈੱਕ ਕੁਛ ਨਹੀਂ ਪਾਉਂਦੇ ਸੀਗੇ। ਤੇ ਉਹ ਜਿਹੜੇ ਫਿਰ ਮੁੰਡੇ ਆ ਜੀ ਇਹਨਾਂ ਦੀ ਬਕਾਇਦਾ ਵੀਡੀਓ ਬਣਾ ਕੇ ਟਰੱਕ ਟਰੇਲੇ ਦੀ ਫੋਟੋ ਖਿੱਚ ਕੇ ਸਾਰੇ ਉਸੇ ਰਾਹ ਦੇ ਵਿੱਚ ਹੀ ਖੜੇ ਕਰੇ ਆਏ ਨੇ ਜੀ। ਕੋਈ ਇੰਡੀਆਨਾ ਖੜਾ ਜੀ, ਕੋਈ ਓਹਾਇਓ ਖੜਾ, ਕੋਈ I-90 ਦੇ ਆਪਣੇ ਨਿਊਯਾਰਕ ਖੜਾ, ਕੋਈ ਇੰਡੀਆਨਾ ਖੜੇ ਨੇ। ਬਸ ਏਦਾਂ ਹੀ ਔਨ ਦਾ ਵੇ ਸਾਰੇ ਟਰੱਕ ਟਰੇਲੇ ਖੜੇ ਕਰਕੇ ਆ ਗਏ ਨੇ। ਜੀ ਜੀ ਜੀ। ਸੋ ਦੇਣਦਾਰੀਆਂ ਬਥੇਰੀਆਂ ਨੇ ਬਹੁਤ ਸਾਰੇ ਮੁੰਡਿਆਂ ਦੀ। ਕਿੰਨੇ ਕੁ ਕੁੱਲ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਡਰਾਈਵਰ ਇੰਪਲਾਈ ਕਿੰਨੇ ਕੁ ਸੀਗੇ ਜਿਹੜੇ ਤੁਹਾਨੂੰ ਕਿੰਨਾ ਕੁ ਪਤਾ ਆ? ਜੀ ਇਹਨਾਂ ਦਾ ਬਹੁਤਾ ਨਹੀਂ, ਜਿਹੜੇ ਆਪਣੇ ਕੁਛ ਸਪੈਨਿਸ਼ ਵੀ ਸੀਗੇ ਜਿਹੜੇ ਬੰਦੇ ਕੰਮ ਕਰਦੇ ਲੋਕਲ ਜਿਹੜੇ ਕਰਦੇ ਸੀਗੇ। ਠੀਕ ਹੈ। ਕੁੱਲ ਮਿਲਾ ਕੇ 300 350-400 ਡਰਾਈਵਰ ਸੀਗਾ ਜੀ ਜਿਹੜਾ ਇਹਨਾਂ ਕੋਲ ਕੰਮ ਕਰਦਾ ਸੀਗਾ ਜੀ, ਜਿਨ੍ਹਾਂ ਦੇ ਪੈਸੇ ਖੜੇ ਆ। ਤੇ ਹੁਣ ਕੀ ਤੁਹਾਡੇ ਕੋਲ ਕੋਈ ਸੇਵਿੰਗ ਇਦਾਂ ਬਚੀ ਹੈਗੀ ਆ? ਤੁਸੀਂ ਸਰਵਾਈਵ ਕਰ ਸਕੋਗੇ ਆਉਣ ਵਾਲਾ ਸਮਾਂ? ਭਾਜੀ ਜਿਹੜਾ ਇਹਨਾਂ ਦੇ ਜਿਹੜੇ ਮੇਨ ਡਿਸਪੈਚਰ ਹੈਗੇ ਆ, ਇੱਕ ਹੈਗਾ ਅਨਮੋਲ, ਦੂਸਰਾ ਜਤਿੰਦਰ ਸਿੰਘ ਸੈਣੀ। ਜਿਹੜਾ ਮੇਰੀ ਵਾਈਫ ਪ੍ਰੈਗਨੈਂਟ ਹੈ ਜੀ, ਠੀਕ ਹੈ ਜੀ, ਆਲਮੋਸਟ 9 ਮੰਥ ਮੇਰੀ ਵਾਈਫ ਪ੍ਰੈਗਨੈਂਟ ਹੈ। ਤੇ ਇਹਨਾਂ ਨੂੰ ਮੈਂ 1 ਮੰਥ ਅਰਲੀ ਦੱਸਿਆ ਸੀ ਕਿ ਮੈਂ 1 ਵੀਕ ਜਾਂ 2 ਵੀਕ ਦੀ ਛੁੱਟੀ ਲੈਣੀ ਹੈ ਜੀ। ਤੇ ਹੁਣ ਭਾਜੀ ਇਹਨਾਂ ਨੇ ਜੋ ਸਾਡੇ ਨਾਲ ਕੰਮ ਕੀਤਾ ਨਾ, ਕੋਈ ਮੁੰਡਾ ਭਾਜੀ ਓਹਾਇਓ ਤੋਂ ਆ, ਮੈਂ ਓਹਾਇਓ ਰਹਿਣਾ ਜੀ। ਅੱਛਾ। ਕੋਈ ਨਿਊਯਾਰਕ ਦਾ, ਕੋਈ ਮਿਆਮੀ ਫਲੋਰੀਡਾ ਦਾ। ਇਹਨਾਂ ਨੇ ਕੱਲ ਚਾਬੀਆਂ ਲੈ ਕੇ ਸਾਡੇ ਕੋਲ ਟਰੱਕ ਦੀਆਂ ਸਾਨੂੰ ਯਾਰਡ ਦੇ ਵਿੱਚੋਂ ਬਾਹਰ ਕੱਢਤਾ ਜੀ ਇਹਨਾਂ ਨੇ। ਅੱਛਾ, ਤੁਸੀਂ ਬੇਕਰਸਫੀਲਡ ਸੀਗੇ ਫਿਰ? ਆ ਕੇ ਪਹੁੰਚ ਗਏ? ਹਾਂਜੀ, ਮੈਂ ਬੇਕਰਫੀਲਡ ਸੀਗਾ। ਮੈਂ 3 ਦਿਨ ਹੋ ਗਏ ਬੇਕਰਫੀਲਡ 'ਚ ਸੀਗਾ। ਅਜੇ ਵੀ ਇੱਥੇ ਹੀ ਆ ਕਿ ਚਲੇ ਗਏ ਵਾਪਸ ਹੁਣ ਤੁਸੀਂ ਓਹਾਇਓ ਨੂੰ? ਹੁਣ ਮੈਂ ਜੀ ਔਨ ਦਾ ਵੇ ਜਿੱਦਾਂ ਘਰੇ ਜਾ ਰਿਹਾ ਹੈਗਾ ਜੀ। ਕਿਤੇ ਆਪਣਾ ਮੇਰਾ ਯਾਰ ਬੇਲੀ ਸੀਗਾ ਮਨਜਿੰਦਰ ਸਿੰਘ, ਉਹ ਵੀ ਐਸੇ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਉਹਦਾ ਇਹਨਾਂ ਨੇ $6300 ਮਾਰਿਆ ਹੈਗਾ। ਤੇ ਉਹ ਪਹਿਲਾਂ ਦਾ ਛੱਡ ਚੁੱਕਿਆ। ਤੇ ਉਹਨੇ ਫਿਰ ਕਿਸੇ ਨਾਲ ਆਪਣੇ ਜੋ ਵੀਰ ਭਰਾ ਸੀਗਾ ਉਹਦੇ ਨਾਲ ਮੈਨੂੰ ਕੰਟੈਕਟ ਕਰਾਇਆ ਤੇ ਮੈਂ ਉਹਦੇ ਨਾਲ ਬੈਕ ਵਾਪਸ ਜਾ ਰਿਹਾ ਜੀ। ਦੇਖੋ ਜੀ, ਬੜੀ ਮੁਸ਼ਕਲ, ਬੜੀ ਦਿੱਤਾ ਜਿਹੜੀ ਆਣ ਪਈ ਆ। ਚਲੋ ਹੋਪਫੁਲੀ ਭਾਈ ਤੁਹਾਨੂੰ ਕੰਮ ਮਿਲੇ ਕਿਤੇ ਹੋਰ ਜਲਦੀ। ਤੇ ਜਿਹੜਾ ਸਮਾਂ ਅਜਿਹਾ ਜਿਹੜਾ ਉਹ ਹੈਗਾ ਆ, ਸਾਡੇ ਵੱਲੋਂ ਅਸੀਂ ਤੁਹਾਨੂੰ ਗੁੱਡ ਵਿਸ਼ੇਸ ਹੀ ਕਹਿ ਸਕਦੇ ਹਾਂ, ਪਰ ਹੋਇਆ ਬਹੁਤ ਧੱਕਾ ਆ। ਅਚਨਚੇਤੇ ਜਿਹੜਾ ਬਹੁਤ ਝਟਕਾ ਜਿਹੜਾ ਲੱਗਾ ਹੈ। ਇਹ ਜੋ ਭਾਜੀ ਜਿਹੜਾ ਮਾਈਕ ਹੈਗਾ, ਜਿਹੜਾ ਮੇਨ ਬੌਸ ਹੈ, ਇਹਦਾ ਅਸਲੀ ਨਾਮ ਮਨਜਿੰਦਰ ਸਿੰਘ ਹੈ। ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਵੇ, ਇਹਨਾਂ ਦੀ ਵੀਡੀਓ ਵੀ ਵੇਖੀਆਂ ਹੋਣ। ਇਹ ਬੰਦਾ ਭਾਜੀ ਜੋ ਮਰਜੀ ਕਹੇ, ਸਭ ਬਕਵਾਸ ਹੈਗਾ।
ਕਿਉਂਕਿ ਇਹ ਆਪਣੇ ਘਰ-ਬਾਰ ਪੂਰੇ ਕਰਕੇ ਹੈਗੇ ਆ, ਠੀਕ ਹੈ ਨਾ। ਤੇ ਬਸ ਜੇ ਤੁਸੀਂ ਲਾ ਲਓ, ਜੇ $10,000 ਵੀ ਮੰਨ ਕੇ ਚਲੋ, ਤੇ 400 ਡਰਾਈਵਰ ਹੈਗਾ, $4.5 ਲੱਖ ਮਹਾਰਾਜ ਇਹ ਮਾਰ ਗਏ ਆ ਜੀ ਡਰਾਈਵਰਾਂ ਦਾ ਹੀ। ਜੀ ਇਹ ਜਿਹੜੀ ਦੱਸੀ ਇਹਨਾਂ ਨੇ ਅਮਰੀਕ ਸਿੰਘ ਹੁਣਾਂ ਨੇ ਆਪਣੀ ਜਿਹੜੀ ਵਿਅਥਾ ਪ੍ਰਵੀਨ ਜਿਹੜੀ ਉਹ ਸੁਣਾਈ ਆ ਵੀ ਉਹ ਉਹਨਾਂ ਦੇ ਨਾਲ ਹੀ ਕੰਮ ਕਰਦੇ ਸੀ। ਥੈਂਕ ਯੂ ਅਮਰੀਕ ਜੀ ਆਪਣੀ ਸਟੋਰੀ ਸ਼ੇਅਰ ਕਰਨ ਲਈ ਜੀ। ਥੈਂਕ ਯੂ, ਮਿਹਰਬਾਨੀ ਬਾਈ ਜੀ ਜੀ ਜੀ। ਦੇਖੋ ਹਰਜੋਤ ਸਿੰਘ ਜੀ ਇਸਨੇ ਜਿਹੜਾ ਉਹ ਦੱਸਿਆ, ਤੇ ਹੁਣ ਜਿੱਦਾਂ ਉਹ ਦੱਸ ਹੀ ਰਹੇ ਸੀਗੇ ਵੀ ਬੜਾ ਔਖਾ ਆ ਕੰਮ, ਤੇ ਹੁਣ ਵੀ ਪ੍ਰੈਗਨੈਂਟ ਵਾਈਫ ਆ, ਵਾਪਸ ਜਿਹੜਾ ਹੁਣ ਕਿਸੇ ਦੇ ਨਾਲ ਰਾਈਡ ਲੈ ਕੇ ਜਿਹੜਾ ਉਹਨਾਂ ਨੂੰ ਉੱਥੇ ਜਾਣਾ ਪੈ ਰਿਹਾ। ਦੇਖੋ ਟੈਨਸ਼ਨ ਕਿੰਨੀ ਹੋਊਗੀ ਹਨਾ। ਹਾਂਜੀ ਬਿਲਕੁਲ, ਪਿੱਛੇ ਉਹਦੀ ਵਾਈਫ ਨੂੰ ਕਿੰਨੀ ਟੈਨਸ਼ਨ ਹੋਊਗੀ। ਹਾਂ, ਸੋ ਇਸ ਵੇਲੇ ਤਾਂ ਮਨੋਬਲ ਆਪਦਾ ਉੱਚਾ ਰੱਖੋ, ਕੋਈ ਗੱਲ ਨਹੀਂ। ਹਾਂ, ਮਤਲਬ ਕੰਮ ਵੀ ਮਿਲ ਜਾਂਦੇ ਆ ਜ਼ਿੰਦਗੀ ਦੇ ਵਿੱਚ, ਉਤਰਾ ਚੜਾਏ ਜੇ ਧੋਖੇ ਧੜੀਆਂ ਸਾਰਾ ਕੁਝ ਘਾਟੇ ਵਾਧੇ। ਇਹ ਤਾਂ ਪ੍ਰਵੀਨ ਆਪਾਂ ਹਰਜੋਤ ਜੀ ਉਹ ਗੱਲ ਕਰਦੇ ਜਿਹੜੇ ਤੇ ਇੱਥੇ ਮੌਜੂਦ ਨੇ ਹਨਾ, ਵੀ ਉਹ ਉਹਨਾਂ ਦੇ ਨਾਲ ਜਿਹੜੇ ਪਿੱਛੇ ਵਿਚਾਰੇ ਪਿੰਡ 'ਚ ਇੰਤਜ਼ਾਰ ਕਰਦੇ ਹੋਣੇ, ਉਹਨਾਂ ਨੂੰ ਤਾਂ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਸੁਣ ਰਹੇ ਹੋਣੇ ਆ, ਉਹ ਕਰ ਰਹੇ ਹੋਣੇ, ਉਹ ਪਿੰਡ ਵਾਲਿਆਂ ਨੇ ਇਹ ਕਰਦੇ ਕਹਿੰਦੇ ਹੋਣੇ, ਕਿਸੇ ਨੇ ਕੁਝ ਕਹਿਣਾ, ਕਿਸੇ ਨੇ ਕੁਝ ਕਹਿਣਾ। ਫਿਕਰ ਜਿਹੜਾ ਉਹ ਦੇਖੋ ਕਿੰਨਾ ਜ਼ਿਆਦਾ ਇਸ ਚੀਜ਼ ਦੇ ਵਿੱਚ ਵੱਧ ਜਾਂਦਾ। ਹੁਣ ਇਹ ਵੀ ਭਾਈ ਜਿੱਦਾਂ ਦੇ ਨਾਲ ਇਹ ਹੋਇਆ, ਹੁਣ ਚਲੋ ਹੌਸਲਾ ਨਾ ਹਾਰੋ, ਜੋ ਹੋਣਾ ਸੀ, ਜਿਹੜਾ ਵਕਤ ਆਉਣਾ ਸੀ ਹੁਣ ਆ ਗਿਆ। ਤਗੜੇ ਜਿਹੜਾ ਉਹ ਤੁਸੀਂ ਰਹਿਣਾ ਆ, ਤੇ ਨਾਲ ਦੇ ਜਿਹੜੇ ਆ ਨਾ ਲੋਕ, ਉਹ ਭਾਈ ਪੂਰੀ ਸਪੋਰਟ ਕਰੋ। ਮਾਨਸਿਕ ਤੌਰ ਦੇ ਉੱਤੇ ਇਸ ਟਾਈਮ ਸਭ ਤੋਂ ਵੱਧ ਸਪੋਰਟ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ। ਇਕੱਲੇ ਨਾ ਰਹਿਣ ਦਿਓ, ਨਾਲੇ ਆਪਣੇ ਆਪ ਨੂੰ ਬਗੈਰ ਮਤਲਬ ਜ਼ਿਆਦਾ ਸੋਚ ਕੇ ਕੁਝ ਹੋਣਾ ਨਹੀਂ ਹੈ। ਪ੍ਰੋਸੈਸ ਜਿਹੜਾ ਹੁਣ ਚੱਲਣਾ ਹੈ ਉਹ ਚੱਲੂਗਾ ਉਹਦੇ ਲਈ ਇੰਤਜ਼ਾਰ ਹੀ ਤੁਹਾਨੂੰ ਕਰਨਾ। ਦੂਜੀ ਇਹ ਵੀ ਰਾਜਕਰਵੀਰ ਸਿੰਘ ਜੀ, ਆਪਾਂ ਬੇਨਤੀ ਕਰਨੀ ਹੈ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਖਾਸ ਕਰਕੇ ਡਰਾਈਵਰ, ਉਹ ਕੰਪਨੀ ਦੇ ਮਾਲਕ ਜਾਂ ਉਹਨਾਂ ਦੇ ਕਿਸੇ ਧੀ ਭੈਣ ਨੂੰ ਇਦਾਂ ਕੋਈ ਗਾਲਾਂ ਵਗੈਰਾ ਨਾ ਕੱਢਣ ਹਨਾ। ਸੋ ਆਪਾਂ ਕਈ ਦੇਖਦੇ ਹਾਂ ਵੀ ਬਹੁਤ, ਜਾਂ ਕੋਈ ਇਦਾਂ ਦਾ ਕੋਈ ਹਨਾ ਕੋਈ ਗਲਤ ਬਿਆਨਬਾਜ਼ੀ ਨਾ ਕਰਨ ਹਨਾ, ਇਹ ਚੰਗੀ ਗੱਲ ਨਹੀਂ ਹੈਗੀ। ਆਪਾਂ ਬਹੁਤ, ਤੁਹਾਨੂੰ ਪਤਾ ਸਿੱਖ ਆਪਾਂ ਕਿੰਨੇ ਵਧੀਆ ਸੱਭਿਆਚਾਰ, ਸਾਡਾ ਕਿੰਨਾ ਵਧੀਆ ਧਰਮ ਹੈਗਾ, ਪਰ ਇਹ ਆ ਵੀ ਜਿੱਥੇ ਧੱਕਾ ਹੋਇਆ ਉੱਥੇ ਰੇਡੀਓ ਤੁਹਾਡੇ ਨਾਲ ਹਮੇਸ਼ਾ ਖੜੂਗਾ। ਸਾਡਾ ਸ਼ੋਅ ਲੈਣ ਦਾ ਮਤਲਬ, ਲੈ ਕੇ ਆਉਣ ਦਾ ਮਤਲਬ ਇਹ ਸੀ ਵੀ ਇਕੱਲਾ ਇਹ ਫ੍ਰੀ ਔਨ ਕੰਪਨੀ ਨਹੀਂ, ਤੇ ਹੋਰ ਵੀ ਟਰੱਕਰਸ ਵੱਖ-ਵੱਖ ਕੰਪਨੀਆਂ 'ਚ ਕੰਮ ਕਰਦੇ। ਇਹ ਸ਼ੁਰੂਆਤ ਹੋ ਗਈ ਆ ਕੰਪਨੀਆਂ ਦੀ ਬੈਂਕਰਪਸੀ ਫਾਈਲ ਹੋਣ ਦੀ, ਹਜੇ ਹੋਰ ਹੋਣੀਆਂ ਕਈਆਂ ਦੀਆਂ। ਸੋ ਜਿੰਨੇ ਸੁਣ ਰਹੇ ਆ ਤਾਂ ਤੁਸੀਂ ਧਿਆਨ ਨਾਲ ਸੁਣੋ। ਜਿੱਦਾਂ ਕਿੰਨੇ ਸਰੋਤੇ ਕਹਿ ਗਏ ਭਾਈ 2-2 ਵੀਕ ਦੇ ਪੈਸੇ ਨਾ ਦੱਬੋ, ਨਾ ਆਪਣੇ ਰੱਖੋ, ਜਿਹੜੇ ਤੁਹਾਨੂੰ ਲੱਗਦਾ ਹੈ ਤਾਂ ਪਹਿਲੇ ਹੀ ਹੋਰ ਕਿਤੇ ਜਿਹੜਾ ਕੰਮ ਲੱਭ ਲਓ ਯਾਰ। ਨਹੀਂ ਤਾਂ ਫਿਰ ਜੇ ਇੱਕ ਰਵਾਇਤ ਬਣੀ ਹੈ ਤਾਂ ਫਿਰ ਭਾਈ ਜਿਹੜੇ ਡਰਾਈਵਰ ਆ ਉਹ ਵੀ ਫਿਰ ਲੇਬਰ ਕੋਡ ਦਾ ਸਹਾਰਾ ਲੈਣ। ਜੇ ਲੱਗਦਾ ਹੈ ਉਹਨਾਂ ਨੂੰ ਵੀ ਭਾਈ ਨਹੀਂ ਤੁਹਾਡੇ ਫਿਰ ਹੱਕਾਂ ਦੇ ਨਾਲ ਹੱਕਮਾਰੀ ਹੋ ਰਹੀ ਹੈ, ਤੇ ਫਿਰ ਉਹਦੇ ਲਈ ਇੱਥੇ ਸੰਸਥਾਵਾਂ ਬਣੀਆਂ ਨੇ ਵੀ ਉਹ ਫਿਰ ਉਹ ਕਰਨ। ਫਿਰ ਜੇ ਇੱਕ ਦੋ ਨੇ ਏਦਾਂ ਕੀਤਾ ਫਿਰ ਸਾਰਿਆਂ ਨੂੰ ਜਿਹੜਾ ਉਹ ਸਬਕ ਆਊਗਾ। ਪਰ ਤੁਸੀਂ ਇਹ ਵੇਖੋ ਵੀ ਕਈ ਜਿਨ੍ਹਾਂ ਦੇ ਫਿਊਲ ਕਾਰਡ ਨਹੀਂ ਚੱਲਦੇ ਸੀ, ਤੇ ਉਹ ਵੇਖੋ ਕਿੰਨੇ ਖੱਜਲ ਹੋਏ ਹੋਣੇ। ਕਈ ਤਾਂ ਫਸੇ ਹੋਣੇ ਵਿਚਾਰੇ ਹਨ, ਕਈਆਂ ਕੋਲ ਨਹੀਂ ਹੋਊਗਾ, ਕਈ ਕੋ ਹੁੰਦੇ ਆ, ਕੋਈ ਹਿਲੀ ਏਰੀਆ 'ਚ ਹੋਵੇ, ਕੋਈ ਉਹ ਜੀ ਥਾਂ ਤੇ ਹੋਵੇ, ਕਿਤੇ ਵੀ ਹੋ ਸਕਦਾ। ਦੇਖੋ ਪ੍ਰਵੀਨ ਜੀ, ਹਰਜੋਤ ਜੀ, ਆਪਣੇ ਬੰਦੇ ਤਾਂ ਫਿਰ ਥੋੜੀ ਬਹੁਤੀ ਸੇਵਿੰਗ ਰੱਖਦੇ ਆ। ਇਹ ਜਿਹੜੇ ਹਿਸਪੈਨਿਕ ਕਮਿਊਨਿਟੀ ਵਾਲੇ ਆ, ਮੈਕਸੀਕਨ ਮੂਨ ਵਾਲੇ, ਕਈ ਏਰੀਆ ਨਹੀਂ ਰੱਖਦੇ। ਉਹਨਾਂ ਦੇ ਕਈਆਂ ਦਾ ਹੁਣ ਜਿਹੜਾ ਉਸ ਦਿਨ ਸਭ ਤੋਂ ਪਹਿਲਾਂ ਬੋਲਣ ਵਾਲਾ ਸੀਗਾ, ਜਿਹੜਾ ਜੋਲ ਬੋਲ ਰਿਹਾ ਸੀਗਾ, ਉਹ ਕਹਿੰਦਾ ਮੇਰਾ ਤਾਂ ਭਾਵੇਂ 2000 ਆ, ਪਰ ਮੇਰੇ ਵੀ ਨਿਆਣੇ ਆ, ਉਹਨਾਂ ਦੇ ਡਾਈਪਰ ਦੇ ਲਈ, ਰੋਟੀ ਦੇ ਲਈ, ਮੈਨੂੰ ਸਾਰਿਆਂ ਦੇ ਪੈਸੇ ਚਾਹੀਦੇ ਆ। ਹੁਣ ਆਪਣੇ ਵਾਲੇ ਤਾਂ ਭਾਵੇਂ ਸਰਵਾਈਵ ਕਰ ਲੈਣ, ਥੋੜਾ ਬਹੁਤਾ ਸੇਵਿੰਗ ਜੇ ਰੱਖੀ ਹੋਊਗੀ ਤਾਂ ਥੋੜਾ ਬੰਦਾ ਬਚਾਅ ਹੋ ਜਾਂਦਾ, ਪਰ ਹੈ ਬੜਾ ਜਿਹੜਾ ਮੁਸ਼ਕਿਲ ਆ ਕੰਮ। ਆਪਣੇ ਅਗਲੇ ਕਾਲਰ ਜੁੜੇ ਨੇ ਹਰਜਟ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਇਹ ਸ਼ੇਅਰ ਹੀ ਗੱਲ ਕਰਨ ਲੱਗਿਆ, ਪਰ ਮੈਂ ਇਸ ਵਿਸ਼ੇ ਨਾਲ ਤਾਂ ਨਹੀਂ ਗਾ ਲਿੰਕ, ਪਰ ਮੈਂ ਕਿਤੇ ਕੰਮ ਕਰ ਰਿਹਾ ਸੀ ਪਹਿਲਾਂ, ਓਕੇ, ਆਪਣੇ ਗੈਸ ਸਟੇਸ਼ਨ ਦੇ ਉੱਪਰ ਹੀ। ਤਾਂ ਮੈਨੂੰ ਉਹਨਾਂ ਨੇ, ਮੈਂ ਨਿਊ ਜਰਸੀ ਤੋਂ ਆਇਆ ਸੀਗਾ, ਤੇ ਮੈਨੂੰ ਨਿਊ ਜਰਸੀ ਤੋਂ ਬੁਲਾ ਲਿਆ ਵੀ ਜੋ ਤੈਨੂੰ ਉੱਥੇ ਮਿਲ ਰਿਹਾ ਤੈਨੂੰ ਉਹੀ ਕੁਝ ਅਸੀਂ ਇੱਥੇ ਦੇਵਾਂਗੇ। ਜੀ ਜੀ। ਮੇਰੇ 2 ਬੱਚੇ ਸੀਗੇ, ਮੇਰੀ ਵਾਈਫ ਨੂੰ ਕੋਲਾਈਟਸ ਦੀ ਪ੍ਰੋਬਲਮ ਸੀ। ਮੈਨੂੰ ਜਦ ਮੈਂ ਕੰਮ ਕਰਨ ਲੱਗਿਆ ਸੀਗਾ ਬੇਕਰ ਆਪਣੇ ਹਾਈਵੇ 15 ਦੇ ਉੱਪਰ, ਤੇ ਮੈਂ ਨਵਾਡਾ ਤੋਂ ਗਰੋਸਰੀ ਲੈ ਕੇ ਆਂਦਾ। ਮੇਰੇ ਕੋਲ ਗੱਡੀ ਵੀ ਹੈ ਨਹੀਂ ਸੀ, ਮੇਰੇ ਕੋਲ ਕਾਗਜ਼ ਪੱਤਰ ਵੀ ਹੈ ਨਹੀਂ ਸੀਗੇ, ਤੇ ਮੈਂ ਨਵਾਡਾ ਤੋਂ ਗਰੋਸਰੀ ਕਿਸੇ ਦੀ ਗੱਡੀ ਮੰਗ ਕੇ ਲੈ ਕੇ ਆਂਦਾ ਸੀਗਾ। ਤੇ ਜਦ ਮੈਂ ਉਹਨਾਂ ਨੂੰ ਆਖਿਆ ਸੀਗਾ ਭਾਈ ਮੈਨੂੰ ਗਰੋਸਰੀ ਨੂੰ ਤਾਂ ਹੱਲ ਕਰਕੇ ਦੇਵੋ ਕੋਈ, ਮੈਂ ਤੁਹਾਨੂੰ ਪਹਿਲਾਂ ਆਖੀ ਸੀ ਮੇਰੀ ਆਹ ਪ੍ਰੋਬਲਮ ਆ, ਮੇਰੇ ਕੋਲ ਕਾਗਜ਼ ਪੱਤਰ ਵੀ ਹੈ ਨਹੀਂ, ਮੈਂ ਭਾਈ ਤੁਹਾਡੇ ਆ ਗਿਆ ਕੰਮ ਤੇ, ਪਰ ਮੈਂ ਇੱਥੇ ਨਹੀਂ ਆਇਆ ਸੀ। ਉਹਨਾਂ ਨੇ ਮੈਨੂੰ ਨਵਾਡਾ ਦਾ ਐਡਰੈਸ ਭੇਜਿਆ ਸੀਗਾ 711 ਦਾ, ਵੀ ਤੂੰ ਇੱਥੇ ਆ ਕੇ ਕੰਮ ਕਰਨਾ। ਤੇ ਬਾਅਦ ਦੇ ਵਿੱਚ ਜਦ ਉਹਨਾਂ ਦੀ ਮੇਰੀ ਪ੍ਰੋਬਲਮ ਆਈ, ਸਾਲ ਕੰਮ ਕੀਤਾ, ਮੈਂ ਕਿਹਾ ਭਾਈ ਮੇਰੇ ਹੱਥ ਖੜਿਆ, ਮੈਂ ਨਹੀਂ ਕੰਮ ਕਰ ਸਕਦਾ, ਕਿਉਂਕਿ ਮੈਨੂੰ ਗਰੋਸਰੀ ਵੀ 100 ਮੀਲ ਤੋਂ ਲੈ ਕੇ ਆਉਣੀ ਪੈਂਦੀ ਹੈ, ਤੇ ਮੈਨੂੰ ਕੰਮ
ਕੰਮ ਵੀ ਇੱਥੇ ਕਰਨਾ ਪੈਂਦਾ। ਮੈਂ ਵਾਈਫ ਮੇਰੀ ਬਿਮਾਰ ਹੁੰਦੀ, ਬੱਚੇ ਬਿਮਾਰ, ਮੈਨੂੰ ਲਿਫਟ ਲੈਣੀ ਪੈਂਦੀ ਹੈ ਕਿਸੇ ਦੀ। ਉਹਨਾਂ ਨੇ ਕੀ ਕੀਤਾ, ਮੈਨੂੰ ਕੰਮ ਕਹਿੰਦੇ ਤੈਨੂੰ ਇਹ 1 ਹਫ਼ਤਾ ਦਿੱਤਾ। ਮੈਂ ਉਹਨਾਂ ਨੂੰ ਪਹਿਲਾਂ ਕਹਿੰਦਾ, ਮੈਂ 1 ਮਹੀਨਾ ਪਹਿਲਾਂ ਜਵਾਬ ਦਿੱਤਾ ਮੈਂ ਕੰਮ ਨਹੀਂ ਕਰਨਾ। ਇਹ ਤੋਂ ਬਾਅਦ ਉਹ ਮੈਡਮ ਆਪਣੀ ਮੈਨੇਜਰ ਸੀਗੀ ਆਪਣੀ ਲੁਧਿਆਣੇ ਤੋਂ, ਓਕੇ, ਉਹਨੇ ਮੈਨੂੰ ਤੁਰਤ ਪੈਰ ਕੰਮ ਤੋਂ ਹਟਾਤਾ। ਉਹ ਅੱਛਾ। ਸ਼ਾਮ ਨੂੰ ਕੰਮ ਤੇ ਗਿਆ, ਮੈਨੂੰ ਕਹਿੰਦੀ ਕੰਮ ਤੇ ਤੂੰ ਨਹੀਂ ਕਰਨਾ, ਤੂੰ ਅੱਜ ਦਾ ਦਿਨ ਕੰਮ ਕਰਨਾ, ਤੂੰ ਕੱਲ ਨੂੰ ਕੰਮ ਤੇ ਨਹੀਂ ਆਣਾ। ਮੈਂ ਕਿਹਾ ਤੂੰ ਮੈਡਮ ਅੱਜ ਕਹਿੰਦੀ ਮੈਂ ਹੁਣੇ ਹੀ ਨਹੀਂ ਕਰਨਾ, ਮੈਂ 1 ਦਿਨ ਅੱਜ ਕੰਮ ਕਰੂੰਗਾ ਤੇ ਮੈਂ ਕੱਲ ਨੂੰ ਕੀ ਕਰੂੰਗਾ। ਓਕੇ, ਕੰਮ ਤੋਂ ਕੱਢਤਾ। ਇਹ ਦੇਖ ਲਓ, ਉਹਦੇ ਨਾਂ ਤੇ ਬਿਜਲੀ ਸੀਗੀ। ਮੈਨੂੰ ਕਹਿੰਦੀ ਕੱਲ ਨੂੰ ਘਰ ਮੇਰਾ ਖਾਲੀ ਹੋਣਾ ਚਾਹੀਦਾ। ਮੈਂ ਕਿਹਾ ਤੂੰ ਘਰ ਮੈਂ ਤਾਂ ਖਾਲੀ ਕਰਨਾ ਨਹੀਂ, ਤੂੰ ਪੁਲਿਸ ਨੂੰ ਕੰਪਲੇਂਟ ਕਰ ਦੇ, ਤੂੰ ਇਸ ਤੋਂ ਵੱਧ ਤੂੰ ਕੀ ਕਰ ਸਕਦੀ ਹੈ। ਉਹਨੇ ਇਹ ਦੇਖੋ ਮੇਰੇ ਘਰ ਦੀ ਬਿਜਲੀ ਕਟਵਾਤੀ। ਮਾਰਨਿੰਗ ਮੈਂ ਬੱਚੇ ਸਕੂਲ ਛੱਡਣ ਗਿਆ ਤੇ ਮੈਂ ਜਦੋਂ ਆਇਆ ਘਰ ਵਾਪਸ ਤੇ ਵਾਈਫ ਕਹਿੰਦੀ ਬਿਜਲੀ ਤਾਂ ਹੈ ਨਹੀਂ। ਮੈਂ ਆਂਢ ਗੁਆਂਢ ਪੁੱਛਿਆ, ਕਹਿੰਦੇ ਵੀ ਸਾਰਿਆਂ ਦੇ ਹੈਗੀ ਆ। ਮੈਂ ਬਿਜਲੀ ਵਾਲਿਆਂ ਨੂੰ ਕੀਤਾ, ਕਹਿੰਦੇ ਤੇਰੀ ਬਿਜਲੀ ਦਾ ਕੱਟ ਹੋ ਗਈ। ਅਸੀਂ ਇਹ ਦੇਖੋ, ਮੇਰੀ ਵਾਈਫ ਨੂੰ ਗੱਡੀ ਵੀ ਨਹੀਂ ਆਉਂਦੀ ਸੀਗੀ, ਸਿਰਫ ਅਸੀਂ 2-4 ਦਿਨ ਸਿੱਖੀ ਸੀ ਉਹਨੇ ਗੱਡੀ। ਮੈਂ ਰਿਸਕ ਲੈ ਕੇ ਆਪਣੀ ਵਾਈਫ ਨੂੰ, ਮੈਂ ਬੇਕਰ ਆਇਆ, ਬੇਕਰ ਤੋਂ ਅਸੀਂ ਯੂਹਾਲ ਦਾ ਟਰੱਕ ਕੀਤਾ। ਮੇਰੀ ਵਾਈਫ ਨੇ ਹਾਈਵੇ ਤੇ ਗੱਡੀ ਨਹੀਂ ਕਦੇ ਚਲਾਈ ਸੀਗੀ, ਹਾਈਵੇ ਤੇ ਗੱਡੀ ਲੈ ਕੇ ਗਈ। 2 ਬੱਚੇ ਮੇਰੇ, ਮੈਂ ਉੱਥੋਂ ਮੂਵ ਹੋ ਕੇ ਇਹ ਦੇਖ ਲਓ ਰਾਤ ਨੂੰ ਮੈਂ 11-11:30 ਵਜੇ ਫਰਿੱਜਨੋਂ ਪਹੁੰਚਿਆ। ਉੱਥੋਂ ਅੱਧੀ ਰਾਤ ਨੂੰ ਪਹਾੜੀਆਂ ਦੇ ਵਿੱਚ ਦੀ ਗੱਡੀ ਲੈ ਕੇ ਮੇਰੀ ਵਾਈਫ ਆਈ। ਇਹ ਦੇਖ ਲਓ ਸਾਡੇ ਲੋਕ ਏਦਾਂ ਕਰਦੇ ਆ। ਜੀ ਨਹੀਂ, ਬਹੁਤ ਮਾੜੀ ਗੱਲ ਆ ਜੀ ਇਦਾਂ ਦੀ ਚੀਜ਼। ਨਹੀਂ ਭਾਜੀ, ਇਦਾਂ ਨਹੀਂ ਵੀ ਤੁਸੀਂ ਸਾਰਿਆਂ ਨੂੰ ਵੀ ਨਹੀਂ ਬਲੇਮ ਕਰ ਸਕਦੇ। ਬਹੁਤ ਚੰਗੇ ਵੀ ਆ, ਬਹੁਤ ਜ਼ਿਆਦਾ, ਇਦਾਂ ਦੀ ਗੱਲ ਨਹੀਂ ਹੈ। ਨਹੀਂ, ਉਹ ਤਾਂ ਹਰਜੋਤ ਸਿੰਘ ਜੀ ਆਬਵੀਅਸ ਜੀ ਗੱਲ ਆ। ਜਿੱਦਾਂ ਹੁਣ ਇਹ ਕੰਪਨੀ ਦੀ ਗੱਲ ਆ, 5 ਉਂਗਲਾਂ ਬਰਾਬਰ ਨਹੀਂ, ਉਦਾਂ ਹੀ ਉਹਨਾਂ ਦੇ ਨਾਲ ਜਿਹੜਾ ਹੋਇਆ, ਉਹਨਾਂ ਨੇ ਤਾਂ ਆਪਣੀ ਸਟੋਰੀ ਜਿਹੜੀ ਉਹ ਦੱਸੀ ਵੀ ਉਹਨਾਂ ਦੇ ਨਾਲ ਇਦਾਂ ਜਿਹੜਾ ਉਹ ਵਾਪਰਿਆ। ਸੇਮ ਥਿੰਗ ਜਿੱਦਾਂ ਇਹ ਲੋਕ ਜਿਹੜੇ ਆਪਾਂ ਨੂੰ ਵੀਰ ਜਿਹੜੇ ਦੂਜੇ ਬਾਕੀ ਦੱਸਦੇ ਆ। ਸੁਖਤੇਜ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਤੁਹਾਡਾ ਜਿਹੜਾ ਚੱਲਦਾ ਨਾ ਅੱਜ ਦਾ ਵਿਸ਼ਾ ਬਹੁਤ ਵਧੀਆ ਆ, ਔਰ ਪਰ ਇਹਦੇ 'ਚ ਇੱਕ ਚੀਜ਼ ਅੱਜ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ ਭਾਜੀ। ਮੇਰਾ ਨਾ ਇਹ ਬਿਜ਼ਨਸ ਟਰੱਕਿੰਗ ਦਾ ਨਾਮ ਹੈ, ਡਰਾਈਵਰ ਆ ਨਾਮ ਇਹਦੇ 'ਚ ਹੈਗਾ ਜੀ। ਪਰ ਮੈਨੂੰ ਇੱਕ ਗੱਲ ਲੱਗਦਾ, ਜਿੰਨੇ ਬੰਦੇ ਵੀ ਰੇਡੀਓ 'ਤੇ ਅੱਜ ਸ਼ੋਅ ਸੁਣਦੇ ਆ, ਉਹ ਤੇ ਡਰਾਈਵਰਾਂ ਨੂੰ ਜਿਹੜੇ 1099 ਜਾਂ 1092 ਤੇ ਹੈਗੇ ਨਾ, ਉਹਨਾਂ ਨੂੰ ਆਪਣੇ ਆਪ ਨੂੰ ਕਨਵਰਟ ਕਰਨਾ ਚਾਹੀਦਾ ਭਾਜੀ। ਜੀ ਜੀ, ਜੇ ਹਾਲੇ ਵੀ ਨਹੀਂ ਉਹ ਕਰਨਗੇ ਨਾ, ਤੇ ਫਿਰ ਜਿਹੜੀ ਪੰਜਾਬੀ ਦੀ ਕਹਾਵਤ ਹੈ ਵੀ ਬਿੱਲੀ ਨੂੰ ਦੇਖ ਕੇ ਜਾਂ ਕਬੂਤਰ ਅੱਖਾਂ ਮੀਟ ਲੈਂਦਾ, ਉਹ ਕੰਮ ਹੋਣਾ ਜੀ। ਤੇ ਭਾਜੀ ਹਾਲੇ ਜਿੱਦਾਂ ਹਰਜੋਤ ਭਾਜੀ ਕਹਿ ਕੇ ਨਾ ਵੀ ਸ਼ੁਰੂਆਤ ਆ, ਹਾਲੇ ਅੱਗੇ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿਸੇ ਨਾਲ ਕੀ ਹੋਣਾ ਆ ਜੀ ਜੀ। ਪਰ ਜੇ ਆਪਾਂ ਨੂੰ ਨਾ ਚੈੱਕ ਵੱਡੀ ਆਉਂਦੀ ਚੰਗੀ ਲੱਗਦੀ ਆ, ਕਿਉਂਕਿ ਆਪਣੇ ਖਰਚੇ ਤੁਰਦੇ ਆ। ਪਰ ਭਾਜੀ ਰੇਨੀ ਡੇ ਲਈ ਨਾ ਜਿਹੜੇ ਬੰਦੇ ਏਦਾਂ ਕਰਦੇ ਉਹਨਾਂ ਕੋਲੇ ਕੁਛ ਨਹੀਂ ਹੁੰਦਾ। ਮੇਰੀ ਨਾ ਹੱਥ ਜੋੜ ਕੇ ਸਾਰੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਭਾਈ ਆਪ ਦੀ ਕਨਵਰਸ਼ਨ ਕਰੋ, ਲੀਗਲੀ ਬੇਨ ਆਪਣੀ ਚੈੱਕ ਲਓ, ਆਪਣਾ ਟੈਕਸ ਘਟਾਓ, ਸਾਰਾ ਕੁਛ ਇੱਥੇ ਰਹਿ ਜਾਣਾ ਭਾਜੀ। ਜੇ ਬੰਦੇ ਦੀ ਲਾਈਫ ਨੇ ਨਾ ਕਿਸੇ ਪਾਸੇ ਤੁਰੀ ਤਾਂ ਸਾਰਾ ਕੁਛ ਇੱਥੇ ਦਾ ਇੱਥੇ ਰਹਿ ਜਾਣਾ। ਅੱਜ ਦੀ ਬਹੁਤੀ ਚੈੱਕ ਆਉਂਦੀ, ਕਿਸੇ ਕੰਮ ਨਹੀਂ ਆਉਣੀ ਮੁੜ ਕੇ। ਲੇਟਰ ਔਨ ਤੁਹਾਨੂੰ ਹੁਣ ਜਿਹੜੇ ਵਿਚਾਰੇ ਬੰਦੇ ਇਹਨਾਂ ਨਾਲ ਕੰਮ ਕਰਦੇ ਸੀ ਕੰਪਨੀ ਨਾਲ, ਮੈਂ ਤੁਹਾਡਾ ਸਾਰਾ ਸ਼ੋਅ ਸੁਣਿਆ, ਦੱਸੋ ਹੁਣ ਉਹ ਕਿੱਧਰ ਨੂੰ ਜਾਣਗੇ? ਕੁਛ ਪੈਸੇ ਨਿਕਲੇ ਨਾ, ਇਹਨਾਂ ਨੂੰ ਇੰਸ਼ੋਰੈਂਸ ਮਿਲਣੀ ਆ, ਨਾ ਕੋਈ ਉਹ ਕਲੇਮ ਕਰ ਸਕਦੇ, ਕੁਛ ਨਹੀਂ ਕਰ ਸਕਦੇ। ਬੜੇ ਕਸੂਤੇ ਫਸ ਗਏ। ਹਾਂ, ਉਹ ਬੜੇ ਕਸੂਤੇ ਫਸ ਗਏ। ਜਿੱਥੇ ਕੰਪਨੀ ਬੈਂਕਰਪਟ ਹੋ ਗਈ, ਅੱਜ ਉਹ ਵੀ ਬੰਦੇ ਜਿਹੜੇ ਬੰਦਿਆਂ ਨੂੰ ਚੈੱਕ ਆਉਂਦੀ ਸੀ ਨਾ, ਉਹ ਵੀ ਖਤਮ ਹੋ ਗਿਆ, ਕਿਉਂਕਿ ਉਹਨਾਂ ਦਾ ਫਿਊਚਰ ਦੇ ਵਿੱਚ ਉਹਨਾਂ ਨੂੰ ਕੋਈ ਇਨਕਮ, ਕੋਈ ਸਪੋਰਟ ਗਵਰਨਮੈਂਟ ਤੋਂ ਕੁਛ ਨਹੀਂ ਮਿਲਣੀ ਜੀ ਜੀ। ਬਸ ਇੱਕ ਵਾਰੀ ਬੇਨਤੀ ਆ ਵੀ ਜਿਹੜੇ ਬੰਦੇ ਵੀ ਆਸ 1092 ਤੇ ਜਾਂ ਜਿਹੜੇ ਤੇ ਵੀ ਹੈਗੇ ਆ ਨਾ, ਉਹਨਾਂ ਨੂੰ ਆਪਣੇ ਆਪ ਨੂੰ ਕਨਵਰਟ ਕਰਕੇ ਲੀਗਲ ਵੇ ਨਾਲ ਪੈਸੇ ਲੈਣੇ ਚਾਹੀਦੇ ਆ। ਔਰ ਜਿਹੜੇ ਬੰਦੇ ਹਾਇਰ ਕਰਦੇ ਉਹਨਾਂ ਨੂੰ ਵੀ ਇਹ ਮੇਰੇ ਵੀਰ ਭੈਣਾਂ ਨੂੰ ਸਲਾਹ ਆ ਵੀ ਭਾਈ ਲੀਗਲ ਵੇ ਨਾਲ ਸਾਰਿਆਂ ਨੂੰ ਹਾਇਰ ਕਰੋ। ਉਹਨਾਂ ਨੂੰ ਦੱਸੋ ਵੀ ਅਸੀਂ ਵੀ ਟੈਕਸ ਦਿੰਦੇ ਆ, ਤੁਸੀਂ ਵੀ ਟੈਕਸ ਲਿਓ। ਸਾਰਾ ਟੈਕਸ ਬਚਾਉਣ ਤੱਕ ਹੀ ਆ, ਹੋਰ ਕੋਈ ਰੌਲਾ ਨਹੀਂ ਭਾਜੀ। ਥੈਂਕ ਯੂ ਸੁਖਦੇਵ ਜੀ। ਓਕੇ ਜੀ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਗੇਨ ਜੀ। ਸਤਿ ਸ਼੍ਰੀ ਅਕਾਲ ਭਾਜੀ। ਇਹ ਤਾਂ ਆਈ ਨੋ ਆਪਣਾ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ ਸਟੇਸ਼ਨ ਹੈ, ਆਪਾਂ ਪੰਜਾਬੀ ਗਰੁੱਪ ਦੀ ਗੱਲ ਕਰਦੇ ਆ ਨਾ, ਪਰ ਸਾਰੀ ਦੁਨੀਆ 'ਚ ਆਈ ਥਿੰਕ ਏਦਾਂ ਹੋ ਗਿਆ, ਆਪਾਂ ਨੂੰ ਯਕੀਨ ਨਹੀਂ ਰਿਹਾ ਇੱਕ ਦੂਜੇ ਤੇ ਨਾ, ਯਕੀਨ ਬਹੁਤ ਘੱਟ ਗਿਆ। ਜਿੱਦਾਂ ਨਾ ਇਕੱਲੇ ਪੰਜਾਬੀ ਨਹੀਂ ਤਾਂ ਕਰਦੇ, ਗੋਰੇ ਕਾਲੇ ਵੀ ਬਹੁਤ ਕਰਦੇ ਆ, ਉਹਨਾਂ ਤੇ ਆਪਾਂ ਯਕੀਨ ਵੀ ਨਹੀਂ ਕਰ ਸਕਦੇ ਹਨਾ। ਜਿੱਦਾਂ ਮੇਰੀ ਸਟੋਰੀ ਆ, ਜਿੱਦਾਂ ਮੈਂ ਸਾਲ ਪਹਿਲਾਂ ਗੱਡੀ ਵੇਚੀ ਸੀਗਾ ਗੋਰੇ ਨੂੰ ਨਾ, ਜਦੋਂ ਮੈਂ ਗੱਡੀ ਵੇਚੀ, ਉਹ ਤਾਂ ਪਿਆਰਾ ਬਹੁਤ ਜਿੱਦਾਂ ਮਿਹਨਤਾਂ ਕਰਦਾ ਸੀਗਾ। ਮੈਂ ਤਰਫੀਆ ਕਿੰਨੀਆਂ ਮੈਨੂੰ ਪ੍ਰੋਬਲਮ ਦੱਸੀਆਂ ਵੀ ਸਾਡੀ ਫੈਮਿਲੀ 'ਚ ਆਹ ਗੱਲ ਹੋ ਗਈ, ਮੈਂ ਕਿਹਾ ਚੱਲ ਮੈਂ ਕੰਮ ਕਰਦਾ ਉੱਥੇ ਸਾਡੀ ਯਾਰਡ ਵਿੱਚ ਨਾ, ਮਕੈਨਿਕ ਸੀਗਾ। ਮੈਂ ਕਿਹਾ ਚੱਲ ਤੈਨੂੰ ਮੈਂ ਗੱਡੀ ਦੇ ਦਿੰਦਾ ਨਾ, ਬਈ ਜਿਹੜੇ ਨਾ
ਪ੍ਰਾਈਸ ਸੀਗੀ ਮੈਂ ਘਟਾਤੀ ਨਾ, ਨਾਲੇ ਮੈਂ ਕਿਹਾ ਵੀ ਜਿਹੜੇ ਪੈਸੇ ਉੱਪਰ ਆ ਉਹ ਹੌਲੀ ਹੌਲੀ ਮੈਨੂੰ ਦੇ ਦਈਏ ਨਾ, ਤਾਂ ਕਿ ਤੈਨੂੰ ਇੰਨੀ ਪ੍ਰੋਬਲਮ ਆਈ ਆ ਨਾ। ਉਹਨੇ ਕੀ ਕੀਤਾ ਨਾ, ਮੈਨੂੰ ਨਾ ਮੇਰਾ ਫੋਨ ਹੀ ਚੱਕਿਆ 6-8 ਮਹੀਨੇ ਨਾ, ਫਿਰ ਮੁੜ ਕੇ ਮੈਨੂੰ ਮਿਲਿਆ ਨਾ 8 ਮਹੀਨਿਆਂ ਬਾਅਦ। ਮੈਂ ਕਿਹਾ ਬ੍ਰੈਂਡਨ ਵੀ ਨਾ ਚੇਤਾ ਤੂੰ ਜਦੋਂ ਗੱਡੀ ਲਈ ਤੂੰ ਕਿਹਾ ਸੀਗਾ ਵੀ ਮੈਂ ਇੰਨੇ ਪੈਸੇ ਹੁਣ ਦੇਣਾ, ਵੀ ਮਗਰੋਂ ਮੈਂ ਹੌਲੀ ਹੌਲੀ ਤੈਨੂੰ ਪੈਸੇ ਦੇ ਦੂੰਗਾ ਨਾ। ਮੈਂ ਕਿਹਾ ਹੌਲੀ ਹੌਲੀ ਦੇਣੀ ਆ, ਤੈਨੂੰ ਟਰਬਲ ਆਈ ਆ, ਘਰ 'ਚ ਪ੍ਰੋਬਲਮ ਆ ਨਾ ਨਾ। ਕਹਿੰਦਾ ਮੈਨੂੰ ਚੇਤਾ। ਮੈਂ ਕਿਹਾ ਲੀਸਟ ਤੂੰ ਮੈਨੂੰ ਫੋਨ ਤਾਂ ਕਰ ਦਿੰਦਾ ਨਾ, ਵੀ 8 ਮਹੀਨੇ ਤੋਂ ਫੋਨ ਵੀ ਚੱਕਿਆ ਨਾ, ਨਾਲੇ ਮੇਰੀ ਗੱਡੀ ਵੀ ਲੈ ਗਿਆ ਨਾ। ਮੈਂ ਕਿਹਾ ਜੇ ਤੇਰੇ ਕੋਲ ਪੈਸੇ ਨਹੀਂ ਹੁੰਦੇ ਫੇਰ ਵੀ ਦੱਸ ਦੇ ਨਾ, ਮੈਂ ਇੱਦਾਂ ਹੀ ਸੋਚ ਲੂੰਗਾ। ਮੈਂ ਜੇ ਪੌਂਦਾ ਚੱਲ ਕਰਤਾ ਨਾ, ਪੌਨੀ ਕਹਿ ਲਓ ਨਾ ਕਿਸੇ ਦਾ ਨਾ ਕਰਤਾ ਨਾ। ਮੈਂ ਕਿਹਾ ਮੈਂ ਇਹ ਗੱਲ ਤੇ ਅਪਸੈਟ, ਪੈਸਿਆਂ ਦੇ ਰਿਹਾ ਅਪਸੈਟ, ਜਿਹੜਾ ਤੂੰ ਮੇਰਾ ਫੋਨ ਹੀ ਚੱਕਿਆ 8-10 ਮਹੀਨੇ ਆ ਨਾ, ਤੇ ਮੈਨੂੰ ਦੱਸਿਆ ਨਹੀਂ ਵੀ ਮੇਰੇ ਕੋਲ ਪੈਸੇ ਨਹੀਂ ਦੇ ਹੋਣੇ ਜਾਂ ਮੈਨੂੰ ਟਰਬਲ ਆ ਨਾ। ਜਦੋਂ ਮੇਰੇ ਕੋਲ ਗੱਡੀ ਲਈ ਉਹ ਤਾਂ ਬੜਾ ਨਾ ਮੈਨੂੰ ਮਿੱਠਾ ਬੋਲ ਕੇ ਜਿੱਦਾਂ ਕਹਿੰਦਾ ਸੀਗਾ ਵੀ ਮੈਂ ਇੰਨੇ ਪੈਸੇ ਹੁਣ ਦੇਣਾ, ਦੂਜੇ ਜਿਹੜੇ ਰਹਿੰਦੇ ਆ ਮੋੜੇ ਹੌਲੀ ਹੌਲੀ ਦੇ ਦੂੰਗਾ। ਪਰ ਆਪਾਂ ਜਿੱਦਾਂ ਸਾਰੀ ਦੁਨੀਆ ਨਾ ਏਦਾਂ ਹੋਈ ਜਾਂਦੀ ਆ, ਕਿਸੇ ਤੇ ਯਕੀਨ ਨਹੀਂ ਰਹਿੰਦਾ। ਬਿਜ਼ਨਸ ਦੀ ਡੀਲਿੰਗ ਦੇ ਵਿੱਚ ਤਾਂ ਹਰਜੋਤ ਜੀ, ਪ੍ਰਵੀਨ ਜੀ, ਹੁਣ ਤਾਂ ਇਦਾਂ ਆ ਵੀ ਭਾਈ ਭਰੋਸਾ ਵਾਕਈ ਇਦਾਂ ਦੀ ਗੱਲ ਹੋ ਗਈ ਆ ਵੀ ਇਹ ਤਾਂ ਹੁਣ ਸਾਫ਼ ਹੀ ਰੱਖਣਾ ਚਾਹੀਦਾ ਵੀ ਲਾਈਕ ਲੇਖਾ ਮਾਵਾਂ ਧੀਆਂ ਦਾ, ਜਿੱਦਾਂ ਨਾ ਵੀ ਭਾਈ ਉਹ ਕਰਕੇ ਕਦੋਂ ਬੰਦਾ ਵਿਸ਼ਵਾਸ ਕਰਦਾ। ਦੇਖੋ ਲੋੜ ਹੁੰਦੀ ਹੈ ਇੱਕ ਦੂਜੇ ਨੂੰ, ਹਰ ਇੱਕ ਦਿਨ ਨੂੰ ਜ਼ਰੂਰਤ ਰਹਿੰਦੀ ਆ, ਪਰ ਇਦਾਂ ਦੀਆਂ ਜਿਹੜੇ ਕੰਮ ਆ ਉਹ ਕੰਮ ਖਰਾਬ ਆ। ਜਤਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਤਿੰਦਰ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਮੈਂ ਬੇਕਰਫੀਲਡ ਤੋਂ ਬੋਲ ਰਿਹਾ ਜੀ। ਹਾਂਜੀ ਭਾਈ ਮੈਂ ਫ੍ਰੀ ਔਨ ਚ ਭਾਈ ਕੰਮ ਕਰਦਾ ਸੀ, ਹੁਣ ਵੀ ਫ੍ਰੀ ਔਨ ਚ ਹੀ ਕਰਦਾ ਸੀ ਜਦੋਂ ਇਹਨਾਂ ਨੇ ਬੈਂਕਰਪਸੀ ਕੀਤੀ ਹੈ ਜੀ। ਅੱਛਾ ਹਾਂਜੀ। ਸੋ ਤੁਸੀਂ ਦੱਸ ਸਕਦੇ ਤੁਹਾਨੂੰ ਲਾਸਟ ਚੈੱਕ ਜਿਹੜਾ ਉਹਨਾਂ ਨੇ ਕਦੋਂ ਦਿੱਤਾ ਸੀਗਾ ਵੀ ਮਿਲਿਆ ਸੀਗਾ, ਉਹ ਫਿਰ ਕਲੀਅਰ ਹੋ ਗਿਆ ਸੀ? ਨਹੀਂ ਭਾਈ ਮੈਨੂੰ ਲਾਸਟ ਮੈਂ ਭਾਈ ਇਹਨਾਂ ਨੂੰ ਦੱਸਿਆ ਕਿ ਮੈਂ ਇੰਡੀਆ ਜਾਣਾ ਨਾ, ਮੈਂ ਕਿਹਾ ਭਾਈ ਮੈਂ 21-22 ਤਰੀਕ ਨੂੰ ਇੰਡੀਆ ਚੱਲ ਜਾਣਾ, ਤੇ ਕਹਿੰਦੇ ਚੱਲ ਤੂੰ ਇੱਕ ਗੇੜਾ ਲਾਇਆ। ਮੈਨੂੰ ਭਾਈ ਇਹਨਾਂ ਨੇ ਥਰਸਡੇ ਨੂੰ ਉੱਥੋਂ ਤੋਰਿਆ ਯਾਰ ਚੋਂ, ਤੇ ਮੈਨੂੰ ਭਾਈ ਚੈੱਕ ਦਿੱਤਾ ਜੀ, ਮੈਂ ਚੈੱਕ ਕਰਾਤਾ ਡਿਪਾਜ਼ਿਟ ਜੀ, ਚੈੱਕ ਵੀ ਹੁਣ ਭਾਈ ਬਾਉਂਸ ਹੋ ਗਿਆ ਜੀ। ਤੇ ਤੁਹਾਨੂੰ ਦੱਸਿਆ ਨਹੀਂ ਕਿਉਂਕਿ ਉਹਦੀ ਬੈਂਕਰਪਸੀ ਦਾ 8 ਤਰੀਕ ਨੂੰ ਫਾਈਲ ਕੀਤੀ ਆ, ਤੇ ਤੁਸੀਂ ਥਰਸਡੇ ਨੂੰ ਲੋਡ ਚੱਕ ਕੇ ਗਏ, ਉਹਨੂੰ ਦੱਸਿਆ ਨਹੀਂ ਵੀ ਸਾਡੀ ਪ੍ਰੋਬਲਮ ਚੱਲ ਰਹੀ ਆ ਜਾਂ ਕੁਝ? ਭਾਜੀ ਕੁਝ ਨਹੀਂ ਦੱਸਿਆ। ਮੇਰੇ ਕੋਲ ਨਿਊਯਾਰਕ ਬਫਲੋ ਦਾ ਲੋਡ ਸੀ, ਇੱਥੋਂ ਲੋਡ ਲੈ ਕੇ ਤੁਰਿਆ ਹੀ, ਨਿਊ ਮੈਕਸੀਕੋ ਜਾ ਕੇ ਭਾਈ ਕਾਰਡ ਬੰਦ ਹੋ ਗਏ, ਫਿਊਲ ਕਾਰਡ ਬੰਦ ਹੋ ਗਈ। ਫਿਰ ਤੁਹਾਨੂੰ ਉਦੋਂ ਪਤਾ ਲੱਗ ਗਿਆ ਵੀ ਕੁਝ ਗੜਬੜ ਆ? ਹੈ ਫਿਰ ਭਾਈ ਮੁੰਡੇ ਨਾਲ ਹੋਰ ਵੀ ਕੰਮ ਕਰਦੇ ਕੰਪਨੀ 'ਚ, ਉਹਨਾਂ ਨੇ ਦੱਸਿਆ ਕਿ ਏਦਾਂ ਇਹਨਾਂ ਨੂੰ ਕਾਲ ਵੀ ਕੀਤੀ ਕਿ ਭਾਈ ਕਹਿੰਦੇ ਨਹੀਂ ਭਾਈ ਟੀ ਚੈੱਕ ਭੇਜ ਦੇਣਾ। ਸਵੇਰ ਤੋਂ ਭਾਈ ਖੜ ਕੇ ਸ਼ਾਮ ਤੱਕ ਕੋਈ ਟੀ ਚੈੱਕ ਕੋਈ ਫੋਨ ਨਹੀਂ। ਇੰਡੀਆ ਦੀ ਡਿਸਪੈਚ ਸੀ, ਇੰਡੀਆ ਤੋਂ ਡਿਸਪੈਚ ਭਾਈ ਆਉਂਦੀ ਸੀ, ਉਹ ਵੀ ਨੰਬਰ ਬੰਦ ਕਰ ਗਏ ਸਭ। ਅੱਛਾ, ਮਤਲਬ ਉਹ ਵੀ ਉੱਥੇ ਚੱਕ ਲਿਆ ਕੰਮ ਉਹਨਾਂ ਨੇ? ਹਾਂਜੀ ਉੱਥੇ ਵੀ ਇਹਨਾਂ ਕੋਲ ਹਜੇ ਬਹੁਤਿਆਂ ਨੂੰ ਪਤਾ ਨਹੀਂ। ਆਪਣੇ ਰਾਜਕਨਵੀਰ ਸਿੰਘ ਜੀ ਤੇ ਇੰਡੀਆ 'ਚ ਵੀ 100 ਤੋਂ ਵੱਧ ਕਹਿੰਦੇ ਡਿਸਪੈਚਰ ਨਹੀਂ ਰੱਖੇ ਹੋ ਸੀ। ਤੇ ਜੇ ਤੁਸੀਂ ਦੇਖੋ ਨਾ, ਜੇ ਹੁਣ ਬੰਦੇ ਦਾ ਚਲੋ ਬੈਂਕਰਪਸੀਆਂ ਸਾਰੇ ਕਰਦੇ ਆ, ਵਾਲਮਾਰਟ ਵਾਲਿਆਂ ਨੇ ਵੀ ਬਹੁਤ ਵਾਰ ਕੀਤੀ ਸੀ, ਪਰ ਤੁਸੀਂ ਫੇਸਬੁੱਕ ਵੀ ਚੱਕ ਲਿਆ, ਲਿੰਕਡਇਨ ਵੀ ਚੱਕ ਲਿਆ, ਸੋ ਬਹੁਤ ਸਾਰੇ ਜਿਹੜੇ ਹਜੇ ਭੁਲੇਖੇ 'ਚ ਆ ਨਾ ਲੋਕ ਵੀ ਸਾਨੂੰ ਪੈਸੇ ਮਿਲ ਜਾਣੇ ਆ, ਉਹਨਾਂ ਨੂੰ ਤਾਂ ਹੁਣ ਸਤਿਨਾਮ ਵਾਹਿਗੁਰੂ ਹੀ ਕਰਨਾ ਚਾਹੀਦਾ, ਕਿਉਂਕਿ ਨਹੀਂ ਤਾਂ ਫੇਸਬੁੱਕ ਦਾ ਲਿੰਕਡਇਨ ਅਕਾਊਂਟ ਕਾਹਦੇ ਤੁਸੀਂ ਡਿਲੀਟ ਕਰਨਾ। ਠੀਕ ਹੈ ਨਹੀਂ, ਨਾਲੇ ਦੇਖੋ 8 ਤਰੀਕ ਨੂੰ ਤੁਸੀਂ ਬੈਂਕਰਪਸੀ ਫਾਈਲ ਕੀਤੀ, 10 ਤਰੀਕ ਨੂੰ ਤੁਸੀਂ ਇਹ ਮੁੰਡੇ ਨੂੰ ਕਹਿ ਰਹੇ ਆ ਜਾ ਕੇ ਲੋਡ ਚੱਕ ਲਾ, ਵੀ ਤੁਹਾਡਾ ਤਾਂ ਪਹਿਲਾਂ ਹੀ ਇਰਾਦਾ ਇਹਦਾ ਮਤਲਬ ਪੁੱਠਾ ਆ। That's so wrong। ਵੀ ਜੇ ਐਟਲੀਸਟ ਤੁਸੀਂ ਉਦੋਂ ਹੀ ਕਹਿ ਦੋ ਵੀ ਭਾਈ ਹੈ ਨਹੀਂ ਸਾਡੇ ਕੋਲ ਲੋਡ, ਹੈ ਨਹੀਂ ਕੁਝ ਵੀ ਕੰਮ ਠਾਪਾ, ਵੀ ਇਦਾਂ ਨਹੀਂ ਹੈ। ਤੇ ਤੁਹਾਡੇ ਕਿੰਨੇ ਵੀਰ ਅੱਜਕੱਲ ਵੀ ਜੀ ਹੈਗਾ ਵੀ ਉਹਨਾਂ ਨੂੰ ਕਹੋ ਅਸੀਂ ਬੈਂਕਰਪਸੀ ਫਾਈਲ ਕੀਤੀ ਆ, ਟਾਈਟ ਆ, ਪੈਸੇ ਦੇ ਦਾਂਗੇ ਇੱਥੇ ਹੀ ਆ, ਤੇ ਬੰਦਾ ਅਗਲੇ ਨੂੰ ਪਤਾ ਹੁੰਦਾ ਵੀ ਨਹੀਂ ਲੋਡ ਵਾਲੀ ਖੱਜਲ ਖੁਆਰੀ ਤਾਂ ਨਾ ਹੋਵੇ। ਆਹੋ, ਫਿਰ ਹੁਣ ਵਿੱਚ ਹੀ ਅਗਲੇ ਦਾ ਡੀਜ਼ਲ ਵਾਲਾ ਬੰਦ, ਉਹ ਫਿਰ ਹੁਣ ਪੱਲਿਓਂ ਪਵਾ ਕੇ। ਤੇ ਫਿਰ ਹੁਣ ਤੁਹਾਡੇ ਕਿੰਨੇ ਬਕਾਇਆ ਆ ਜੀ ਉਧਰ? ਮੇਰਾ ਬਾਈ ਜੀ $12,000 ਸੀ, ਮੈਨੂੰ ਇਹਨਾਂ ਨੇ 3000 ਦਾ ਚੈੱਕ ਦੇਤਾ ਸੀ, ਤੇ ਮੈਨੂੰ ਕਹਿੰਦੇ ਮੈਂ ਇਹਨਾਂ ਦਾ ਮੇਰਾ ਹਿਸਾਬ ਕਰ ਦਿੱਤਾ ਪੂਰਾ ਪ੍ਰੋਪਰ। ਮੈਨੂੰ ਕਹਿੰਦੇ ਜਦੋਂ ਨੈਕਸਟ ਵੀਕ ਆ ਗਿਆ ਤੇ ਆਪਣਾ ਯਾਰ ਤੂੰ ਚੈੱਕ ਲੈ ਜੀ। ਮੈਂ ਚਲੋ ਠੀਕ ਆ ਬਾਈ। ਮੈਂ ਬਾਈ ਆਲਰੇਡੀ 2 ਤੋਂ 2.5 ਸਾਲ ਇਹਨਾਂ ਨਾਲ ਕੰਮ ਕਰਦੇ ਨੂੰ ਹੋ ਗਏ। ਮੈਂ ਲਾਸਟ ਈਅਰ ਵੀ ਇੰਡੀਆ ਗਿਆ ਸੀ, ਉਦੋਂ ਵੀ ਦੱਸ ਕੇ ਗਿਆ ਸੀ, ਉਦੋਂ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆਈ। ਹੁਣ ਇਸ ਵਾਰ ਤੇ ਹੁਣ ਜਦੋਂ ਮੈਂ ਵਾਪਸ ਆਇਆ, ਮੈਂ ਬਾਈ ਆਪਣੇ ਪੱਲਿਓਂ ਰੀਫਰ ਦੇ ਵਿੱਚ $200 ਦਾ ਡੀਜ਼ਲ ਭਰਵਾ ਕੇ ਲਿਆ। ਮੈਂ ਲੋਡ ਰੀਫਰ ਦਾ ਖਰਾਬ ਨਾ ਹੋ ਜਾਏ ਕਿਤੇ, ਚਲੋ ਯਾਰ ਚਾਪੀ ਜੋ ਵੀ ਕਰਨਾ ਕਰ ਲੈਣਗੇ। ਪਰ ਜਦੋਂ ਯਾਰ ਜਾਏ ਭਾਈ ਉੱਥੋਂ ਧੱਕੇ ਮਾਰ ਕੇ ਬਾਹਰ ਕਰਤੇ, ਕਹਿੰਦੇ ਸਾਡੀ ਪ੍ਰੋਪਰਟੀ ਜੋ ਆਟੋ ਜੋ। ਪੁਲਿਸ ਲਾ ਉੱਤੇ ਪੁਲਿਸ ਆਈ ਸੀ ਉਸ ਵੇਲੇ ਜਦੋਂ ਮੈਂ ਯਾਰ। ਸੋ ਜਿਹੜੀ ਸ਼ੈਰਿਫ ਡਿਪਾਰਟਮੈਂਟ ਉੱਥੇ ਪੁਲਿਸ ਸੱਦੀ ਸੀ, ਇਹਨਾਂ ਨੇ ਸੱਦੀ ਸੀ? ਹੈ ਹਾਂਜੀ, ਉਹ ਇਹਨਾਂ ਨੇ ਸੱਦੀ ਕਿ ਸਾਡੀ ਪ੍ਰੋਪਰਟੀ ਨੂੰ ਡੈਮੇਜ ਕਰ ਦੇਣਾ ਮੁੰਡਿਆਂ ਨੇ, ਜਾਂ ਕੁਝ ਵੀ ਪਤਾ ਨਹੀਂ ਇਹਨਾਂ ਨੇ ਕੀ ਕਿਹਾ ਉਹਨਾਂ ਨੂੰ ਕਿ ਮੈਨੂੰ ਕੋਈ ਖਤਰਾ ਇਹਨਾਂ ਤੋਂ ਜਾਂ ਕੁਝ ਵੀ।
ਦੇਖ ਲਓ ਜੀ ਹਾਂਜੀ ਸੋ ਥੈਂਕ ਯੂ ਜਤਿੰਦਰ ਥੈਂਕ ਯੂ ਦਾ ਕੀ ਕਰਨਾ ਆ ਵੀ ਯਾਰ ਚਲੋ ਵਧੀਆ ਤੁਸੀਂ ਰੀਵਰ ਗੈਸ ਭਰਾ ਕੇ ਤੇ ਆਏ ਉੱਥੋਂ ਤੁਹਾਨੂੰ ਤੋੜਤਾ ਹਨਾ ਬਹੁਤ ਮਾੜੀ ਤੁਹਾਡਾ ਹੁਣ ਇੰਡੀਆ ਦਾ ਟ੍ਰਿਪ ਤਾਂ ਵੈਸੇ ਹੀ ਬੰਦਾ ਜਾਣਦਾ ਕੋਈ ਨਜ਼ਾਰਾ ਨਹੀਂ ਰਿਹਾ ਯਾ ਉਹ ਤਾਂ ਭਾਈ ਹੁਣ ਚਲੋ ਜਿੱਦਾਂ ਵੀ ਆਈ ਯਾ ਚਲੋ ਥੈਂਕ ਯੂ ਜਤਿੰਦਰ ਸਟੋਰੀ ਸ਼ੇਅਰ ਕਰਨ ਲਈ ਥੈਂਕ ਯੂ ਬਾਈ ਨਹੀਂ ਇਹ ਚੀਜ਼ਾਂ ਜਿਹੜੀਆਂ ਕਹਾਣੀਆਂ ਨੇ ਜੱਗੋਂ 13ਵੀਂ ਜਿਹਨੂੰ ਆਪਾਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਉਹ ਹੋਈਆਂ ਵੀ ਬੰਦੇ ਨੂੰ ਪਤਾ ਹੁੰਦੇ ਹੋਏ ਵੀ ਦੱਸਤਾ ਭੇਜਤਾ ਰਾਹ ਦੇ ਵਿੱਚ ਉਹਨੂੰ ਖੱਜਲ ਖੁਆਰ ਫਿਰ ਜਿਹੜਾ ਪਰ ਇੱਕ ਚੀਜ਼ ਮੈਂ ਇੱਥੇ ਜਿੰਨੇ ਵੀ ਮੁੰਡੇ ਆ ਜਿਹੜੇ ਵੀ ਜਿਨ੍ਹਾਂ ਦਾ ਬਕਾਇਆ ਆ ਹਾਂਜੀ ਇਹਨਾਂ ਦੀ ਪ੍ਰਾਪਰਟੀ ਤੇ ਕੋਈ ਤੁਸੀਂ ਨੁਕਸਾਨ ਨਾ ਕਰਿਓ ਜਿੱਦਾਂ ਹਰਜੋਤ ਜੀ ਨੇ ਕਿਹਾ ਧੀਆਂ ਭੈਣਾਂ ਦੇ ਉੱਤੇ ਜਾਣ ਦੀ ਕੋਈ ਲੋੜ ਨਹੀਂ ਉਹ ਕੁਝ ਕਹਿਣ ਦੀ ਲੋੜ ਨਹੀਂ ਹਾਂਜੀ ਇਹ ਪ੍ਰੋਸੈਸ ਜਿਹੜਾ ਹੁਣ ਬੈਂਕਰਪਸੀ ਵਾਲਾ ਚੱਲਣਾ ਆ ਉਹ ਤਾਂ ਚੱਲੂਗਾ ਜਿੱਦਾਂ ਵੀ ਹਨਾ ਵੀ ਤੁਸੀਂ ਐਵੇਂ ਬਾਅਦ ਕੁਝ ਉਦੋਂ ਚੱਕ ਕੇ ਲੈ ਆਓ ਜਾਂ ਕੁਛ ਏਦਾਂ ਕਰੋ ਤੇ ਤੁਸੀਂ ਆਪਣਾ ਕੰਮ ਨਾ ਖਰਾਬ ਕਰ ਲਿਓ ਇਹਨਾਂ ਦੇ ਚੱਲਦੇ ਆ ਹੁਣ ਜਿਹੜਾ ਇਹਨਾਂ ਨੇ ਜੋ ਤੁਹਾਡੇ ਤੇ ਆਉਣੀ ਹੈ ਹਾਂ ਉਹ ਬਾਅਦ ਦੇ ਵਿੱਚ ਐਵੇਂ ਪੁੱਠੀ ਨਾ ਤੁਹਾਡੇ ਤੇ ਜਿਹੜੀ ਉਹ ਪਾ ਦੇਣ ਤੁਸੀਂ ਆਪਣਾ ਉਸ ਹਿਸਾਬ ਦੇ ਨਾਲ ਚੱਲੋ ਜੇ ਮਿਲ ਕੇ ਸਲਾਹ ਕਰੋ ਸਾਰੇ ਜਾਣੇ ਮਿਲ ਕੇ ਵੀ ਲਾਇਰ ਹੋ ਕੇ ਕਿੱਦਾਂ ਕਰਨਾ ਆ ਕਿੱਦਾਂ ਬੈਂਕਰਪਸੀ ਦੇ ਵਿੱਚ ਤੁਹਾਡਾ ਮੇਨ ਜਿਹੜਾ ਹੋਵੇ ਵੀ ਜੇ ਕਿਤੇ ਐਸੈਟ ਵਿਕਦੇ ਆ ਵੀ ਤੁਹਾਡੇ ਜਿਹੜੇ ਬਕਾਇਆ ਆ ਉਹ ਤੁਹਾਨੂੰ ਪਹਿਲਾਂ ਮਿਲਣ ਕਿੱਦਾਂ ਹੋਵੇ ਉਸ ਚੀਜ਼ ਦੇ ਉੱਤੇ ਜਿਹੜੀ એનર્ਜੀ ਆਪਣੀ ਫੋਕਸ ਜਿਹੜੀ ਆ ਨਾ ਉਧਰਲੇ ਪਾਸੇ ਨੂੰ ਜਿਹੜੀ ਉਹ ਕਰਿਓ ਤੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਸਮਾਪਤ ਆ ਕੁਝ ਕੁ ਕਾਲਰ ਲਵਾਂਗੇ ਤੇ ਫਿਰ ਆਪਾਂ ਸਮਾਪਤੀ ਜਿਹੜੀ ਉਹ ਕਰਦੇ ਆ ਵਰਿੰਦਰ ਹੈਲੋ ਹਾਂਜੀ ਵਰਿੰਦਰ ਸਤਿ ਸ਼੍ਰੀ ਅਕਾਲ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਮੈਂ ਵੀ ਫਰੀਆਨ ਕੰਪਨੀ ਲਈ ਕੰਮ ਕਰਦਾ ਸੀਗਾ ਜੀ ਜਿੱਦਣ ਇਹ ਸਭ ਕੁਝ ਹੋਇਆ ਮੈਂ ਉੱਥੇ ਹੀ ਸੀਗਾ ਜੀ ਤੇ ਦੇਖੋ ਇਹਨਾਂ ਨੇ ਕਿਸੇ 8 ਤਰੀਕ ਨੂੰ ਬੈਂਕਰਪਸੀ ਚੈਪਟਰ 11 ਇਹਨਾਂ ਨੇ ਫਾਈਲ ਕੀਤਾ ਇਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਤੇ 10 ਤਰੀਕ ਨੂੰ ਜੀ ਮੇਰੀ ਇਹਨਾਂ ਨਾਲ ਗੱਲ ਹੁੰਦੀ ਹੈ ਮੇਰੇ ਚੈੱਕ ਰਹਿੰਦੇ ਸੀਗੇ ਤੇ ਮੈਂ ਮਾਲਕ ਨਾਲ ਆਪ ਗੱਲ ਕੀਤੀ ਹੈ ਤੇ ਮੈਂ ਉਹਨੂੰ ਕਿਹਾ ਵੀ ਬਾਈ ਜੀ ਮੇਰੇ ਪੈਸੇ ਰਹਿੰਦੇ ਆ ਵੀ ਮੈਂ ਜਿੱਦਾਂ ਮੈਨੂੰ ਲੋੜ ਹੈ ਤੇ ਮੈਨੂੰ ਕਹਿੰਦਾ ਕੋਈ ਨਹੀਂ ਤੂੰ ਆ ਗੇੜਾ ਲਾ ਅਗਲੇ ਗੇੜੇ ਤੋਂ ਆਪਣੇ ਟ੍ਰਿਪ ਪੈਕ ਛੱਡੋ 24 ਘੰਟਿਆਂ ਚੈੱਕ ਤੁਹਾਡੀ ਬੈਂਕ 'ਚ ਸੋ ਇਹਦਾ ਮਤਲਬ ਇਹ ਆ ਵੀ ਉਹ ਮਨ ਦੇ ਵਿੱਚ ਮੈਲ ਸੀਗੀ ਉਹ ਹੋਣ ਤੋਂ ਬਾਅਦ ਚ ਵੀ ਦੇਖੋ ਕਿੱਦਾਂ ਭੁਲੇਖੇ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸਾਡੇ ਯਾਰ ਚ ਉੱਥੇ ਜੀ ਫਿਰ ਵੀ ਆਹ ਕਰਤੂਤਾਂ ਹੋਈਆਂ ਜੀ ਫਿਰ ਮੈਨੂੰ ਜਦੋਂ ਮੈਨੂੰ ਪਤਾ ਲੱਗਾ ਆਪਣੇ ਜਿਹਦਾ ਮੁੰਡਿਆਂ ਨੇ ਪੇਪਰ ਪਾਤੇ ਮੈਂ ਫੋਨ ਲਾਇਆ ਫਿਰ ਜੀ ਇਹ ਤਾਂ ਚੈਪਟਰ 11 ਆ ਕੁਛ ਨਹੀਂ ਹੋਣ ਲੱਗਾ ਫਿਰ ਮੈਂ ਪਤਾ ਲੱਗਾ ਤੇਲ ਹੀ ਹੈ ਨਹੀਂ ਫਿਰ ਮੈਂ ਯਾਰਡ 'ਚ ਸਟਕ ਹੋ ਗਿਆ 2-3 ਦਿਨ ਮੈਂ ਉੱਥੇ ਬੈਠਾ ਰਿਹਾ ਮੈਂ ਕਿਹਾ ਚਲੋ ਲੋਡ ਇਹਨਾਂ ਪੁੱਛਿਆ ਲੋਡ ਹੋ ਗਈ ਕਹਿੰਦੇ ਹਾਂਜੀ ਮੰਡੇ ਲੋਡ ਪੈ ਜਾਣੀ ਆ ਮੈਂ ਕਿਹਾ ਜੀ ਠੀਕ ਆ ਕੋਈ ਨਹੀਂ ਮੈਂ ਬੈਠਾ ਰਿਹਾ ਮੈਂ ਕਿਹਾ ਕੋਈ ਨਹੀਂ ਕਈ ਵਾਰੀ ਆਪਾਂ ਨੂੰ ਸਾਥ ਦੇਣਾ ਚਾਹੀਦਾ ਹੈ ਨਾ ਤੇ ਮੈਂ ਬੈਠਾ ਰਿਹਾ ਭਾਜੀ ਮੰਡੇ ਨੂੰ ਉੱਥੇ ਮੁੰਡੇ ਇਕੱਠੇ ਹੋ ਗਏ ਸਭ ਕੁਝ ਐਵਰੀਬਾਡੀ ਲੋਕੀ ਵਾਸ ਗੁੱਸੇ ਕਿਉਂ ਕਿਸੇ ਦਾ 15,000 ਮੇਰਾ ਆਪ 14-15,000 ਹੈ ਜੀ ਤੇ ਉੱਥੇ ਸਪੈਨਿਸ਼ ਬਾਹਰ ਇਕੱਠੇ ਹੋ ਗਏ ਆਪਣੇ ਪੰਜਾਬੀ ਮੁੰਡੇ ਇਕੱਠੇ ਹੋ ਗਏ ਸਭ ਇਕੱਠੇ ਹੋ ਗਏ ਤੇ ਇਹ ਬੰਦਾ ਪਹੁੰਚਿਆ ਹੀ ਨਹੀਂ ਜਦੋਂ ਇਹ ਪੁਲਿਸ ਲੈ ਕੇ ਪਹੁੰਚਿਆ ਉੱਥੇ ਤੇ ਪੁਲਿਸ ਲੈ ਕੇ ਪਹੁੰਚਿਆ ਉੱਥੇ ਕੋਈ ਅਪੋਲੋਜੀ ਨਹੀਂ ਕੋਈ ਰਿਮੋਰਸ ਨਹੀਂ ਉੱਥੇ ਜਾ ਕੇ ਬਸ ਸਿੱਧਾ ਵੀ ਤੁਸੀਂ ਵੀਡੀਓ 'ਚ ਵੇਖਿਆ ਉਹਨਾਂ ਨੇ ਕੀ ਕਿਹਾ ਤੁਹਾਨੂੰ ਵੀਡੀਓ ਆ ਗਈਆਂ ਹੋਣੀਆਂ ਹਾਂਜੀ ਉਸ ਤੋਂ ਬਾਅਦ ਇਹਨੇ ਕਿਸੇ ਨੂੰ ਵੀ ਧੇਲੇ ਦੀ ਅਪੋਲੋਜੀ ਨਹੀਂ ਦਿੱਤੀ ਵੀ ਮੈਂ ਤੁਹਾਡਾ ਇੰਨਾ ਪੈਸਾ ਦੇਣਾ ਵੀ ਜਾਂ ਤਾਂ ਕਿਸੇ ਲਈ ਰਿਮੋਰਸ ਹੋਵੇ ਵੀ ਮੈਂ ਇੰਨੇ ਖੱਜਲ ਖਵਾਰ ਕੀਤੇ ਮੁੰਡੇ 2-2 ਦਿਨ 3 ਦਿਨ ਤੋਂ ਬਾਹਰ ਬੈਠਿਆ ਕੋਈ ਜਿੱਦਾਂ ਜ਼ੀਰੋ ਪਰਵਾਹ ਹੀ ਨਹੀਂ ਬਾਈ ਉਸ ਤੋਂ ਬਾਅਦ ਪੁਲਿਸ ਨੂੰ ਕਹਿਤਾ ਜੀ ਇਹਨਾਂ ਨੂੰ ਤੋੜ ਦਿਓ ਤੇ ਸਾਡੇ ਸਮਾਨ ਪਏ ਸੀ ਟਰੱਕਾਂ 'ਚ ਭਾਜੀ 5 ਮਿੰਟ ਨਹੀਂ ਦਿੱਤੇ ਸਮਾਨ ਚੱਕਣ ਨੂੰ ਉਸ ਤੋਂ ਬਾਅਦ ਪੁਲਿਸ ਦੀ ਗੱਡੀ ਅੰਦਰ ਗੇੜੇ ਮਾਰਦੀ ਸੀ ਤੇ ਸਪੀਕਰ 'ਚ ਕਹਿੰਦੇ ਸੀ ਹਰੀ ਅਪ ਆਹ ਦੁਰਦਸ਼ਾ ਕੀਤੀ ਹੈ 3 ਤੇ 4 ਸਾਲ ਪੁਰਾਣੇ ਡਰਾਈਵਰਾਂ ਦੀ ਕੋਈ ਕੁਛ ਵੀ ਕਵੇ ਅੱਜ ਸਰ ਇਹ ਕੰਪਨੀ ਡਰਾਈਵਰਾਂ ਦੇ ਸਿਰ ਤੇ ਸਾਡੇ ਮਕੈਨਿਕਾਂ ਦੇ ਸਿਰ ਤੇ ਖੜੀ ਹੋਈ ਹੈ ਨਾ ਕਿ ਏਸੀ ਆਫਿਸਾਂ ਦੇ ਵਿੱਚ ਬਹਿ ਕੇ ਤੇ ਸਕੀਮਾਂ ਲਾ ਕੇ ਠੀਕ ਹੈ ਜੀ ਇਹ ਸਾਡੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਠੀਕ ਹੈ ਅੱਜ ਪੈਸਿਆਂ ਦਾ ਗਮ ਨਹੀਂ ਅਸੀਂ ਇਹਨਾਂ ਦੀਆਂ ਗੱਲਾਂ 'ਚ ਆ ਗਿਆ ਅਸੀਂ ਤਾਂ ਕਮਾ ਲਾਂਗੇ ਸਾਡੇ ਹੱਥ 36 ਗੁਣ ਨੇ ਭਾਜੀ ਇਹ ਜਿਹੜਾ ਝੂਠ ਫਰੇਬ ਹੋਇਆ ਨਾ ਇਹ ਗਲਤ ਗੱਲ ਇਹਨਾਂ ਨੂੰ ਆਉਣਾ ਚਾਹੀਦਾ ਜੀ ਬਾਹਰ ਐਕਸਪਲੇਨ ਕਰਨਾ ਉਹ ਤੁਸੀਂ ਵੇਖਿਆ ਜੀ ਕਿਤੇ ਚੀਕ ਕੇ ਕਹਿ ਰਿਹਾ ਜੀ ਤੁਹਾਨੂੰ ਤਾਂ ਸਭ ਪਤਾ ਸੀ ਤੁਹਾਡੀਆਂ ਤਾਂ ਸਿੱਧੀਆਂ ਗੱਲਾਂ ਨੇ ਜੀਤੇ ਨਾਲ ਹੁਣ ਜੀਤਾ ਬਾਈ ਤਾਂ ਕਿਤੇ ਦੱਬਦਾ ਨਹੀਂ ਅਸੀਂ ਤਾਂ ਫੋਨ ਕਰਦੇ ਹਾਂ ਬਾਈ ਜੀ ਸਾਨੂੰ ਪੈਸੇ ਦੇ ਦਿਓ ਸਾਡਾ ਕਰਾ ਦਿਓ ਮਾਲਕ ਤਾਂ ਤੁਹਾਡੇ ਨਾਲ ਕਹਿੰਦਾ ਗੱਲ ਕਰਨ ਨੂੰ ਭਾਜੀ ਉਸ ਤੋਂ ਬਾਅਦ ਸਾਨੂੰ ਪੁਲਿਸ ਕਹਿੰਦੀ ਹੈ ਬਾਹਰ ਚਲੋ ਜਿੱਥੇ ਪਾਵਰ ਦੀ ਲਾਈਨ ਨਹੀਂ ਇਲੈਕਟ੍ਰਿਕ ਲਾਈਨ ਉਹਦੇ ਪਰਲੇ ਪਾਸੇ ਖੜੇ ਹੋ ਸਰਕਾਰੀ ਪ੍ਰਾਪਰਟੀ ਆ ਇੱਥੇ ਨਹੀਂ ਖੜੇ ਹੋ ਸਕਦੇ ਅਗਲੇ ਨੇ ਕਿਹਾ ਹੋਊਗਾ ਤੇ ਕਿਹਾ
ਫਿਰ ਆਫਰ ਆ ਰਿਹਾ ਜੀ ਟਰੱਕ ਟ੍ਰੇਲਰ ਲੈ ਜਾਓ, ਕਿਸੇ ਹੋਰ ਤੋਂ ਡਿਸਪੈਚ ਲੈ ਲਓ। ਭਾਈ ਜੀ ਮੈਂ ਤੁਹਾਡੇ ਰੇਡੀਓ 'ਤੇ ਆ, ਜੇ ਕੋਈ ਵੀਰ ਸੁਣ ਰਿਹਾ ਏਦਾਂ ਕੋਈ ਵੀਰ ਡਿਸਪੈਚ ਦਿੰਦਾ ਤੇ ਮੈਨੂੰ ਸਮਝਾ ਦੇਵੇ। ਕਿਹੜੀ ਕੰਪਨੀ ਦਾ ਏਦਾਂ ਜੇ ਅਗਲੇ ਨੇ ਬੈਂਕਰਪਸੀ ਕੀਤੀ, ਜੇ ਉਹ ਐਸੈਟ ਦੂਜੀ ਦਾ ਆ ਤੇ ਉਹ ਤੁਸੀਂ ਚਲਾਓਗੇ ਤੇ ਬਾਅਦ ਚ ਉਹ ਤੁਹਾਨੂੰ ਅੰਦਰ ਕਰਾਉਣਗੇ। ਮੁੜ ਕੇ ਤਾਂ ਇਹ ਵੀ ਕਹਿ ਦੂਗੇ ਵੀ ਚੋਰੀ ਹੋ ਗਿਆ ਸਾਡਾ, ਫਿਰ ਕੀ ਕਰੋਗੇ ਫਿਰ ਜੀ ਮੈਨੂੰ ਇੱਕ ਵਿੱਚ ਇਸ ਵਿਚਾਲੇ ਇੱਕ ਗੱਲ ਹੋਰ ਹੋਈ, ਫਿਰ ਕਹਿਣ ਲੱਗ ਪਿਆ ਜੀ ਤੁਹਾਨੂੰ ਲੋਡ ਦੇ ਦਾਂਗੇ, ਬ੍ਰੋਕਰ ਨਾਲ ਤੁਹਾਡੀ ਸਿੱਧੀ ਗੱਲ ਹੋਊਗੀ ਤੇ ਬ੍ਰੋਕਰ ਤੁਹਾਨੂੰ ਪੈਸੇ ਦਊਗਾ। ਚਲੋ ਇਹ ਤਾਂ ਗੱਲ ਮੰਨ ਲਈ, ਤੇ ਬਾਈ ਜੀ ਬ੍ਰੋਕਰ ਦਾ ਮੈਨੂੰ ਕਹਿੰਦੇ ਜੀ ਤੈਨੂੰ ਬ੍ਰੋਕਰ 4000 ਦਊਗਾ ਤੇ ਪਲੱਸ ਗੈਸ ਤੇ ਟੈਕਸਿਸ ਦਾ ਲੋਡ ਹੈ। ਫਿਰ ਮੈਂ ਕਿਹਾ ਚਲੋ ਠੀਕ ਹੈ, 1000-1200 ਦਾ ਮੇਰਾ ਗੇੜਾ ਪੈਣਾ, ਮੇਰਾ ਇੱਕ ਗੇੜੇ ਜਿਹੜਾ ਪੁਰਾਣਾ ਰਹਿੰਦਾ ਉਹਦੇ ਪੈਸੇ ਨਿਕਲ ਜਾਣਗੇ ਨਾਲ। ਭਾਜੀ ਬ੍ਰੋਕਰ ਦਾ ਫੋਨ ਆਉਂਦਾ, ਕਹਿੰਦਾ ਮੈਂ 2000 ਤੈਨੂੰ ਦਊਂਗਾ ਇਕੱਲੇ ਗੈਸ ਦਾ, 2000 ਲੋਡ ਲਾਉਣ ਤੋਂ ਬਾਅਦ ਕਿਹਨੇ ਪੁੱਛਣਾ ਜੀ ਲੋਡ ਮੇਰੇ ਨਾਂ ਤੇ ਹੈ, ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਮੈਨੂੰ ਪੈਸੇ ਭੇਜਣ ਦੀ। ਉਹਨਾਂ ਦੀ ਬਸ ਇਹੀ ਸੀਗਾ ਵੀ ਜਿਹੜੇ ਸਾਡੇ ਲੋਡ ਸਟਾਕ ਆ ਡਰਾਈਵਰ ਚੱਕਣ ਨਹੀਂ ਰਿਹਾ, ਉਹ ਤੁਰਨ ਕਿਸੇ ਪਾਸੇ ਜੀ ਕਿ ਗੈਸ ਕਾਰਡ ਵਰਤਣ ਡਿਆ ਕਿ ਚੱਲਣ ਡਿਆ ਕੋਈ ਨਹੀਂ। ਹੁਣ it was a shameful ਭਾਜੀ, such a shameful, ਬਹੁਤ ਮਾੜਾ, ਬਹੁਤ ਧੱਕਾ ਜਿਹੜਾ ਬਹੁਤ ਮਾੜਾ ਜੀ ਕੀਤਾ। ਦੇਖੋ ਜੀ ਜੇ ਉੱਥੇ ਆ ਕੇ ਕਹਿੰਦਾ ਨਾ ਦੇਖੋ ਵੀ ਮੇਰੇ ਤੋਂ ਨਹੀਂ, ਦੇਖੋ ਆਪਣੇ ਮਾੜੇ ਹਾਲਾਤ ਹੈ, ਠੀਕ ਹੈ ਜੀ, ਆਪਣਾ ਆਹ ਹੋ ਗਿਆ ਭਾਜੀ, ਕਿਸੇ ਨੇ ਕੁਛ ਨਹੀਂ ਕਹਿਣਾ, ਸਿੰਪਲ ਅਪੋਲੋਜੀ। ਭਾਜੀ ਅਸੀਂ ਬੜੇ ਹਾਰਡ ਵਰਕ ਕੀਤਾ ਹੈ ਭਾਈ, ਬੜੇ ਮੁੰਡਿਆਂ ਨੇ ਹਾਰਡ ਵਰਕ ਕੀਤਾ, ਤੇ ਉੱਥੇ ਨਾ ਸਾਨੂੰ ਕੋਈ ਜਾਣਨ ਵਾਲਾ, ਮੇਰੇ ਨਾਲ 2 ਨਿਊਯਾਰਕ ਦੇ, ਅਸੀਂ ਰਹਿੰਦੇ ਹਾਂ ਮਿਆਮੀ ਭਾਜੀ, ਸਾਨੂੰ ਧੱਕੇ ਮਾਰ ਕੇ ਕੱਢਤਾ ਜੀ ਬਾਈ ਜੀ। ਉੱਥੋਂ ਫਿਰ ਸਾਡੀ ਸਪੈਨਿਆਂ ਨੇ ਇੱਕ ਕਾਲੇ ਬੰਦੇ ਨੇ ਸਾਨੂੰ ਫੋਨ ਦਿੱਤਾ, ਉਹਨੇ ਹੈਲਪ ਕੀਤੀ, ਫਿਰ ਸਾਨੂੰ ਇੱਕ ਪੰਜਾਬੀ ਭਰਾ ਘਰੇ ਲੈ ਕੇ ਗਿਆ, ਰੋਟੀ ਪਾਣੀ ਖਵਾਇਆ। ਤੇ ਜੀ ਹੁਣ ਤੁਸੀਂ ਪਹੁੰਚ ਗਏ ਵਾਪਸ ਫਲੋਰੀਡਾ ਕਿ ਨਹੀਂ? ਨਹੀਂ ਆਲਮੋਸਟ ਭਾਜੀ, ਅਸੀਂ ਇੱਕ ਵੀਰ ਸਾਡੇ ਟੱਕਰ ਗਏ ਸੀ ਸਾਨੂੰ, ਤੇ ਉਹਨਾਂ ਨੇ ਸਾਨੂੰ ਚੱਕ ਲਿਆ, ਤੇ ਹੁਣ ਅਸੀਂ ਔਨ ਦ ਵੇ ਟੂ ਉਧਰ ਨੂੰ ਹੀ ਆ, ਤੇ ਹੌਲੀ ਹੌਲੀ ਲਿਫਟਾਂ ਲੈ ਕੇ ਪਹੁੰਚ ਰਹੇ ਹਾਂ। ਭਾਜੀ ਇੰਨਾ ਹਾਰਡ ਵਰਕ ਕੀਤਾ, ਇੰਨਾ ਹਾਰਡ। ਹੁਣ ਦੇਖੋ ਜੇ ਮੇਰੇ ਤੁਹਾਡੀ ਤੁਸੀਂ ਆਫਿਸ ਚਲਾ ਰਹੇ ਹੋ, ਤੁਹਾਡੀ ਰਿਸਪੌਂਸਿਬਿਲਿਟੀ ਆ ਤੁਹਾਡੇ EMPLOYEE, ਰਾਈਟ ਜੀ। ਹੁਣ ਮੈਨੂੰ ਜੇ ਮੈਂ 3 ਚੱਕ ਥੱਲੇ ਰਖਵਾ ਕੇ ਵੀ 2 ਚੱਕ ਥੱਲੇ ਰਖਵਾ ਕੇ ਵੀ ਲੋਡ ਚੱਕ ਰਿਹਾ ਆ, ਉਹ ਵੀ ਅੱਧ ਵਿਚਾਲਿਓ ਮੁੜ ਰਿਹਾ ਆ, ਭਾਜੀ ਥੋੜੀ ਰਿਸਪੈਕਟ ਤੁਹਾਡੇ ਨਾਲ ਵਰਕ ਕਰ ਰਿਹਾ ਨਾ। ਮੇਰੇ 2 ਟ੍ਰਿਪ 3-3000 ਦੇ ਆ, ਇੱਕ ਟ੍ਰਿਪ ਜਿਹਨਾਂ ਨੇ ਮੇਰੇ ਤੋਂ 10000 ਮੀਲ ਪਵਾਏ ਨੇ, ਉਹ ਹਲੇ ਮੈਂ ਟਰਨ ਇਨ ਕੀਤਾ, ਉਹ ਵੀ ਚਾੜੇ ਨੂੰ ਕਦੀ ਵੀ ਨਹੀਂ, ਮੈਨੂੰ ਪਤਾ ਨਹੀਂ ਮਿਲਨੇ ਕਿ ਨਹੀਂ ਮਿਲਨੇ। 55-60 ਸੈਂਟ ਦੇ ਹਿਸਾਬ ਨਾਲ ਲਾ ਲਓ, ਟ੍ਰਿਪ $6000 ਉਹ ਤੇ 6000-12000 ਉਹ, ਤੇ ਮੇਰਾ ਉੱਤੇ ਥੱਲੇ ਬੋਨਸ ਪਿਆ ਆ। ਭਾਜੀ ਬੰਦਾ ਜਵਾਬ ਦੇਣ ਕੌਣ ਹੈ? ਇਹਨਾਂ ਨੂੰ ਜਵਾਬ ਦੇਣ ਵਾਲਾ, ਪੁੱਛਣ ਵਾਲਾ ਕੋਈ ਹੈ ਹੀ ਨਹੀਂ। ਮੈਂ ਤਾਂ ਇਹੀ ਨਹੀਂ ਯਾਰ, ਕੋਈ ਇਹਨਾਂ ਨੂੰ ਪੁੱਛੇ ਤਾਂ ਸਹੀ, ਇਹਨਾਂ ਨੂੰ ਆਉਣਾ ਚਾਹੀਦਾ ਆ, ਇਹ ਐਕਸਪਲੇਨ ਕਰਨਾ ਚਾਹੀਦਾ ਵੀ ਕਿਉਂ ਹੋਇਆ, ਕਿੱਦਾਂ ਹੋਇਆ, ਤੇ ਉਹਦਾ ਐਕਸਪਲੇਨੇਸ਼ਨ ਹੈ ਨਹੀਂ ਹੈ ਜੀ ਉਹਨਾਂ ਕੋਲ, ਤਾਂ ਹੀ ਇਹ ਇੱਧਰ ਨੂੰ ਹੁਣ ਹੋਏ ਆ। ਥੈਂਕ ਯੂ ਸ਼ੇਅਰ ਕਰਨ ਦੇ ਲਈ ਆਪਣੀ ਸਟੋਰੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਆਪਾਂ ਡਿਮੋਰਲਾਈਜ਼ ਨਹੀਂ ਕਰਨਾ ਚਾਹੁੰਦੇ ਰਾਜਕਨਵੀਰ ਸਿੰਘ ਜੀ, ਆਪਾਂ ਜਿਹੜੇ ਡਰਾਈਵਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਭਾਈ ਜਿੰਨੇ ਇਹਨਾਂ ਨੇ ਕੋਰਟ 'ਚ ਪੇਪਰ ਫਾਈਲ ਕੀਤੇ ਆ, ਉਹਨਾਂ ਦੇ ਮੁਤਾਬਕ ਉਹਨਾਂ ਨੇ ਇਹੀ ਦੱਸਿਆ ਵੀ ਉਹਨਾਂ ਦੀ ਜੋ ਐਸੈਟਸ ਆ, ਜੋ ਸਮਾਨ ਉਹਨਾਂ ਦਾ ਹੈਗਾ 50 ਤੋਂ ਲੈ ਕੇ 100 ਮਿਲੀਅਨ ਦਾ, ਤੇ ਉਹਨਾਂ ਦੀ ਜਿਹੜੀ ਡੈਪਟ ਆ, ਜਿਹੜਾ ਕਰਜ਼ਾ ਹੈ, ਉਹ ਵੀ 50 ਤੋਂ ਲੈ ਕੇ 100 ਮਿਲੀਅਨ ਦਾ ਹੀ ਆ। ਜੀ ਸੋ ਸਮਾਂ ਆਪਣਾ ਸਮਾਪਤੀ ਵਾਲਾ ਜੀ, ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲਸ ਕੀਤੀ, ਆਪਣੇ ਦੁੱਖੜੇ ਰੋਏ, ਲਿਫਟਾਂ ਲੈ ਕੇ ਡਰਾਈਵਰ ਵੀਰ ਜਾਂ ਪਹੁੰਚ ਰਹੇ ਆ, ਕਿਸੇ ਦੇ ਕੋਈ ਪ੍ਰੈਗਨੈਂਟ ਆ, ਬਿਲਕੁਲ ਕਿਸੇ ਦੇ ਕੋਈ ਹੋਰ ਮਜਬੂਰੀਆਂ, ਕਿਸੇ ਦਾ ਕੁਛ, ਕਿਸੇ ਦਾ ਕੁਛ, ਕਿਸੇ ਦੇ ਕਿੰਨੇ, ਪਰ ਨੈਗੇਟਿਵਿਟੀ ਚ ਆ ਕੇ ਕੋਈ ਵੀ ਗਲਤ ਕਦਮ ਨਾ ਚੁੱਕੋ। ਨਹੀਂ ਚਲੋ ਹੌਸਲਾ ਰੱਖੋ, ਹੁਣ ਜੋ ਹੋਣਾ ਸੀ ਹੋ ਗਿਆ। ਜਿੱਦਾਂ ਇਹਨਾਂ ਨੇ ਕਿਹਾ ਵੀ ਭਾਈ ਚਲੋ ਤੁਹਾਡੇ ਹੱਥ 'ਚ ਮਿਹਨਤ ਆ, ਗਾਉਣਾ ਤੇ ਮਿਹਨਤ ਕਰਕੇ ਤੁਸੀਂ ਕਮਾਈ ਜਿਹੜੀ ਮੁੜ ਦੁਬਾਰਾ ਕਰ ਸਕਦੇ ਆ। ਪਰ ਇਹ ਜਿਹੜੀ ਇਹ ਬੜੀ ਮਾੜੀ ਚੀਜ਼ ਲੱਗੀ ਵੀ 8 ਤਰੀਕ ਨੂੰ ਬੈਂਕਰਪਸੀ ਫਾਈਲ ਕਰਨ ਤੋਂ ਬਾਅਦ ਚ ਵੀ ਤੁਸੀਂ 10-10 ਤਰੀਕ ਨੂੰ ਭੇਜ ਰਹੇ ਆ ਲੋਕਾਂ ਨੂੰ ਵੀ ਕੋਈ ਨਹੀਂ ਜੀ ਮਿਲ ਜਾਣਾ, ਏਦਾਂ ਉਦਾਂ। ਇਹ ਜਿਹੜੀ ਚੋਰ ਮੋਰੀਆਂ, ਇਹ ਜਿਹੜਾ ਕੰਮ ਕੀਤਾ ਨਾ, ਇਹ ਕਿਤੇ ਨਾ ਕਿਤੇ ਧੋਖਾ। ਵੀ ਉਦੋਂ ਇਹ ਦੱਸ ਦਿੰਦੇ ਕਿ ਭਾਈ ਹੈ ਨਹੀਂ ਆ, ਹੁਣ ਬੈਂਕਰਪਸੀ ਹੋ ਗਈ ਆ, ਏਦਾਂ ਉਦਾਂ, ਤੇ ਦੱਸ ਦਿੰਦੇ ਤਾਂ ਉਹਨਾਂ ਨਹੀਂ ਸੀ ਮਾਈਂਡ ਕਰਨਾ ਜਿੰਨਾ ਹੁਣ ਮਾਈਂਡ ਕਰ। ਬਿਲਕੁਲ। ਸੋ ਬਹੁਤ ਸ਼ੁਕਰੀਆ ਹਰਜੋਤ ਜੀ, ਧੰਨਵਾਦ ਜੀ ਪ੍ਰੋਗਰਾਮ ਸਾਥ ਦੇਣ ਤੇ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਦੀ ਸਮਾਪਤੀ ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।